ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਰਮਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 14 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸਪੈਸ਼ਲੀ ਸਵੇਰ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਟਰੱਕਿੰਗ ਨਾਲ ਰਿਲੇਟਡ ਹੁੰਦਾ ਉਹ ਲੈ ਕੇ ਹਾਜ਼ਰ ਹੋਏ ਆ ਜੀ। ਤੇ ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜਿਹੜੇ ਆ ਰਮਨ ਸਿੰਘ ਢਿੱਲੋਂ ਜੀ ਜੁੜ ਚੁੱਕੇ ਨੇ। ਰਮਨ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ। ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਾਰਿਆਂ ਨੂੰ ਹੀ ਸੁਣਨ ਵਾਲਿਆਂ ਨੂੰ, ਰਮਨ ਜੀ ਤੁਹਾਨੂੰ, ਹਰਜੋਤ ਸਿੰਘ ਜੀ ਤੁਹਾਨੂੰ, ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਜੀ ਜੀ, ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਤੇ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਸ਼ੁਰੂ ਕਰੀਏ। ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਟਰੈਕਿੰਗ ਬਾਰੇ ਗੱਲਬਾਤ ਜਿਹੜੀ ਉਹ ਆਪਾਂ ਸ਼ੁਰੂ ਕਰਾਂਗੇ, ਤੇ ਕੁਛ ਅਹਿਮ ਮੁੱਦੇ, ਅਹਿਮ ਗੱਲਾਂ ਆ ਉਹ ਵੀ ਹੋਣਗੀਆਂ, ਤੇ ਜਿਹੜਾ ਕੱਲ੍ਹ ਨੂੰ ਟਰੱਕਿੰਗ ਸ਼ੋਅ ਸ਼ੁਰੂ ਹੋਣਾ ਆ ਉਸ ਬਾਰੇ ਵੀ ਆਪਾਂ ਜਿਹੜੀ ਚਰਚਾ ਆ ਉਹ ਕਰਾਂਗੇ। ਸੋ ਰਮਨ ਜੀ, ਤਿਆਰੀਆਂ ਕਿੱਦਾਂ ਚੱਲ ਰਹੀਆਂ ਜੀ, ਜਿਹੜੇ ਫਰੈਜ਼ਨੋ ਦੇ ਵਿੱਚ ਕੱਲ੍ਹ ਤੋਂ ਟਰੱਕਿੰਗ ਸ਼ੋਅ ਸ਼ੁਰੂ ਹੋਣ ਜਾ ਰਿਹਾ? ਬਿਲਕੁਲ ਜੀ, ਤਿਆਰੀਆਂ ਆਲਮੋਸਟ ਮੁਕੰਮਲ ਆ ਇਸ ਵੇਲੇ। ਅੱਜ ਦੀ ਤਰੀਕ ਦੇ ਵਿੱਚ ਸਾਰੇ ਜਿਹੜੇ ਅੱਜ ਦੇ ਦਿਨ ਆਪਣੇ ਵੈਂਡਰਸ ਹੈਗੇ ਆ, ਉਹਨਾਂ ਦਾ ਮੂਵਮੈਂਟ ਟਾਈਮ ਹੈਗਾ। ਸੋ ਅਸੀਂ ਜਿਹੜਾ ਸ਼ੋਅ ਹੈਗਾ ਉਹਨੂੰ ਆਲਰੇਡੀ ਪੁੱਟ ਟੁਗੈਦਰ ਕਰ ਚੁੱਕੇ ਆ, ਜਿਹੜੀ ਅੰਦਰ ਕੰਮ ਲਾਸਟ ਮਿੰਟ ਚੱਲ ਰਿਹਾ ਹੈਗਾ। ਸੋ ਹੁਣ ਵੈਂਡਰਸ ਜਿਹੜੇ ਆ ਉਹ ਮੂਵਮੈਂਟ ਕਰ ਰਹੇ ਅੱਜ, ਤੇ ਕੱਲ ਸਵੇਰੇ 10 ਵਜੇ ਜਿਹੜਾ ਸ਼ੋਅ ਆ ਉਹ ਓਪਨ ਹੋ ਜਾਣਾ। ਉਸ ਤੋਂ ਬਾਅਦ 10 ਵਜੇ ਤੋਂ 5 ਵਜੇ ਤੱਕ, ਤੇ ਸੈਟਰਡੇ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਜਿਹੜਾ ਸ਼ੋਅ ਆ ਉਹ ਖੁੱਲ੍ਹਾ ਰਹੂਗਾ। ਤੇ ਇਸ ਦੇ ਵਿੱਚ ਜਿਹੜਾ ਇੱਕ ਮੇਨ ਅਟਰੈਕਸ਼ਨ ਹੈਗੀ ਆ ਸੈਟਰਡੇ ਦੀ, ਉਹ ਹੈਗੀ ਆ ਕਿ ਸ਼ੈਰੀਮਾਨ ਜਿਹੜੇ ਆ ਉਹ ਪਰਫੋਰਮ ਕਰਨਗੇ ਲਾਈਵ ਇੱਥੇ ਟਰੱਕ ਸ਼ੋਅ ਤੇ। ਸੋ ਉਹ ਆਪਣੇ ਦੁਪਹਿਰ ਨੂੰ ਜਿਹੜਾ ਆ ਉਹਨਾਂ ਦਾ ਜਿਹੜਾ ਕੰਮ ਹੈ ਸ਼ੁਰੂ ਹੋਊਗਾ, ਜਿਹੜਾ ਆਪਣਾ ਗਾਉਣ ਪਾਣੀ ਆ। ਸੋ ਜ਼ਰੂਰ ਜਿੰਨੇ ਵੀ ਜਾਣੇ ਸੁਣਦੇ ਆ, ਪਲੀਜ਼ ਇਸ ਆਪਣੀ ਔਨਲਾਈਨ ਜਾ ਕੇ mytruckingshow.com ਤੇ ਜਾਂ americantruckingshow.com ਤੇ ਕਿਸੇ ਵੀ ਜਗ੍ਹਾ ਤੁਸੀਂ ਔਨਲਾਈਨ ਜਾ ਕੇ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰ ਲਿਓ। ਤੇ ਫਿਰ ਇੱਥੇ ਜਦੋਂ ਲਾਈਨ ਦੇ ਵਿੱਚ ਤੁਹਾਨੂੰ ਵੇਟ ਨਹੀਂ ਕਰਨੀ ਪਊਗੀ, ਤੁਹਾਡਾ ਆਲਰੇਡੀ ਜਿਹੜਾ ਨੇਮ ਟੈਗ ਆ ਉਹ ਰੈਡੀ ਮਿਲੂਗਾ। ਜੀ ਬਿਲਕੁਲ। ਸੋ ਜਾ ਕੇ ਜੀ ਵੈਬਸਾਈਟ ਤੇ ਤੁਸੀਂ ਜ਼ਰੂਰ ਕਰ ਲਿਓ ਜੀ, ਆਪਣੀ ਰਜਿਸਟ੍ਰੇਸ਼ਨ ਕਰ ਲਓ। ਕੱਲ੍ਹ ਨੂੰ ਫਿਰ ਉੱਥੇ ਲਾਈਨਾਂ ਦੇ ਵਿੱਚ ਲੱਗਣ ਦੇ ਨਾਲ ਪਹਿਲਾਂ ਸਭ ਕੁਛ ਤਿਆਰ ਮਿਲੂਗਾ, ਤੇ ਸੌਖਾ ਕੰਮ ਜਿਹੜਾ ਉਹ ਹੋ ਜਾਵੇਗਾ। ਜੀ ਹਰਜੋਤ ਜੀ ਬਿਲਕੁਲ। ਸੋ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਸੁਣ ਰਹੇ ਆ, ਆਸ-ਪਾਸ ਦੇ ਏਰੀਏ 'ਚ ਜ਼ਰੂਰ ਇਸ ਟਰੱਕ ਸ਼ੋਅ 'ਚ ਆਓ। ਨਵੀਆਂ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ, ਜਿਸ ਤਰ੍ਹਾਂ ਰਮਨ ਹੁਣੀ ਦੱਸਿਆ। ਤੇ ਉੱਥੇ FMCSA ਤੋਂ ਵੀ ਆਫੀਸ਼ੀਅਲਸ ਹੋਣਗੇ। ਸੋ ਸੈਮੀਨਾਰ ਵੀ ਹੋਊਗਾ ਕੋਈ, ਰਮਨ ਜੀ?
ਆਪਣਾ ਜਿਹੜਾ ਆ ਇਸ ਵੇਲੇ ਸੈਮੀਨਾਰ ਜਿਹੜੇ ਹੈਗੇ ਆ ਉਹ ਟਿਪੀਕਲੀ ਜਿਹੜੇ ਆਪਣੇ ਵੈਂਡਰਸ ਹੈਗੇ ਆ ਉਹ ਅਰੇਂਜ ਕਰ ਰਹੇ ਹੈਗੇ ਆ, ਪਰ ਆਪਾਂ ਸੈਮੀਨਾਰ ਜਿਹੜੇ ਜਿੱਦਾਂ ਕਿ ਆਪਾਂ ਪਿਛਲੀ ਵਾਰੀ ਹਰਜੋਤ ਭਾਜੀ ਸੀਗੇ ਕੀਤੇ ਸੈਮੀਨਾਰ ਤੇ ਆਪਣੀ ਅਟੈਂਡੈਂਸ ਕਾਫੀ ਘੱਟ ਗਈ ਸੀਗੀ, ਸੋ ਇਸ ਵਾਰੀ ਅਸੀਂ ਟਰਾਈ ਕਰ ਰਹੇ ਹਾਂ ਕਿ ਇਸ ਵਾਰੀ ਉਹਨਾਂ ਨੂੰ ਅਜੇ ਥੋੜਾ ਜਿਹਾ ਹੋਰ ਅਵੋਇਡ ਕੀਤਾ ਜਾਵੇ ਤਾਂ ਕਿ ਨੈਕਸਟ ਈਅਰ ਅਸੀਂ ਫੁਲੀ ਪਲਾਨ ਕਰਕੇ ਜਿਹੜਾ ਆ ਉਹ ਅਸੀਂ ਸੋਚ ਰਹੇ ਹਾਂ ਕਿ ਅਗਲੇ ਸਾਲ ਜਿਹੜਾ ਟਰੱਕ ਸ਼ੋਅ ਦੇ ਵਿੱਚ ਇੱਕ ਦਿਨ ਦਾ ਹੋਰ ਸ਼ਾਇਦ ਵਾਧਾ ਕੀਤਾ ਜਾਵੇ। ਜਿਹੜਾ ਤੀਜਾ ਦਿਨ ਹੈਗਾ ਉਹ ਹੋਊਗਾ ਜਿੱਦਾਂ ਪਹਿਲੇ ਦਿਨ ਹੋਊਗਾ ਆਪਣਾ CHP ਸੇਫਟੀ ਸਮਿਟ। ਉਹਦੇ ਵਿੱਚ CHP ਦੇ ਨਾਲ ਅਸੀਂ ਟਰਾਈ ਕਰ ਰਹੇ ਹਾਂ ਗੱਲ ਕਰਨ ਦੀ ਕਿ ਜਿਹੜਾ ਸੇਫਟੀ ਸਮਿਟ ਪਹਿਲਾਂ LA ਦੇ ਵਿੱਚ ਤੇ ਸਿਰਫ ਸੈਕਰਾਮੈਂਟੋ ਦੇ ਵਿੱਚ ਹੁੰਦਾ ਆ, ਉਹ ਇੱਕ ਵਾਰੀ ਤੁਸੀਂ ਇੱਥੇ ਸਾਡਾ ਫ੍ਰਿਜ਼ੋ ਦੇ ਵਿੱਚ ਟਰੱਕ ਸ਼ੋਅ ਦੇ ਨਾਲ ਕਰਵਾ ਕੇ ਦੇਖੋ। ਸੋ ਉਹਦੇ ਵਿੱਚ ਆਪਾਂ ਨੂੰ ਬਹੁਤ ਜਿਹੜਾ ਲਾਹੇਵੰਦੀ ਆ, ਬਹੁਤ ਜ਼ਿਆਦਾ ਵਧੀਆ ਸੈਮੀਨਾਰ ਹੁੰਦੇ ਆ ਉਹ, ਸੋ ਉਹ ਟਰਾਈ ਕਰ ਰਹੇ ਕਿ ਉਹ ਪੂਰਾ ਇੱਕ ਦਿਨ ਜਿਹੜਾ ਐਡ ਕੀਤਾ ਜਾ ਸਕੇ। ਜੀ ਸੋ ਬਿਲਕੁਲ ਕੱਲ ਨੂੰ ਪੰਜਾਬੀ ਰੇਡੀਓ USA ਦੀ ਟੀਮ ਵੀ ਦੋਨੋਂ ਦਿਨ ਉੱਥੇ ਜਿਹੜੀ ਉਹ ਆਵੇਗੀ, ਕਵਰੇਜ ਜਿਹੜੀ ਉਹ ਕਰੇਗੀ ਤੇ ਕਿ ਮਿਲਣ ਦਾ ਜਿਹੜਾ ਉਹ ਮੌਕਾ ਹੋਊਗਾ ਵੈਂਡਰਸ ਨੂੰ, ਕੀ ਨਵਾਂ ਚੱਲ ਰਿਹਾ ਹੈ ਟਰੈਕਿੰਗ ਦੇ ਵਿੱਚ ਉਸ ਦੇ ਬਾਰੇ ਤਾਂ ਤੁਸੀਂ ਜਿਹੜਾ ਪਤਾ ਕਰੋਗੇ ਤੇ ਤੁਹਾਡੇ ਵੀ ਵਿਚਾਰ ਸਰੋਤਿਆਂ ਦੇ ਜਿਹੜੇ ਆਉਣਗੇ ਉੱਥੇ ਉਹਨਾਂ ਦੇ ਨਾਲ ਗੱਲਬਾਤ ਆ ਉੱਥੋਂ ਆਪਾਂ ਜਿਹੜੀ ਉਹ ਜ਼ਰੂਰ ਕਰਾਂਗੇ ਤਾਂ ਜੋ ਬਾਕੀਆਂ ਨੂੰ ਵੀ ਜਿਹੜਾ ਉਹ ਪਤਾ ਲੱਗਦਾ ਰਹੇ। ਬਾਕੀ ਰਮਨ ਜੀ ਬਹੁਤ ਸਾਰੇ ਜਿੱਦਾਂ ਆਪਾਂ ਨੂੰ ਸਵਾਲ ਇੱਥੇ ਔਨ ਏਅਰ ਕਰਦੇ ਨੇ ਬਹੁਤ ਸਾਰੇ ਸਾਡੇ ਜਿਹੜੇ ਟਰੱਕਰਸ ਆ, ਉਹਨਾਂ ਨੂੰ ਮੌਕਾ ਹੋਵੇਗਾ FMCSA CHP DOT ਵਾਲੇ ਉੱਥੇ ਹੋਣਗੇ ਵੀ ਉਹਨਾਂ ਨੂੰ ਡਾਇਰੈਕਟ ਜਿਹੜੇ ਉਹ ਸਵਾਲ ਕਰ ਸਕਣਗੇ, ਉਹਨਾਂ ਦੇ ਜਿਹੜੇ ਸ਼ੱਕ ਨੇ ਸ਼ੰਕੇ ਨੇ ਉਹ ਉਹਨਾਂ ਨੂੰ ਉੱਥੇ ਦੁਬਿਧਾ ਜਿਹੜੀ ਉਹ ਦੂਰ ਕਰਨ ਦੇ ਵਿੱਚ ਉਹ ਮੌਕਾ 100% ਜਿਹੜਾ ਉਹ ਮਿਲੂਗਾ। ਫੇਸ ਟੂ ਫੇਸ ਗੱਲ ਜਿਹੜੀ ਉਹ ਕਰਨੀ, ਨਾਲੇ ਉਹਨਾਂ ਏਜੰਸੀਆਂ ਨੂੰ ਵੀ ਜਿਹੜੀ ਹੈ ਡਾਇਰੈਕਟ ਫੀਡਬੈਕ ਬਾਏ ਹੈਂਡ ਕਹਿ ਲਓ ਤੇ ਬਾਏ ਫੇਸ ਜਿਹੜੀ ਹੈ ਉਹਨਾਂ ਨੂੰ ਉਹ ਫੀਡਬੈਕ ਮਿਲੂਗੀ ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉੱਥੇ ਰੱਖਣ ਦਾ ਤੁਹਾਨੂੰ ਮੌਕਾ ਮਿਲੂਗਾ। ਜੀ ਬਿਲਕੁਲ, ਇਹ ਬੜੀ ਵੱਡੀ ਗੱਲ ਹੈਗੀ ਆ ਕਿਉਂਕਿ ਏਜੰਸੀਜ਼ ਹਮੇਸ਼ਾ ਆਊਟਰੀਚ ਪ੍ਰੋਗਰਾਮ ਦੇ ਵਿੱਚ ਸਾਨੂੰ ਪੁੱਛਦੀਆਂ ਕਿ ਤੁਸੀਂ ਕਿਸ ਤਰ੍ਹਾਂ ਅਸੀਂ ਆਊਟਰੀਚ ਕਰ ਸਕਦੇ ਹਾਂ। ਸੋ ਅਸੀਂ ਉਹਨਾਂ ਨੂੰ ਇਹੋ ਹੀ ਮੌਕੇ ਦੇਈਦੇ ਕਿ ਆਹ ਜਿਹੜਾ ਟਰੱਕ ਸ਼ੋਅ ਹੈਗਾ, ਸੋ ਇਸ ਟਰੱਕ ਸ਼ੋਅ ਦੇ ਵਿੱਚ ਤੁਸੀਂ ਬੈਠ ਕੇ ਤੁਸੀਂ ਡਾਇਰੈਕਟਲੀ ਜਿਹੜੇ ਆ ਆਪਣੇ ਲਾਸਟ ਐਂਡ ਯੂਜ਼ਰ ਹੈਗੇ ਉਹਨਾਂ ਨਾਲ ਗੱਲ ਕਰ ਸਕਦੇ ਹੈਗੇ, ਉਹਨਾਂ ਨੂੰ ਮਿਲ ਸਕਦੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਬੜੀ ਵੱਡੀ ਚੀਜ਼ ਹੈਗੀ ਆ, ਸਾਨੂੰ ਸਾਰਿਆਂ ਨੂੰ ਇੱਥੇ ਪੂਰਾ ਧਿਆਨ ਦੇ ਕੇ ਤੇ ਆਉਣਾ ਚਾਹੀਦਾ ਤਾਂ ਕਿ ਹਰ ਇੱਕ ਜਿਹੜੀ ਗੱਲ ਆਪਾਂ ਹੁਣ ਕੋਸ਼ਿਸ਼ ਤਾਂ ਆਪਾਂ ਕਰਦੇ ਹਾਂ ਕਿ ਆਪਾਂ ਗੱਲ ਆਪਾਂ ਉਹਨਾਂ ਤੱਕ ਪਹੁੰਚਾਈਏ, ਪਰ ਕਈ ਵਾਰੀ ਆਪਣੀ ਗੱਲ ਜਿਹੜੀ ਆ ਉਹ ਪੂਰੀ ਨਹੀਂ ਪੁੱਜਦੀ ਹੈਗੀ। ਇਸ ਕਰਕੇ ਤੁਸੀਂ ਜਿਹੜੀ ਤੁਹਾਡੇ ਮੂੰਹ ਤੋਂ ਗੱਲ ਸੁਣਨੀ ਉਹਨਾਂ ਨੇ ਉਹ ਜ਼ਿਆਦਾ ਇਫੈਕਟਿਵ ਹੋ ਜਾਂਦੀ ਆ। ਡੈਫੀਨੇਟਲੀ ਸਾਡੇ ਨਾਲ ਗੱਲ ਹੁੰਦੀ ਆ, ਅਸੀਂ ਕਰਦੇ ਆ, ਪਰ ਜਿਹੜੀ ਤੁਸੀਂ ਕਰਨੀ ਆ ਉਹ ਬਹੁਤ ਇਫੈਕਟਿਵ ਆ। ਜੀ 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 ਬਿਲਕੁਲ। ਸੋ ਹੁਣ ਆਪਾਂ ਕੁਝ ਖਬਰਾਂ ਵੱਲ ਆਈਏ ਤੇ ਰਮਨ ਜੀ ਖਬਰ ਆ ਰਹੀ ਹੈ ਵੀ ਜਿਹੜੇ ਟਰੱਕਰਸ ਆ ਉਹਨਾਂ ਨੇ ਰੈਕੋਰਡ ਨੰਬਰ ਆਫ ਕੰਪਲੇਨਸ ਫਾਈਲ ਕੀਤੀਆਂ ਆਪਣੇ EMPLOYERS ਦੇ ਅਗੇਂਸਟ ਤੇ ਫਰੇਟ ਵੇਵਸ ਨੇ ਡਾਟਾ ਜਾਰੀ ਕੀਤਾ, ਕਹਿੰਦੇ ਪਿਛਲੇ ਸਾਲ ਨਾਲੋਂ ਡਬਲ ਕੰਪਲੇਨਸ ਹੋਈਆਂ। ਰੀਜ਼ਨ ਇਹੀ ਆ ਵੀ ਪੋਰਟਸ ਦੇ ਉੱਤੇ ਵੀ ਡਿਲੇ ਬਹੁਤ ਆ ਤੇ ਡਰਾਈਵਰਸ ਨੂੰ ਬਹੁਤ ਲੰਮਾ ਸਮਾਂ ਉੱਥੇ ਬਹਿਣਾ ਪੈਂਦਾ ਹੈ। ਜੀ ਜੀ ਇਹ ਜਿਹੜੀ ਰਿਪੋਰਟ ਹੈਗੀ ਆ ਇਹ ਸ਼ਿਪਰ, ਰਿਸੀਵਰ ਤੇ EMPLOYER ਇਹਨਾਂ ਸਾਰਿਆਂ ਦੇ ਨਾਲ ਮਿਲਾ ਕੇ ਹੈਗੀ ਆ। ਸੋ ਇਹ ਇਕੱਲੇ ਸਿਰਫ EMPLOYER ਲਈ ਨਹੀਂ ਗੀ, ਜਿਹੜੇ ਸ਼ਿਪਰ ਔਰ ਰਿਸੀਵਰ ਜਿੱਥੇ ਤੰਗ ਕਰਦੇ ਹੈਗੇ ਜਾਂ ਜਿੱਥੇ ਹੋਲਡ ਅਪ ਹੁੰਦਾ ਹੈਗਾ ਉੱਥੇ ਵੀ ਹੈਗੀ ਆ, ਉਹਨਾਂ ਦੀ ਵੀ ਵਿੱਚ ਰਿਪੋਰਟ ਹੈਗੀ ਆ। ਸੋ ਜੇ ਆਪਾਂ ਡਾਟਾ ਦੀ ਗੱਲ ਕਰੀਏ ਤੇ 2019 ਦੇ ਵਿੱਚ 966 ਜਿਹੜੀਆਂ ਸੀਗੀਆਂ ਕੰਪਲੇਂਟਾਂ ਸੀਗੀਆਂ, ਜਿਹਦੇ ਵਿੱਚੋਂ ਤਕਰੀਬਨ 200 ਤੋਂ 300 ਕੰਪਲੇਂਟ ਜਿਹੜੀ ਸੀ ਉਹ ELD ਵਾਇਓਲੇਸ਼ਨ ਤੇ ਕਰਕੇ ਸੀਗੀ ਕਿ ਜਿਹੜੀ ਤੁਹਾਨੂੰ EMPLOYER ਦੇ ਕਰਕੇ ਵੀ ਸਾਨੂੰ ਧੱਕੇ ਦੇ ਨਾਲ ਡਰਾਈਵ ਕਰਨ ਦੀ ਗੱਲ ਕੀਤੀ ਜਾਂਦੀ ਆ, ਕੀਤਾ ਜਾਂਦਾ। ਸੋ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਅਬਾਊਟ 600 ਦੇ ਕਰੀਬ ਜਿਹੜੀਆਂ ਕੰਪਲੇਂਟ ਸੀਗੀਆਂ ਉਹ ਸੀਗੀਆਂ ਨੌਨ ELD ਵਾਇਓਲੇਸ਼ਨ ਦੀਆਂ। ਸੋ ਇਸ ਸਾਲ ਜੇ 2022 ਦੀ ਗੱਲ ਕਰੀਏ ਤੇ ਆਲਰੇਡੀ ਆਪਾਂ ਇਸ ਵੇਲੇ ਜਿਹੜੀਆਂ ਆ 492 ਕੰਪਲੇਂਟਸ ਆਲਰੇਡੀ ਹੋ ਚੁੱਕੀਆਂ। ਸੋ 2019 ਚ 966 ਟੋਟਲ ਸੀਗੀਆਂ, ਇਸ ਵੇਲੇ 492 ਟੋਟਲ ਹੋ ਚੁੱਕੀਆਂ, ਜਿਹਦੇ ਵਿੱਚੋਂ ਤਕਰੀਬਨ 300 ਦੇ ਕਰੀਬ ਜਿਹੜੀਆਂ ਕੰਪਲੇਂਟਸ ਹੈਗੀਆਂ, 350 ਦੇ ਤਕਰੀਬਨ ਕੰਪਲੇਂਟਸ ਹੈਗੀਆਂ ਨੌਨ ELD ਹੈਗੀਆਂ ਵਾਇਓਲੇਸ਼ਨ ਤੇ ਬਾਕੀ ELD ਵਾਇਓਲੇਸ਼ਨ ਹੈ। ਜੇ ਇਸੇ ਸਪੀਡ ਦੇ ਨਾਲ 2022 ਚ ਕੰਪਲੇਂਟ ਦਾ ਚੱਲਦਾ ਰਿਹਾ ਤੇ ਟ੍ਰੈਂਡ ਚੱਲਦਾ ਰਿਹਾ ਤੇ 1800 ਤੋਂ ਪਲੱਸ ਕੰਪਲੇਂਟ ਜਿਹੜੀਆਂ ਹੋ ਜਾਣਗੀਆਂ, ਜਿਹੜੀਆਂ ਕਿ ਸੋ ਫਾਰ ਕਾਫੀ ਜ਼ਿਆਦਾ ਮਤਲਬ ਕਿ ਹਾਈ ਹੈਗੀਆਂ।
ਸੋ ਇਹਨੂੰ ਦੇਖਦੇ ਹੋਏ ਇਹ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਕਿ ਜਦੋਂ ਆਪਾਂ ਆਪਣੇ EMPLOYERS ਹੈਗੇ ਆ, ਸ਼ਿਪਰਸ ਜਾਂ ਰਿਸੀਵਰਸ ਆ, ਜਦੋਂ ਤੁਹਾਨੂੰ ਨਹੀਂ ਕਿਸੇ ਨੂੰ ਚੱਜ ਨਾਲ ਕਰਦੇ, ਟਰੀਟ ਕਰਦੇ, ਤੇ ਕੰਪਲੇਂਟ ਫਾਈਲ ਕਰਨੀ ਜ਼ਰੂਰ ਉਹ ਬਣਦੀ ਆ, ਕਿਉਂਕਿ ਉਹਦੇ ਤੋਂ ਬਿਨਾਂ ਤੁਸੀਂ ਆਪਣੀ ਗੱਲ ਉੱਥੋਂ ਤੱਕ ਪਹੁੰਚਾ ਨਹੀਂ ਸਕਦੇ। ਸੋ ਇਹ ਮਤਲਬ ਕਿ ਦੇਖਣ ਦੇ ਵਿੱਚ ਇਹੋ ਹੀ ਆਇਆ ਕਿ ਬਹੁਤ ਜਾਣੇ ਜਿਹੜੇ ਆ ਉਹ ਕੰਪਲੇਂਟ ਕਰਨੋਂ ਪਿੱਛੇ ਹਟ ਜਾਂਦੇ ਆ, ਝੱਕ ਜਾਂਦੇ ਆ, ਪਰ ਜੇ ਆਪਾਂ ਕੰਪਲੇਂਟ ਨਹੀਂ ਕਰਾਂਗੇ ਤਾਂ ਆਪਣੀ ਗੱਲ ਜਿਹੜੀ ਆ ਉਹ ਡੈਫੀਨੇਟਲੀ ਨਹੀਂ ਸੁਣੀ ਜਾਊਗੀ। ਜੀ, ਸੋ ਰਮਨ ਜੀ, ਕੁਝ ਸਮਾਂ ਪਹਿਲਾਂ ਤੁਸੀਂ ਦੱਸ ਰਹੇ ਸੀ ਵੀ FMCSA ਆਪਣੇ ਉਸ ਪਲੇਟਫਾਰਮ ਨੂੰ ਥੋੜਾ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਵਿੱਚ ਕੰਪਲੇਂਟ ਕਰਨੀ ਈਜ਼ੀ ਹੋਊਗੀ। ਕੁਛ ਉਸ ਦੇ ਉੱਤੇ ਅਪਡੇਟ ਆਈ ਆ ਜਾਂ ਅਜੇ ਹਾਲ ਦੀ ਘੜੀ ਉਦਾਂ ਹੀ ਆ ਜਾਂ ਕਰਤਾ ਹੈ ਉਹਨਾਂ ਨੇ ਅਪਡੇਟ? ਨਹੀਂ ਰਾਜਕਰਨ, ਅਜੇ ਤਾਂ ਹਾਲ ਦੀ ਘੜੀ ਉਦਾਂ ਹੀ ਆ। ਮੇਰੇ ਜਿਹੜੇ ਇੱਕ ਹੋਰ ਹੈ ਕਿ FMCSA ਦੇ ਨਵੇਂ ਜਿਹੜੇ ਹੈਗੇ ਐਡਮਿਨਿਸਟ੍ਰੇਟਰ ਆ, ਰੋਬਿਨ ਹਚਿਨਸਨ, ਉਹਨਾਂ ਨੂੰ ਅਪੁਆਇੰਟ ਨਾਮੀਨੇਟ ਕੀਤਾ ਗਿਆ ਆ ਪ੍ਰੈਜ਼ੀਡੈਂਟ ਬਾਈਡਨ ਵੱਲੋਂ। ਤੇ ਮੇਰੀ ਉਹਨਾਂ ਦੇ ਨਾਲ ਮੇਰੇ ਖਿਆਲ 1.5 ਵੀਕ ਪਹਿਲਾਂ ਮੁਲਾਕਾਤ ਹੋਈ ਸੀਗੀ ਉੱਥੇ। ਜਦੋਂ ਵਾਈਟ ਹਾਊਸ ਗਏ ਉਦੋਂ ਵੀ ਮਿਲੇ ਸੀਗੇ, ਤੇ ਬਾਅਦ ਦੇ ਵਿੱਚ ਮੇਰੀ ਘੰਟਾ ਕੁ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਆਪਣੇ ਜ਼ੂਮ ਦੇ ਉੱਤੇ। ਤੇ ਉਹਦੇ ਵਿੱਚ ਇਹ ਮਸਲਾ ਜਿਹੜਾ ਸੀ ਇਹ ਰੱਖਿਆ ਸੀ ਉਹਨਾਂ ਦੇ ਸਾਹਮਣੇ ਕਿ ਅਸੀਂ ਬਾਰ-ਬਾਰ ਇਹ ਚੀਜ਼ ਕਹਿ ਰਹੇ ਹਾਂ ਕਿ ਆਹ ਜਿਹੜੀ ਚੀਜ਼ ਆ ਇਹ ਸਾਨੂੰ ਸਿੰਪਲ ਕਰਨੀ ਚਾਹੀਦੀ, ਸਿੰਪਲ ਹੋਣੀ ਚਾਹੀਦੀ ਆ, ਤਾਂ ਕਿ ਜਿਹੜਾ ਨੋਰਮਲ ਬੰਦਾ ਹੈਗਾ, ਜਿਹੜਾ ਡਰਾਈਵਰ ਹੈਗਾ, ਉਹ ਇੰਨੀਆਂ ਮਤਲਬ ਕਿ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਉਹਨੂੰ ਕੰਪਲੇਂਟ ਨਾ ਕਰਨੀ ਪਵੇ, ਸੌਖੀ ਹੋਣੀ ਚਾਹੀਦੀ ਆ। ਸੋ ਇਹ ਜਿਹੜੀ ਆ ਉਹਨਾਂ ਦੇ ਕੋਲ ਮੁੱਦਾ ਤੇ ਚੁੱਕਿਆ ਗਿਆ, ਪਰ ਡੈਫੀਨੇਟਲੀ ਲੌਂਗ ਟਰਮ ਪ੍ਰੋਸੈਸ ਹੈਗਾ। ਪਰ ਆਪਾਂ ਜਦੋਂ ਵੀ ਉਹਨਾਂ ਦੇ ਨਾਲ ਗੱਲ ਕਰਦੇ ਆਪਾਂ ਉਹ ਆਪਣਾ ਜਿਹੜਾ ਪੁਆਇੰਟ ਆ ਹਮੇਸ਼ਾ ਰੱਖਦੇ ਆ, ਤਾਂ ਕਿ ਉਹ ਬਾਰ-ਬਾਰ ਰੱਖਣ ਦੇ ਨਾਲ ਅਗਲੇ ਦੇ ਜਿਹੜਾ ਆ ਉਹਨਾਂ ਨੂੰ ਪਤਾ ਰਹਿੰਦਾ ਹੈ ਵੀ ਇਹ ਚੀਜ਼ ਜਿਹੜੀ ਆ ਇਸ਼ੂ ਅਜੇ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਜਿਹੜੀਆਂ ਚੀਜ਼ਾਂ ਆ ਧਿਆਨ ਹਿੱਤ ਮੰਗਦੀਆਂ ਆ। ਡਿਟੈਂਸ਼ਨ ਨੂੰ ਲੈ ਕੇ ਵੀ, ਟਾਈਮਸ ਨੂੰ ਲੈ ਕੇ ਵੀ, ਜਦੋਂ ਤੁਸੀਂ ਗਏ ਸੀ ਉੱਥੇ ਵਾਈਟ ਹਾਊਸ ਦੇ ਵਿੱਚ ਵਾਸ਼ਿੰਗਟਨ DC 'ਚ, ਉਦੋਂ ਵੀ ਉੱਥੇ ਚਰਚਾਵਾਂ ਚੱਲੀਆਂ। ਤੇ ਜਿੱਦਾਂ ਸ਼ਿਕਾਇਤਾਂ ਦਾ ਤੁਸੀਂ ਦੱਸਿਆ ਵੀ ਬਹੁਤੀਆਂ ਸ਼ਿਕਾਇਤਾਂ ਵੀ ਉਹਦੇ ਨਾਲ ਹੀ ਸੰਬੰਧਿਤ ਜਿਹੜੀਆਂ ਉਹ ਨਜ਼ਰ ਆ ਰਹੀਆਂ ਸੀਗੀਆਂ ਵੀ ਡਰਾਈਵਰ ਕਾਫੀ ਜ਼ਿਆਦਾ ਦੁਖੀ ਨੇ ਇਸ ਗੱਲੋਂ ਵੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਬਦਸਲੂਕੀ ਵਾਲੀ ਗੱਲ ਹੀ ਆ ਵੀ ਉਹਨਾਂ ਨੂੰ ਹਿਊਮਨ ਵੀ ਨਹੀਂ ਜਿਹੜਾ ਉਹ ਸਮਝਿਆ ਜਾ ਰਿਹਾ ਹੈਗਾ। ਇਹ ਚੀਜ਼ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ। ਸੋ ਸ਼ਿਕਾਇਤ ਕਰਨਾ ਸੌਖਾ ਜਿਹੜਾ ਉਹ ਜ਼ਰੂਰ ਬਣਾਇਆ ਜਾਣਾ ਚਾਹੀਦਾ। ਵੈਸੇ ਤਾਂ ਸ਼ਿਕਾਇਤ ਤੋਂ ਪਹਿਲਾਂ ਹੀ ਉਹ ਕਰ ਦੇਣ ਠੀਕ ਤਾਂ ਚੰਗੀ ਗੱਲ ਆ। ਫਿਰ ਉਹਨਾਂ ਨੇ ਕਹਿਣਾ ਵੀ ਰੈਗੂਲੇਸ਼ਨਾਂ ਜ਼ਿਆਦੀਆਂ ਜਿਹੜੀਆਂ ਉਹ ਵੱਧਦੀਆਂ ਜਾਂਦੀਆਂ। ਸੋ ਇਹ ਪਤਾ ਨਹੀਂ ਕੀ ਜਿਹੜਾ ਅੱਗੇ ਬਣਨਾ ਆ। ਬਾਕੀ ਰਮਨਜੀਤ ਤੇ ਹਰਜੋਤ ਜੀ, ਅੱਜ ਦੀ ਜਿਹੜੀ ਟਰੱਕਿੰਗ ਦੇ ਨਾਲ ਸਭ ਤੋਂ ਵੱਡੀ ਖਬਰ ਤਾਂ ਇਹੀ ਆ, ਹੁਣ ਵੱਡੇ ਅਦਾਰੇ ਜਿਹ 'ਚ ਵਾਲ ਸਟਰੀਟ ਜਰਨਲ ਆ, ਫਰੇਟ ਵੇਵਜ਼ ਆ, ਹੋਰ ਵੀ ਬਹੁਤ ਸਾਰੇ ਅਦਾਰੇ ਆ, ਉਹ ਇਸ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੇ ਆ ਵੀ ਟਰੱਕਿੰਗ ਇੰਡਸਟਰੀ ਦੇ ਜਿਹੜਾ ਬੂਮ ਸੀਗਾ ਉੱਤੇ ਲੱਗ ਗਈਆਂ ਜੀ ਬ੍ਰੇਕਾਂ। ਜੀ ਬਿਲਕੁਲ ਰਾਜਕਰਨ, ਇਹ ਜਿਹੜਾ ਆਪਾਂ ਵੀ ਵਾਲ ਸਟਰੀਟ ਜਰਨਲ 'ਚ ਵੀ ਦੇਖਿਆ ਹੈਗਾ, ਔਰ ਹੋਰ ਵੀ ਆਪਾਂ ਜਿਹੜੇ ਇਸ ਵੇਲੇ ਸਿਚੁਏਸ਼ਨ ਦੇਖ ਰਹੇ ਹਾਂ, ਜਿਹੜੇ ਟਰੱਕਿੰਗ ਲੋਡਸ ਹੈਗੇ ਆ, ਟਰੱਕ ਦੇ ਵਿੱਚ ਲੋਡਸ ਹੈਗੇ ਆ, ਆਊਟਬਾਊਂਡ ਕੈਲੀਫੋਰਨੀਆ ਜਿਹੜਾ ਹੈਗਾ, ਜੇ ਥੋੜਾ ਜਿਹਾ ਸਟਰੋਂਗ ਹੋਇਆ, ਉਹ ਇਨਬਾਊਂਡ ਜਿਹੜਾ ਹੈਗਾ ਈਸਟ ਕੋਸਟ ਤੋਂ ਉਹ ਬਿਲਕੁਲ ਡ੍ਰੌਪ ਹੋ ਗਿਆ। ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਕਿ ਇੱਧਰੋਂ ਜੇ ਥੋੜਾ ਸਲੋ ਹੈਗਾ ਤੇ ਦੂਜੇ ਬੰਨਿਓ ਬੈਕ ਹਾਲ ਜਿਹੜਾ ਉਹ ਵਧੀਆ ਹੈਗਾ ਜਿਹੜਾ ਈਸਟ ਕੋਸਟ ਤੋਂ ਆਉਂਦਾ। ਪਰ ਹੁਣ ਰਾਈਟ ਨਾਓ ਜੇ ਇੱਧਰੋਂ ਆਪਣਾ ਕੈਲੀਫੋਰਨੀਆ ਥੋੜਾ ਸਟਰੋਂਗ ਹੋਣ ਲੱਗਾ ਹੈ ਥੋੜਾ ਜਿਹਾ, ਕਿਉਂਕਿ ਪ੍ਰੋਡਿਊਸ ਜਿਹੜਾ ਆ ਸਲੀਨਸ ਖੁੱਲ ਗਿਆ, ਇੱਧਰੋਂ ਏਰੀਆ ਜਿਹੜੇ ਉਹ ਚੱਲ ਪਿਆ ਸਾਰਾ। ਸੋ ਇੱਧਰੋਂ ਜਿਹੜਾ ਆ ਉਹ ਰੇਟ ਅਪ ਹੋਏ ਆ ਥੋੜੇ, ਪਰ ਉਹਦੇ ਨਾਲ ਹੀ ਜਿਹੜੇ ਈਸਟ ਕੋਸਟ ਤੋਂ ਜਿਹੜੇ ਬੈਕ ਹਾਲ ਹੈਗੇ ਆ ਵਾਪਸ ਵੈਸਟ ਕੋਸਟ ਨੂੰ ਆਉਂਦੇ ਆ, ਉਹਨਾਂ ਦੇ ਵਿੱਚ ਮੰਦੀ ਦੇਖਣ ਨੂੰ ਮਿਲੀ ਆ। ਉਹਨਾਂ ਦੇ ਰੇਟਸ ਜਿਹੜੇ ਆ ਉਹਨੇ ਕੀ ਸਾਵੇਂ ਰੇਟਸ ਜਿਹੜੇ ਆ ਉੱਧਰ ਡ੍ਰੌਪ ਹੋ ਗਏ ਆ। ਸੋ ਇਹ ਸੀਜ਼ਨ ਨਾਰਮਲ ਆ ਰਾਜ। ਇਹ ਜਿਹੜਾ ਚੀਜ਼ ਹੈਗੀ ਨਾ, ਇਹ ਅਸੀਂ ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਇੱਦਾਂ ਹੀ ਚੱਲ ਰਿਹਾ ਹੈਗਾ ਕਿ ਜਦੋਂ ਇੱਕ ਪਾਸਾ ਥੋੜਾ ਹਾਈ ਹੁੰਦਾ ਆ ਦੂਜਾ ਸਲੋ ਹੋ ਜਾਂਦਾ, ਜੇ ਦੂਜਾ ਹਾਈ ਹੁੰਦਾ ਤੇ ਇੱਕ ਸਲੋ ਹੋ ਜਾਂਦਾ। ਪਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸੀਜ਼ਨਲ ਨਾਰਮਲ ਹੈਗੀਆਂ। ਪਰ ਅਨਫੋਰਚੂਨੇਟਲੀ ਜਿਹੜੇ ਹੁਣ ਲੇਟੈਸਟ ਜਿਹੜੇ ਲੋਕੀ ਵਿੱਚ ਆਏ ਹੈਗੇ ਟਰੱਕਿੰਗ ਦੇ, ਉਹਨਾਂ ਨੇ ਇਹ ਚੀਜ਼ਾਂ ਐਕਸਪੀਰੀਅੰਸ ਨਹੀਂ ਕੀਤੀਆਂ, ਕਿਉਂਕਿ ਪਿਛਲੇ 2 ਸਾਲ ਤੋਂ ਜਿਹੜਾ ਕਹਿ ਲਓ ਵੀ ਟਰੱਕਿੰਗ ਦੇ ਵਿੱਚ ਕੋਵਿਡ ਕਰਕੇ ਬੂਮ ਸੀਗਾ, ਉਹ ਬੂਮ ਦੇ ਵਿੱਚ ਚੀਜ਼ਾਂ ਨਹੀਂ ਦੇਖਣ ਨੂੰ ਮਿਲੀਆਂ। ਕਿ ਜਿਹੜਾ 2021 ਸੀਗਾ ਰਾਜ, ਇਹ ਮਤਲਬ ਕਿ ਐਕਸੈਪਸ਼ਨਲ ਈਅਰ ਕਹਿ ਸਕਦੇ ਆ ਟਰੱਕਿੰਗ ਵਾਸਤੇ, ਕਿ ਇਹਦੇ ਵਿੱਚ ਈਅਰ ਰਾਊਂਡ 15 ਜਨਵਰੀ ਤੋਂ ਲੈ ਕੇ ਐਂਡ ਤੱਕ ਬਿਲਕੁਲ ਜਿਹੜੇ ਰੇਟ ਆ ਉਹ ਮਤਲਬ ਕਿ ਵਧੇ ਹੀ ਆ, ਘਟੇ ਨਹੀਂ ਕਿਸੇ ਕਿਸਮ ਦੇ ਨਾਲ, ਕਿਸੇ ਹਿਸਾਬ ਦੇ ਨਾਲ। ਸੋ ਇਹ ਜਿਹੜਾ ਗੱਲ ਹੈਗੀ ਆ, ਇਹਦੇ ਵਿੱਚ ਇਹ ਡੈਫੀਨੇਟਲੀ ਹੈਗੀ ਆ ਕਿ ਜਿਹੜਾ ਇੰਨਾ ਬੂਮ ਸੀਗਾ
ਔਰ ਡੈਫੀਨੇਟਲੀ ਉਹ ਥੱਲੇ ਆਉਣ ਆਪਾਂ ਬੜੀ ਵਾਰੀ ਕਿਹਾ ਸੀਗਾ ਪਿਛਲੇ ਸਾਲ ਵੀ ਆਪਾਂ ਇਹ ਗੱਲ ਕਰਦੇ ਰਹੇ ਆ ਕਿ ਇਹ ਜਿਹੜਾ ਅਪਵਰਡ ਹੈਗਾ ਇਹਨੇ ਡਾਊਨਵਰਡ ਜਦੋਂ ਆਉਣਾ ਆ ਤੇ ਬੜੀ ਸਿਚੁਏਸ਼ਨ ਖੜੀ ਹੋ ਜਾਣੀ ਆ ਦ ਵੇ ਅਸੀਂ ਜਿਹੜਾ ਟਰੱਕਿੰਗ ਦੇ ਵਿੱਚ ਐਂਟਰੀ ਲਈ ਆ ਤੇ ਸੋ ਇਸ ਕਰਕੇ ਰਾਈਟ ਨਾਓ ਡੈਫੀਨੇਟਲੀ ਜਿਹੜਾ ਆ ਮੈਂ ਕਹੂੰਗਾ ਸੀਜ਼ਨ ਨਾਰਮਲ ਚੱਲ ਰਿਹਾ ਹੈਗਾ ਇਟਸ ਨਾਟ ਕਿ ਇਹ ਬਹੁਤ ਲੋ ਹੋ ਗਿਆ ਸੀਜ਼ਨਲ ਨਾਰਮਲ ਚੱਲ ਰਿਹਾ ਸਿਰਫ ਪ੍ਰੋਬਲਮ ਇਹ ਹੈਗੀ ਕਿ ਦੂਜੇ ਬੰਨੇ ਫਿਊਲ ਦੀਆਂ ਪ੍ਰਾਈਸਿਸ ਬਹੁਤ ਵਧੀਆ ਹੈਗੀਆਂ ਇਸ ਕਰਕੇ ਸੀਜ਼ਨਲ ਨਾਰਮਲ ਦੇ ਵਿੱਚ ਵੀ ਜਿਹੜਾ ਉਹ ਤੁਹਾਨੂੰ ਦੁੱਖ ਤਕਲੀਫ ਦੇਖਣੀ ਪੈ ਰਹੀ ਹੈ ਕਿਉਂਕਿ ਫਿਊਲ ਪ੍ਰਾਈਸਿਸ ਬਹੁਤ ਵਧ ਗਈਆਂ $2 ਦੇ ਕਰੀਬ $1.5 ਦੇ ਕਰੀਬ ਪਰ ਗੈਲਨ ਦਾ ਜਿਹੜਾ ਫਰਕ ਪੈ ਗਿਆ ਹੈਗਾ ਸੋ ਉਹ ਜਿਹੜਾ ਫਰਕ ਹੈਗਾ ਉਹ ਬਹੁਤ ਹਰਟ ਕਰਦਾ ਕਿਉਂਕਿ ਜਦੋਂ ਤੁਸੀਂ ਫਿਊਲ ਭਰਾਣੇ ਆ ਜਾਂ ਤੁਸੀਂ ਗੇੜੇ ਮਗਰ ਜੇ ਤੁਹਾਨੂੰ $1,500,000 ਦਾ ਫਰਕ ਪੈਂਦਾ ਆ ਤੇ ਉਹਦਾ ਮਤਲਬ ਇਹ ਹੈ ਕਿ ਉਹ $1,500,000 ਤੁਹਾਡੇ ਬਾਟਮ ਲਾਈਨ ਚੋਂ ਨਿਕਲ ਰਿਹਾ ਜੀ ਬਿਲਕੁਲ ਡਰਾਈਵੇਨ ਦੇ ਜਿਹੜੇ ਕਹਿੰਦੇ ਟਰੱਕ ਲੋਡ ਸਪੌਟ ਰੇਟਸ ਆ ਉਹ ਆਲਮੋਸਟ 37% ਡਾਊਨ ਹੈਗੇ ਆ ਸਿੰਸ ਦਸੰਬਰ ਤੇ 27% ਪਿਛਲੇ ਮਹੀਨੇ ਨਾਲੋਂ ਸੋ ਬੈਂਕ ਆਫ ਅਮਰੀਕਾ ਨੇ ਇਹਨੂੰ ਦੇਖਦੇ ਹੋਏ ਕਈ ਸਾਰੀਆਂ ਜਿਹੜੀਆਂ ਕੰਪਨੀਆਂ ਟਰੱਕਿੰਗ ਨਾਲ ਰਿਲੇਟਡ ਜੇਬੀ ਹੰਟ ਆ ਜਾਂ ਹੋਰ ਉਹਨਾਂ ਦੇ ਸਾਰਿਆਂ ਦੀ ਸਟਾਕ ਦੇ ਲਈ ਵਾਰਨਿੰਗ ਦਿੱਤੀ ਹੈ ਵਾਰਨਰ ਐਂਟਰਪ੍ਰਾਈਜ਼ਸ ਸ਼ਨਾਈਡਰ ਨੈਸ਼ਨਲ ਸਾਜਾ TFI ਇੰਟਰਨੈਸ਼ਨਲ ਇਹਨਾਂ ਸਾਰਿਆਂ ਦੇ ਵੀ ਜਿਹੜੇ ਇਹਨਾਂ ਨੂੰ ਡਾਊਨਗ੍ਰੇਡ ਕੀਤਾ ਗਿਆ ਹੈ ਸਟਾਕਸ ਨੂੰ ਸੋ ਲੱਗਦਾ ਵੀ ਇਹ ਤੋਂ ਟਰੱਕਿੰਗ ਦੇ ਵਿੱਚ ਜਿਹੜੀ ਇਨਕਮ ਆ ਜ਼ਰੂਰ ਘਟੂਗੀ ਤਦੇ ਉਹਨਾਂ ਨੂੰ ਡਾਊਨਗ੍ਰੇਡ ਕੀਤਾ ਗਿਆ ਜੀ ਬਿਲਕੁਲ ਹਜ਼ੂਰ ਜੀ ਇਹ ਸਹੀ ਗੱਲ ਹੈਗੀ ਹੈ ਤੇ ਬਾਕੀ ਰਾਜਕਣ ਮੈਂ ਇਹਦੇ ਨਾਲ ਨਾਲ ਚੱਲਦਿਆਂ ਜਿਹੜੀ ਨੈਕਸਟ ਗੱਲ ਕਰਾਂ ਕਿ ਜਿਹੜਾ FMCSA ਵੱਲੋਂ ਜਿਹੜੀ ਪ੍ਰੈਡੀਟਰੀ ਲੀਸਿੰਗ ਪਾਲਿਸੀਜ਼ ਹੈਗੀਆਂ ਜਿਹੜੀਆਂ ਕੰਪਨੀਆਂ ਲੀਜ਼ ਟੂ ਓਨ ਕਰਦੀਆਂ ਹੈਗੀਆਂ ਟਰੱਕਾਂ ਨੂੰ ਜਾਂ ਡਰਾਈਵਰਾਂ ਨੂੰ ਉਹ ਪ੍ਰੈਡੀਟਰੀ ਟਰੱਕ ਲੀਸਿੰਗ ਦੇ ਉੱਤੇ ਜਿਹੜਾ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਟਰੱਕਿੰਗ ਐਕਸ਼ਨ ਪਲਾਨ ਦੇ ਵਿੱਚ ਅਨਾਉਂਸ ਕੀਤਾ ਸੀਗਾ ਉਹਦੇ ਤੇ ਜਿਹੜਾ ਮੂਵ ਉਹਨਾਂ ਸ਼ੁਰੂ ਕਰ ਦਿੱਤਾ ਹੈਗਾ ਜਿਹੜੀ ਟਾਸਕ ਫੋਰਸ ਆ ਉਹਦਾ ਗਠਨ ਸ਼ੁਰੂ ਹੋ ਗਿਆ ਹੈਗਾ ਸੋ ਜਿਹੜੀ ਮਈ 6 ਤੱਕ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਆ ਉਹ ਐਕਸੈਪਟ ਹੋ ਰਹੀਆਂ ਹੈਗੀਆਂ ਸੋ ਹੋਪਫੁਲੀ ਜਿਹੜਾ ਇਹਦੇ ਵਿੱਚ ਆ ਕਿ ਜਿਹੜੀ ਪ੍ਰੈਡੀਟਰੀ ਟਰੱਕ ਲੀਸਿੰਗ ਹੈਗੀ ਹੈ ਜਿੱਦਾਂ ਕਿ ਵੱਡੀਆਂ ਕੰਪਨੀਆਂ ਜਿਹੜੀਆਂ ਹੈਗਾ ਕੈਰੀਅਰਸ ਹੈਗੇ ਆ ਉਹ ਟਰੱਕ ਲੀਸਿੰਗ ਦੇ ਵਿੱਚ ਕੀ ਜਿੱਦਾਂ ਕਰਦੇ ਹੈਗੇ ਆ ਕਿ ਡਰਾਈਵਰ ਨੂੰ ਬੰਨ੍ਹ ਕੇ ਰੱਖਣਾ ਡਰਾਈਵਰ ਨੂੰ ਜਿਹੜਾ ਆ ਹੋਲਡ ਕਰਨਾ ਔਰ ਉਹਨੂੰ ਮਿਸਯੂਜ਼ ਕਰਨਾ ਉਹ ਜਿਹੜੀਆਂ ਲੈਂਡਿੰਗ ਪਾਲਿਸੀਜ਼ ਹੈਗੀਆਂ ਔਰ ਲੀਸਿੰਗ ਪਾਲਿਸੀਜ਼ ਹੈਗੀਆਂ ਉਹਨਾਂ ਦੇ ਉੱਤੇ ਜਿਹੜਾ ਕੰਮ ਹੈਗਾ ਉਹ ਹੁਣ ਸ਼ੁਰੂ ਹੋ ਜਾਣਾ ਹੈ ਕਿਉਂਕਿ ਹੁਣ ਜਦੋਂ ਟਾਸਕ ਫੋਰਸ ਬਣ ਜਾਂਦੀ ਆ ਤੇ ਫਿਰ ਟਾਸਕ ਫੋਰਸ ਜਿਹੜੀ ਆ ਉਹ ਆਪਣਾ ਕੰਮ ਜਿਹੜਾ ਸ਼ੁਰੂ ਕਰ ਦਿੰਦੀ ਸੋ ਉਧਰਲੇ ਪਾਸੇ ਜਿਹੜਾ ਐਕਸ਼ਨ ਹੈ ਆਲਰੇਡੀ ਸ਼ੁਰੂ ਹੋ ਚੁੱਕਾ ਜੀ ਬਿਲਕੁਲ ਸੋ ਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਤੁਸੀਂ ਟਰੱਕਿੰਗ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਹੁਣ ਨੰਬਰ ਹੈ 408-272-5200 4082725200 ਬਾਕੀ ਜਿਹੜਾ ਕੋਈ ਪੁੱਛ ਰਿਹਾ ਵੀ ਟਰੱਕਿੰਗ ਸ਼ੋਅ ਦੇ ਵਿੱਚ ਰਜਿਸਟ੍ਰੇਸ਼ਨ ਜਾਂ ਟਾਈਮਿੰਗ ਵੈਬਸਾਈਟ ਆਪਾਂ ਸ਼ੇਅਰ ਕਰ ਦਿੱਤੀ ਹੈ ਚੱਲਦੇ ਲਾਈਵ ਦੇ ਵਿੱਚ americantruckingshow.com ਤੁਸੀਂ ਉੱਤੇ ਜਾ ਕੇ ਹੋਰ ਇਨਫੋਰਮੇਸ਼ਨ ਵੀ ਜਿਹੜੀ ਉਹ ਲੈ ਸਕਦੇ ਹੈਗੇ ਆ ਤੇ ਆਪਣੇ ਨਾਲ ਰਮਨ ਜੀ ਜੁੜੇ ਨੇ ਪਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਰਾਜੀ ਰਮਨ ਜੀ ਸਤਿ ਸ਼੍ਰੀ ਅਕਾਲ ਰਮਨ ਜੀ ਸਵਾਲ ਇਹ ਹੈ এনवायरमेंट ਦੇ ਰਿਲੇਟਡ ਸਵਾਲ ਹੈਗਾ ਭਾਜੀ ਮੇਰੇ ਕੋਲ 14 ਦਾ ਵਾਲਵੋ ਹੋਇਆ ਜੀ ਟਰੱਕਰ ਅਕਸਰ ਆਪਾਂ ਦੇਖਦੇ ਹਾਂ DPF ਦੀ ਪ੍ਰੋਬਲਮ ਜਾਂ ਡੈਫ ਦੀ ਪ੍ਰੋਬਲਮ ਬਹੁਤ ਜ਼ਿਆਦਾ ਭਾਜੀ ਆ ਰਹੀ ਸਾਡੇ ਕਈ ਸੱਜਣ ਮਿੱਤਰ ਟਰੱਕ ਨੇ ਭਾਜੀ ਉਹਨਾਂ ਦੇ ਬਹੁਤ ਬੁਰਾ ਹਾਲ ਹੋ ਗਿਆ ਭਾਜੀ DPF ਨੂੰ ਕਰਾਉਂਦੇ ਉਹਨਾਂ ਦਾ ਕਈ ਕੁਝ ਹੀ ਹੋਰ ਉਹਨਾਂ ਦੇ ਫਾਈਨੈਂਸ਼ੀਅਲ ਚਲੇ ਗਏ ਡ੍ਰੌਪ ਹੋ ਗਿਆ ਜੀ ਉਹਨਾਂ ਦਾ 2006-07 ਤੋਂ ਪਹਿਲਾਂ ਨਾ ਤਾਂ ਡੈਫ ਹੁੰਦਾ ਸੀਗਾ ਜੀ ਨਾ DP ਹੁੰਦਾ ਉਦੋਂ ਵੀ এনवायरमेंट ਬਹੁਤ ਸਾਫ਼ ਸੁਥਰਾ ਸੀ ਹੁਣ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਬਹੁਤ ਸਟਰੋਂਗ ਬੋਡੀ ਹੈ ਭਾਜੀ ਕੀ ਇਹਨਾਂ ਨੂੰ DPF ਨੂੰ ਟਰੱਕਾਂ ਦੇ ਵਿੱਚੋਂ ਕੱਢਿਆ ਨਹੀਂ ਜਾ ਸਕਦਾ ਭਾਜੀ ਕਿਉਂਕਿ ਜਿਹੜੇ ਲੋਕ ਕਢਾ ਲੈਂਦੇ ਉਹ ਚੱਲਦੇ ਨੇ ਕੈਲੀਫੋਰਨੀਆ ਦੇ ਵਿੱਚ ਤਾਂ ਚਲੋ ਹੁਣ ਲਾਅ ਚੇਂਜ ਹੋ ਰਿਹਾ ਲੇਕਿਨ ਕੈਨੇਡਾ ਵਿੱਚ ਬਹੁਤ ਸਾਰੇ ਟਰੱਕ ਨੇ ਜਿਹੜੇ ਉਹ ਕਢਾ ਕੇ ਤੇ ਇੱਧਰ ਨੇੜੇ ਚੱਲੀ ਜਾਂਦੇ ਨੇ ਕੋਈ ਪ੍ਰੋਬਲਮ ਆਈ ਨਹੀਂ ਮੇਜਰ ਕੋਈ ਕਿਸੇ ਨੂੰ ਪੁੱਲ ਓਵਰ ਨਹੀਂ ਕਰਦੀ ਕੋਈ ਟਿਕਟ ਨਹੀਂ ਹਾਂ ਕਰ ਲੈਣਗੇ ਵੱਖਰੀ ਗੱਲ ਹੈ ਪਰ ਲੀਗਲੀ ਕੀ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿਹੜੀ ਹੈਗੀ ਹੈ ਭਾਜੀ ਬੋਡੀ ਉਹ ਇਹਨੂੰ ਲੀਗਲੀ ਨਹੀਂ ਇਹਨੂੰ ਕਰਵਾ ਸਕਦੀ ਇਹਨੂੰ ਕਢਾ ਦੇਣ ਤੇ ਸਾਰਿਆਂ ਦੀ ਲਾਈਫ ਸੌਖੀ ਹੋ ਜਾਊ ਭਾਜੀ ਇਹ ਪਾ ਕੇ ਯੂਰੀਆ ਟਰੱਕ ਦਾ ਬੁਰਾ ਹਾਲ ਹੋ ਜਾਂਦਾ ਪਲੱਸ ਉੱਤੋਂ ਜਿਹੜੇ ਇਹਦੇ ਨਾਲ ਰਿਲੇਟਡ ਇਸ਼ੂ ਨੇ ਉਹ ਫਾਈਨੈਂਸ਼ੀਅਲੀ ਬੰਦੇ ਨੂੰ ਬਹੁਤ ਜ਼ਿਆਦਾ ਡ੍ਰੌਪ ਡਾਊਨ ਕਰ ਦਿੰਦੀਆਂ ਨੇ ਭਾਜੀ ਜੀ ਥੈਂਕ ਇਹਦੇ ਬਾਰੇ ਜੇ ਕੋਈ ਹੋ ਸਕਦਾ ਪਲੀਜ਼ ਦੱਸਿਓ ਜੀ ਮੈਂ ਡੈਫੀਨੇਟਲੀ ਜੀ ਇਹਦੇ ਬਾਰੇ ਦੇਖੋ ਆਪਾਂ
ਕੁਐਸਚਨ ਚੁੱਕ ਸਕਦੇ ਹਾਂ, ਆਪਾਂ ਅਟੈਂਸ਼ਨ ਲਿਆ ਸਕਦੇ ਹਾਂ ਕੁਐਸਚਨ ਦੇ ਵਿੱਚ, ਇਹਦੇ ਵਿੱਚ ਜ਼ਰੂਰ। ਔਰ ਇਹ ਚੀਜ਼ ਆਪਾਂ ਐਰਕੀ ਜਦੋਂ FMCSA ਨਾਲ ਮੁਲਾਕਾਤ ਹੋਈ ਆ, ਉਹਨਾਂ ਨੂੰ ਇਹ ਗੱਲ ਦੱਸੀ ਆ ਕਿ ਇਹ ਜਿਹੜਾ ਇਸ਼ੂਜ਼ ਹੈਗੇ ਆ, ਬਹੁਤ ਵੱਡੇ ਇਸ਼ੂਜ਼ ਹੈਗੇ ਆ ਕਿ ਜਿਹੜੇ ਮੈਨੂਫੈਕਚਰਰਸ ਹੈਗੇ ਆ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਪਹਿਲਾਂ ਮਤਲਬ ਕਿ ਚੈੱਕ ਨਹੀਂ ਕੀਤਾ ਜਾਂ ਪੂਰੀ ਤਰੀਕੇ ਦੇ ਨਾਲ ਇਹਨਾਂ ਨੂੰ ਟੈਸਟ ਨਹੀਂ ਕੀਤਾ, ਔਰ ਪਬਲਿਕ ਦੇ ਪੈਸੇ ਦੇ ਉੱਤੇ ਪਬਲਿਕ ਦੇ ਨਾਲ ਉਹਨਾਂ ਨੂੰ ਵੇਚ ਕੇ ਇਹਨੂੰ ਟੈਸਟ ਕੀਤਾ ਗਿਆ ਕਿ ਜਿਹੜੇ 12, 13, 14 ਦੇ ਟਰੱਕ ਹੈਗੇ ਆ ਉਹ ਬਹੁਤ ਜ਼ਿਆਦਾ ਡੈਪਥ ਦੇ ਵਿੱਚ ਤੰਗ ਕਰਦੇ ਹੈਗੇ ਆ। ਔਰ ਇੱਥੋਂ ਤੱਕ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਕਿ ਜਿਹੜੇ ਇਹ ਟਰੱਕ ਹੈਗੇ ਆ, ਪਹਿਲਾਂ ਜਿਹੜੇ ਟਰੱਕ ਸੀਗੇ ਇਸ ਤੋਂ ਪਹਿਲਾਂ ਡੈਪਥ ਤੋਂ ਪਹਿਲਾਂ, ਉਹਨਾਂ ਟਰੱਕਾਂ ਨੂੰ ਕਦੀ ਐਕਸੀਡੈਂਟ ਹੁੰਦਾ ਸੀ, ਕਦੀ ਅੱਗ ਨਹੀਂ ਸੀ ਪੈਂਦੀ ਹੁੰਦੀ। ਤੇ ਇਹ ਜਿਹੜੇ ਟਰੱਕ ਹੈਗੇ ਆ ਇਹਨਾਂ ਨੂੰ, ਕਿਉਂਕਿ ਜਿਹੜਾ ਡੈਪ ਹੈਗਾ ਆ ਉਹ 1000 ਡਿਗਰੀ ਦੇ ਉੱਤੇ ਬਰਨ ਹੁੰਦਾ ਹੈ ਥੱਲੇ ਟਰੱਕ ਦੇ। ਸੋ ਬੇਸਿਕਲੀ ਜਦੋਂ ਕੋਈ ਵੀ ਹੁਣ ਮੇਰੀ ਗੱਲ ਆਪਣੇ ਜਿਹੜੇ UTA ਆਪਣੀ ਯੂਨਾਈਟਿਡ ਟਰੱਕ ਐਸੋਸੀਏਸ਼ਨ ਹੈਗੀ ਆ ਵੈਂਕੂਵਰ ਤੋਂ, ਉਹਨਾਂ ਨਾਲ ਵੀ ਇਸ ਮਸਲੇ ਤੇ ਸਾਡੀ ਗੱਲ ਹੋਈ ਸੀਗੀ ਤੇ ਉਹਨਾਂ ਨੇ ਵੀ ਉਧਰੋਂ ਆਪਣਾ ਆਰੰਭਿਆ ਆ ਕੰਮ। ਤੇ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਇੱਕ ਲੇਟਲੀ ਚੱਲਦੇ ਟਰੱਕ 'ਚ ਅੱਗ ਲੱਗ ਗਈ ਇਹਦੇ ਥੱਲੇ, ਹਨਾ ਬਈ ਐਕਸੀਡੈਂਟ ਵੀ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ ਚੱਲਦੇ ਟਰੱਕ 'ਚ। ਸੋ ਇਸ ਚੀਜ਼ ਨੂੰ ਅਸੀਂ ਖੁਦ ਆਪ ਇਸ ਚੀਜ਼ ਦੇ ਉੱਤੇ ਹੈਗੇ ਆ ਕਿ ਇਸ ਚੀਜ਼ ਨੂੰ ਜਿੰਨਾ ਵੱਧ ਤੋਂ ਵੱਧ ਉਹਨਾਂ ਦੇ ਕੋਲ ਚੁੱਕਿਆ ਜਾਵੇ, ਵੱਧ ਤੋਂ ਵੱਧ ਗੱਲ ਕੀਤੀ ਜਾਵੇ ਤੇ ਤਾਂ ਕਿ ਉਹਨਾਂ ਦੇ ਧਿਆਨ 'ਚ ਲਿਆਂਦੀ ਜਾ ਸਕੇ ਕਿ ਇਹ ਚੀਜ਼, ਇਹ ਇਸ਼ੂ ਜਿਹੜਾ ਹੈਗਾ, ਸੋ ਮੈਨੂਫੈਕਚਰਰ ਤੇ ਜ਼ੋਰ ਪਾਇਆ ਜਾ ਸਕੇ ਈਦਰ ਉਹਨੂੰ ਪ੍ਰੋਪਰਲੀ ਕਰਨ ਨੂੰ ਜਾਂ ਉਹਨੂੰ ਹਟਾਉਣ ਨੂੰ। ਸੋ ਇਹ ਮੁੱਦਾ ਭਾਜੀ ਅਸੀਂ ਮਤਲਬ ਕਿ ਹਮੇਸ਼ਾ ਤੋਂ ਸਾਡੇ ਨਾਲ ਰਹਿੰਦਾ ਹੈ, ਜਦੋਂ ਅਸੀਂ ਕਿਤੇ ਵੀ ਮਿਲਦੇ ਹਾਂ, ਗੱਲ ਕਰਦੇ ਹਾਂ, ਇਹ ਚੁੱਕੀ ਦਾ ਜ਼ਰੂਰ ਆ, ਪਰ ਇਹਦੇ ਉੱਤੇ ਕੰਮ ਕਦੋਂ ਹੋਊਗਾ ਜਾਂ ਕਿੱਦਾਂ ਹੋਊਗਾ ਇਹ ਬਹੁਤ ਕਹਿਣਾ ਮੁਸ਼ਕਲ ਹੈਗਾ। ਪਰ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕਰੀ ਆ ਕਿ ਉਹਨਾਂ ਦੇ ਧਿਆਨ ਦੇ ਵਿੱਚ ਜਿਹੜੀ ਗੱਲ ਆ ਜ਼ਰੂਰ ਲੈ ਕੇ ਆਈ ਦੀ ਹਰ ਵਾਰੀ। ਔਰ ਖਾਸ ਕਰਕੇ ਪਿਛਲੀ ਮੁਲਾਕਾਤ ਜਿਹੜੀ ਮੇਰੀ 50 ਮਿੰਟ ਦੀ 1 ਘੰਟੇ ਦੀ ਹੋਈ ਸੀ, ਇਹਦੇ ਵਿੱਚ ਜਿਹੜਾ ਕਿ ਫਾਇਰ ਜਿਹੜੀ ਫੜਦੇ ਆ ਟਰੱਕ, ਉਹਦੇ ਬਾਰੇ 'ਚ ਗੱਲ ਕੀਤੀ ਗਈ ਸੀ ਕਿ ਉਹਨੂੰ ਚੈੱਕ ਕੀਤਾ ਜਾਣਾ ਚਾਹੀਦਾ। ਜੀ ਜੀ ਥੈਂਕ ਯੂ ਰਮਨ ਜੀ। ਸਾਡੇ ਸਰੋਤੇ ਆ ਉਹ ਫੇਸਬੁੱਕ ਤੋਂ ਗੋਲਡੀ ਸਿੰਘ, ਉਹ ਕਹਿੰਦੇ ਵੀ ਬਹੁਤ ਸਾਰੇ ਸ਼ਹਿਰਾਂ 'ਚ ਆਪਾਂ ਵੀ ਦੇਖਿਆ ਜਿਹੜੇ ਟਰੱਕਿੰਗ ਪਾਰਕਿੰਗ ਲੋਟ ਆ, ਹਨਾ, ਉਹਨਾਂ ਨੂੰ ਸ਼ਹਿਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਤੇ ਹੁਣ ਕਹਿੰਦੇ ਵੀ ਲੋਕ $600 ਤੱਕ ਚਾਰਜ ਕਰਦੇ ਆ। ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੈ ਟਰੱਕ ਪਾਰਕਿੰਗ ਦੇ ਲਈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਅਗੇਨ ਜਿਹੜੀ ਪਾਰਕਿੰਗ ਹੈਗੀ ਆ, ਜਿਹੜੀ ਪਾਰਕਿੰਗ ਇਸ਼ੂ ਆ, ਜਿਹੜੇ ਵੱਡੇ ਸ਼ਹਿਰ ਹੈਗੇ ਆ ਜਿੱਥੇ ਕਿ ਵੱਡਿਆਂ ਸ਼ਹਿਰਾਂ ਦੇ ਵਿੱਚ ਪਾਰਕਿੰਗ ਦੀ ਬਹੁਤ ਪ੍ਰੋਬਲਮ ਹੈਗੀ ਆ, ਠੀਕ ਹੈ ਨਾ। ਮੈਨੂੰ ਪਤਾ ਹੈ ਕਿ ਜਿਹੜੇ LA ਵਰਗੇ ਸ਼ਹਿਰ ਹੈਗੇ ਆ, ਬੇ ਏਰੀਏ ਵਰਗੇ ਸ਼ਹਿਰ ਹੈਗੇ ਆ, ਉੱਥੇ ਪਾਰਕਿੰਗ ਦੇ ਲਈ ਬਹੁਤ ਜ਼ਿਆਦਾ ਜਿਹੜੇ ਆ ਉਹ ਮਤਲਬ ਕਿ ਐਕਸਪੈਂਸ ਹੋਇਆ ਪਿਆ। $600, $700, $800 ਤੱਕ ਵੀ ਸੁਣਿਆ ਹੈ ਕਿ ਲੋਕੀ ਦੇ ਰਹੇ ਆ। ਤੇ ਇਸ ਚੀਜ਼ ਨੂੰ ਡੈਫੀਨੇਟਲੀ ਦੇਖੋ, ਇਹ ਲੋਕਲ ਹੈਗੀ ਆ, ਡਿਮਾਂਡ ਐਂਡ ਸਪਲਾਈ ਹੈਗੀ ਆ। ਜੇ ਹੁਣ ਅਸੀਂ ਫ੍ਰਿਜ਼ਨੋ ਦੀ ਗੱਲ ਕਰੀਏ, ਸਾਡੇ ਫ੍ਰਿਜ਼ਨੋ ਦੇ ਵਿੱਚ 150, 250, 200 ਇਹਦੇ ਤਕਰੀਬਨ ਇੱਥੇ ਇੱਕ ਪਾਰਕਿੰਗ ਮਿਲਦੀ ਹੈਗੀ ਆ। ਜੇ ਕੋਈ ਪੱਕੀ ਆ ਉਹ ਮਹਿੰਗੀ ਆ, ਜੇ ਕੋਈ ਕੱਚੀ ਆ ਥੋੜ੍ਹੀ ਸਸਤੀ ਆ। ਤੇ ਜਿਹੜੇ ਸ਼ਹਿਰ ਵਾਲੇ ਏਰੀਏ ਹੈਗੇ ਆ ਉਹਨਾਂ ਦੇ ਵਿੱਚ ਸਪਲਾਈ ਐਂਡ ਡਿਮਾਂਡ ਹੈ ਭਾਜੀ, ਇਸ ਕਰਕੇ ਜਿਹੜਾ ਡੈਫੀਨੇਟਲੀ ਉਹਦਾ ਔਖਾ ਆ। ਮਤਲਬ ਕਿ ਇਹਨੂੰ ਆਪਾਂ ਤਾਂ ਨਹੀਂ ਕੁਛ, ਕਿਉਂਕਿ ਪ੍ਰਾਈਵੇਟ ਬਿਜ਼ਨਸ ਹੈਗਾ ਆ। ਪ੍ਰਾਈਵੇਟ ਬਿਜ਼ਨਸ ਦੇ ਵਿੱਚ ਆਪਾਂ ਕੋਈ ਮਤਲਬ ਕਿ ਇੱਦਾਂ ਦੀ ਚੀਜ਼ ਨਹੀਂ ਕਰ ਸਕਦੇ, ਪਰ ਡੈਫੀਨੇਟਲੀ ਇਹ ਸਪਲਾਈ ਐਂਡ ਡਿਮਾਂਡ ਹੈ। ਨਹੀਂ, ਉਹ ਤਾਂ ਚਲੋ ਆਪਾਂ ਮੰਨ ਗਏ ਸਪਲਾਈ ਐਂਡ ਡਿਮਾਂਡ ਦੀ ਆ ਵੀ ਚਲੋ ਪ੍ਰਾਈਸ ਉਹ ਆਪਣੇ ਹਿਸਾਬ ਦੇ ਨਾਲ ਰੱਖ ਸਕਦੇ ਆ, ਪਰ ਸਿਟੀਜ਼ ਦੇ ਵਿੱਚੋਂ ਜਿਹੜਾ ਪਾਰਕਿੰਗ ਨੂੰ ਬਾਹਰ ਕੱਢੇ ਜਾਣਾ ਉਹ ਕਿੰਨਾ ਕੁ ਜਿਹੜਾ ਜਾਇਜ਼ ਹੈਗਾ ਆ? ਹੁਣ ਪਹਿਲੋਂ ਵੀ ਲੱਗਦੇ ਹੁੰਦੇ ਸੀ ਟਰੱਕ ਤੇ ਹੁਣ ਕਹਿੰਦੇ ਆ ਵੀ ਤੁਸੀਂ ਸ਼ਹਿਰਾਂ ਦੇ ਵਿੱਚ ਨਹੀਂ ਲਾ ਸਕਦੇ। ਸੋ ਇਹ ਇੱਕ ਜ਼ਰੂਰ ਓਬਵੀਅਸਲੀ ਟਰੱਕਿੰਗ ਵਾਲੇ ਤਾਂ ਹਰ ਇੱਕ ਪਾਸੇ ਹੀ ਆ, ਉਹਨਾਂ ਦੇ ਲਈ ਤਾਂ ਫਿਰ ਮੁਸ਼ਕਲ ਜਿਹੜੀ ਉਹ ਬਣ ਰਹੀ ਹੈ। ਨਹੀਂ, ਡੈਫੀਨੇਟਲੀ ਰਾਜਨ, ਇਹਦੇ ਵਿੱਚ ਰੀਸੈਂਟਲੀ ਪ੍ਰੋਬਲਮ ਆਈ ਸੀਗੀ ਆਪਣੀ ਯੂਬਾ ਸਿਟੀ ਵੀ ਇਹ ਇਸ਼ੂ ਆਇਆ ਸੀਗਾ ਪਾਰਕਿੰਗ ਦਾ ਬਹੁਤ ਵੱਡਾ। ਔਰ ਉੱਥੋਂ ਦੇ ਜਿਹੜੇ ਸਿਟੀ ਵਾਲੇ ਸੀਗੇ ਉਹਨਾਂ ਨੇ ਕਾਫੀ ਜਿਹੜਾ ਜੰਗਜੋਤ ਇਸ ਪਾਰਕਿੰਗ ਤੇ ਹੋਇਆ ਸੀਗਾ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਉਦੋਂ ਵੀ ਗੱਲ ਹੋਈ ਸੀਗੀ। ਤੇ ਜ਼ਿਆਦੀ ਇਸ਼ੂ ਜਿਹੜੇ ਇੱਥੋਂ ਇੱਦਾਂ ਦੇ ਇਸ਼ੂਜ਼ ਹੈਗੇ ਆ, ਉੱਥੇ ਜਿਹੜੀਆਂ ਸਿਟੀ ਦੀਆਂ ਮੀਟਿੰਗਸ ਹੁੰਦੀਆਂ, ਸਿਟੀ ਦੀਆਂ ਜਿਹੜੀਆਂ ਹੀਅਰਿੰਗਸ ਹੁੰਦੀਆਂ,
ਸਿਟੀ ਲੈਵਲ ਤੇ ਅਪਰੋਚ ਕਰਨੀ ਪੈਣੀ ਆ, ਸਿਟੀ ਲੈਵਲ ਤੇ ਤੁਹਾਨੂੰ ਫਾਈਟ ਕਰਨੀ ਪੈਣੀ ਆ। ਯੂਬਾ ਸਿਟੀ ਵਾਲਿਆਂ ਨੇ ਵੀ ਬੜੀ ਟਫ ਫਾਈਟ ਉੱਥੇ ਕੀਤੀ ਹੈਗੀ ਆ, ਉੱਥੇ ਕੰਮ ਕੀਤਾ ਹੈਗਾ। ਸੋ ਇਹ ਜਿਹੜੀ ਚੀਜ਼ ਆ, ਜਿਹੜਾ ਤੁਹਾਡਾ ਖਾਸ ਸਵਾਲ ਆ, ਇਹਦੇ ਲਈ ਮੈਂ ਇਹ ਕਹਿਣਾ ਕਿ ਤੁਹਾਨੂੰ ਲੋਕਲ ਜਿਹੜੀ ਜੁਰਿਸਡਿਕਸ਼ਨ ਹੈਗੀ ਆ, ਜਿੱਥੇ ਦੀ ਤੁਸੀਂ ਸਿਟੀ ਹੈਗੀ ਆ, ਉੱਥੇ ਦੀਆਂ ਸਿਟੀ ਮੀਟਿੰਗਸ, ਉੱਥੋਂ ਦੇ ਜਿਹੜੇ ਕਾਉਂਸਲ ਪੀਪਲ ਹੈਗੇ ਆ, ਉਹਨਾਂ ਦੇ ਨਾਲ ਮਿਲ ਬੈਠ ਕੇ, ਉਹਨਾਂ ਦੇ ਨਾਲ ਗੱਲ ਕਰਕੇ ਤੁਹਾਨੂੰ ਇਹ ਮਸਲਾ ਜਿਹੜਾ ਹੱਲ ਕਰਨਾ ਪੈਣਾ। ਇਸੇ ਕਰਕੇ ਆਪਾਂ ਹਰ ਵਾਰੀ ਕਹਿੰਦੇ ਆ ਕਿ ਆਪਣੀ ਲੋਕਲ ਪੋਲੀਟਿਕਸ ਦੇ ਵਿੱਚ ਇਨਵੋਲਵ ਹੋਣਾ ਸ਼ੁਰੂ ਕਰੋ, ਆਪਣੀ ਲੋਕਲ ਜਿਹੜੀ ਕਮਿਊਨਿਟੀ ਆ ਉਹਦੇ ਵਿੱਚ ਇਨਵੋਲਵ ਹੋਣਾ ਸ਼ੁਰੂ ਕਰੋ, ਤਾਂ ਕਿ ਤੁਹਾਨੂੰ ਜਿਹੜੀਆਂ ਸਮੱਸਿਆ ਜਿਹੜੀਆਂ ਇੱਦਾਂ ਦੀਆਂ ਸਮੱਸਿਆ ਉਹ ਲੋਕਲ ਪੋਲੀਟਿਕਸ ਜਾਂ ਲੋਕਲ ਜਿਹੜੀ ਹੈਗੀ ਆ ਉੱਥੇ ਹੀ ਹੱਲ ਹੋਣੀਆਂ। ਇਹ ਕਿਸੇ ਬਾਹਰ ਕਿਸੇ ਨੇ ਨਹੀਂ ਹੱਲ ਕਰਨੀਆਂ ਦੂਜੇ ਪਾਸੇ। ਜੀ, ਸੋ ਬਿਲਕੁਲ ਇਹ ਕਈ ਸ਼ਹਿਰਾਂ ਦੇ ਵਿੱਚ ਪ੍ਰੋਬਲਮ ਆ। ਯੂਬਾ ਸਿਟੀ ਜਿਸ ਤੁਸੀਂ ਦੱਸਿਆ, ਪਿਛਲੀ ਵਾਰੀ ਉਹ ਸਤਨਾਮ ਸਿੰਘ ਬਹੁਤ ਰੌਲਾ ਪਾਉਂਦੇ ਸੀ ਵੀ ਭਾਈ ਆਓ ਆਓ ਇਕੱਠੇ ਹੋ, ਆਪਾਂ ਇਕੱਠੇ ਨਹੀਂ ਹੁੰਦੇ ਤੇ ਫਿਰ ਮੁੜ ਕੇ ਜਦੋਂ ਰੂਲ ਲੱਗ ਜਾਂਦਾ ਫਿਰ ਸਾਰੇ ਆਪਾਂ ਰੌਲਾ ਪਾਉਂਦੇ ਹੈਗੇ ਆ। ਜੀ ਜੀ, ਆਪਣੇ ਨਾਲ ਅਗਲੇ ਕਾਲਰ ਨੇ ਸੁਲੱਖਣ ਸਿੰਘ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਵੀ ਆਪਣੇ ਘਟਨਾ ਇੱਕ ਦੱਸਣੀ। ਮੇਰੇ ਵੀ ਇੱਕ ਮਿੱਤਰ ਦਾ ਟਰੱਕ ਥੋੜਾ ਚਿਰ ਪਹਿਲਾਂ ਐਰੀਜ਼ੋਨਾ ਦੇ ਵਿੱਚ ਪੰਪ ਤੇ ਫਿਊਲ ਪਵਾ ਰਿਹਾ ਸੀ, ਤੇ ਜਦੋਂ ਉਹਨੇ ਫਿਊਲ ਦਾ ਡਨ ਹੋ ਗਿਆ ਨਾ, ਤੇ ਉਹਦਾ ਡੈਫ ਵਾਲਾ ਪਾਰਟ ਆ ਉਹ ਉੱਥੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਤੇ ਜਦੋਂ ਦੇਖਿਆ ਉਹਨੇ ਅੱਗ ਫੜ ਲਈ, ਤੇ ਉਹਨਾਂ ਨੇ ਜਿਹੜੀਆਂ ਵਿੰਡਸ਼ੀਲਡ ਕਲੀਨ ਕਰਨ ਵਾਲੀਆਂ ਬਾਲਟੀਆਂ ਹੋਣੀਆਂ ਬੰਦਿਆਂ ਦੇ ਨਾਲ ਹੋ ਕੇ ਵੀ ਉਹ ਅੱਗ ਜਿਹੜੀ ਪੰਪਾਂ ਦੇ ਅੰਦਰ ਬੁਝਾਈ ਉਹਦੀ। ਤੇ ਉਹ ਫਿਰ ਟੋ ਕਰਕੇ ਲੈ, ਕਹਿਣ ਤੋਂ ਭਾਵ ਆ ਜਿੱਦਾਂ ਭਾਜੀ ਹੁਣ ਦੱਸਦੀ ਆ ਵੀ ਡੈਫ ਦੇ ਅੰਦਰ ਹੀਟ ਬਹੁਤ ਜ਼ਿਆਦਾ ਹੁੰਦੀ ਹੈ ਨਾ, ਤੇ ਬਿਨਾਂ ਹੀ ਵਜੋਂ ਉਹ ਟਰੱਕ ਜਿਹੜੇ ਨੂੰ ਅੱਗ ਲੱਗ ਚੱਲੀ ਸੀ, ਤੇ ਫਿਰ ਉਹ ਬੰਦਾ ਟੋ ਕਰਾ ਕੇ ਲੈ ਕੇ ਆਇਆ। ਤੇ ਮੇਰਾ ਖੁਦ ਦਾ ਟਰੱਕ ਹੁਣ 2 ਹਫ਼ਤੇ ਸ਼ੌਪ ਤੇ ਰਿਹਾ ਹੈਗਾ ਆ, ਸਿਰਫ ਡੈਫ ਦੇ ਕਰਕੇ। ਮੈਂ ਲੋਡ ਐਰੀਜ਼ੋਨਾ ਨੂੰ ਲੈ ਕੇ ਆ ਰਿਹਾ ਸੀ, ਚੱਕਿਆ ਹੋਇਆ ਲੋਡ ਵੀ ਜਿਹੜਾ ਮੇਰਾ ਉਹ ਖਰਾਬ ਹੋਇਆ, ਤੇ 2 ਹਫ਼ਤੇ ਹੁਣ ਜਿਹੜਾ ਆ ਉਹ ਸ਼ੌਪ ਦੇ ਉੱਤੇ ਖੜਾ ਕੇ ਤੇ $5000 ਲੈ ਕੇ ਮਤਲਬ ਬਿਨਾਂ ਵਜ੍ਹਾ ਤੋਂ ਜਿਹੜਾ ਉਹ ਆਇਆ ਹੈਗਾ। ਵਾਕਈ ਜਿਹੜੇ ਡੈਫ ਵਾਲੇ ਆ ਨਾ ਵੀ ਇਹ ਬਹੁਤ ਪ੍ਰੋਬਲਮ ਦੇ ਰਹੇ ਹੈਗੇ ਆ ਜਿਹੜੇ ਹੈਗੇ ਡਰਾਈਵਰਾਂ ਨੂੰ। ਇੰਨੀ ਗੱਲ ਕਰਨੀ, ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਸਹੀ ਗੱਲ ਹੈ। ਜਿਹੜੇ ਰਾਜਕਰਨ ਜਿਹੜੇ 10, 11, 12, 13 ਜਾਂ 14 ਇੱਥੋਂ ਤੱਕ 10, 11, 12, 13 ਵਾਲੇ ਟਰੱਕ ਆਏ, ਉਹ ਕਾਫੀ ਜ਼ਿਆਦਾ ਇਸ਼ੂ ਆ। ਹੁਣ ਵੀ ਲੇਟਲੀ ਬਹੁਤ ਹੈਗਾ। ਹੁਣ ਸੈਂਸਰ ਦੇ ਬਹੁਤ ਇਸ਼ੂ ਹੈਗੇ ਆ, ਜਿਹੜੇ ਹੁਣ ਲੇਟਲੀ ਟਰੱਕ ਆਏ ਉਹਨਾਂ 'ਚ ਸੈਂਸਰ ਇਸ਼ੂਜ਼ ਬਹੁਤ ਜ਼ਿਆਦਾ ਆ। ਜੀ, ਇਹ ਤਾਂ ਲੱਗਦਾ ਹੈ ਜੀ ਅੱਜ ਕੱਲ੍ਹ ਨੋਰਮ ਬਣ ਗਿਆ ਆ। ਇੱਕ ਰਮਨ ਜੀ ਤੇ ਹਰਜੋਤ ਜੀ ਗੱਲ ਕਹੀ ਜਾਂਦੀ ਹੁੰਦੀ ਸੀ, ਜਦੋਂ ਪਹਿਲੋਂ ਡਿਜ਼ਾਈਨ ਕੀਤੇ ਜਾਂਦੇ ਸੀਗੇ ਥਿੰਗਸ ਜਿਹੜੀਆਂ ਲਾਸਟ ਕਰਦੀਆਂ ਸੀ, ਸੋ ਦੇ ਕੈਨ ਲਾਸਟ ਲੌਂਗ। ਹੁਣ ਉਹ ਡਿਜ਼ਾਈਨ ਹੁੰਦੀਆਂ ਟੂ ਫੇਲ, ਵੀ ਇੰਨੇ ਸਾਲਾਂ ਬਾਅਦ ਉਹ ਫੇਲ ਹੋ ਜਾਣ ਤਾਂ ਜੋ ਸਾਡੇ ਪਾਰਟ ਤੇ ਸਪਲਾਈ ਵਾਲਾ ਕੰਮ ਆ ਨਾ ਉਹ ਜਿਹੜਾ ਉਹ ਚੱਲਦਾ ਰਹੇ। ਹੁਣ ਅੱਗੇ ਹੁੰਦਾ ਸੀ ਲਾਈਫ ਟਾਈਮ ਵਾਰੰਟੀ, ਤੇ ਹੁਣ ਹੁੰਦੀ ਆ ਵੀ 1 ਈਅਰ ਲਿਮਿਟਿਡ ਵਾਰੰਟੀ। ਸੋ ਇਹ ਚੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਫਰਕ ਪੈ ਗਿਆ। ਜਿੱਦਾਂ ਤੁਸੀਂ ਕਹਿ ਰਹੇ ਆ ਵੀ ਪ੍ਰੋਬਲਮਸ ਇੰਨੀਆਂ ਜ਼ਿਆਦਾ ਆ ਰਹੀਆਂ ਆ, ਸੋ ਇਹਦੇ ਵਿੱਚ ਇੱਕ ਇਹ ਵੀ ਕਾਰਨ ਬਣਦਾ ਜਾ ਰਿਹਾ ਹੈਗਾ ਆ। ਅਗਲੇ ਆਪਣੇ ਕਾਲਰ ਨੇ ਸੁਖਪਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਜੀ ਵੀਰ ਜੀ, ਬਸ ਮੇਰਾ ਇੱਕ ਕੁਐਸਚਨ ਹੈ ਜੀ, ਜਿਸ ਤਰ੍ਹਾਂ ਕਿ ਹੁਣ ਟਰੱਕਿੰਗ ਲਾਈਨ ਤੇ ਤੁਹਾਨੂੰ ਪਤਾ ਹੀ ਹੈ ਕਿ ਲੋਡਾਂ ਦੇ ਕਾਫੀ ਰੇਟ ਉੱਪਰ ਥੱਲੇ ਚੱਲ ਰਹੇ ਨੇ। ਕਿਆ ਇਹਨਾਂ ਦਾ ਇੱਕ ਰੇਟ ਨਹੀਂ ਫਿਕਸ ਹੋ ਸਕਦਾ, ਜਿੱਦਾਂ ਆਪਾਂ ਰਿਕੁਐਸਟ ਕਰੀ, ਜਿੱਦਾਂ ਹੂਬਰ ਦਾ ਕਹਿ ਲਓ, ਟੈਕਸੀਆਂ ਦਾ ਕਹਿ ਲਓ, ਕਿ 1 ਮਾਈਲ ਦੇ ਹਿਸਾਬ ਨਾਲ, ਕਿਉਂਕਿ ਹਰ ਜਗ੍ਹਾ ਵੱਧਦੇ ਘੱਟਦੇ ਨੇ। ਦੂਸਰਾ, ਅੱਜ ਦੀ ਡੇਟ 'ਚ ਜਿੱਦਾਂ ਆਪਣੇ ਪੰਜਾਬੀ ਟਰੱਕ ਦਾ ਬੂਮ ਆਇਆ, ਤੇ ਬਹੁਤ ਲੋਕਾਂ ਨੇ ਐਡਵਾਂਸ ਬੁੱਕ ਕਰਾ ਕੇ ਟਰੱਕ ਸਿੱਟ ਦਿੱਤੇ, ਤੇ ਤੁਹਾਨੂੰ ਪਤਾ ਹੀ ਹੈ ਕਿ 2013 ਦੇ ਵੀ ਟਰੱਕ ਨਹੀਂ ਮਿਲਦੇ, ਤੇ ਹੁਣ ਰੇਟ ਘਟਦੇ ਆ, ਤੇ ਲੋਕਾਂ ਨੇ ਟਰੱਕ ਛੱਡ ਕੇ ਭੱਜਣਾ ਵੀ ਬਹੁਤ ਛੇਤੀ ਆ। ਕਿਆ ਇਸ ਚੀਜ਼ ਦਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਲਾਜ ਹੋ ਸਕਦਾ ਹੈ, ਤਾਂ ਕਿ ਟਰੱਕਿੰਗ ਜਿਹੜੀ ਐਕਸਟਰਾ ਬੁਕਿੰਗ ਹੋਈ ਪਈ ਆ ਉਹਦੇ ਪ੍ਰਤੀ ਕੁਛ? ਥੈਂਕ ਯੂ ਜੀ। ਦੇਖੋ ਜੀ, ਜਿਹੜੇ ਤਾਂ ਰੇਟ ਫਿਕਸ ਕਰਨ ਦੀ ਗੱਲ ਹੈਗੀ ਉਹ ਨਹੀਂ ਹੋ ਸਕਦੀ। ਉਹ ਤਾਂ ਆਪਾਂ ਐਵੇਂ ਮਤਲਬ ਕਿ ਗੱਲ ਕਰਨ ਨੂੰ ਚੰਗੀ ਲੱਗਦੀ ਹੈ, ਪਰ ਆਪਾਂ ਐਵੇਂ ਮੈਂ ਮਤਲਬ ਕਿ ਫੇਕ ਜਿਹੜਾ ਦਿਲਾਸਾ ਨਹੀਂ ਦੇ ਸਕਦਾ ਤੁਹਾਨੂੰ ਕਿ ਉੱਦਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਕਿਉਂਕਿ ਉੱਦਾਂ ਦੀ ਚੀਜ਼ ਨਹੀਂ ਹੈਗੀ। ਇਹ ਅਮਰੀਕਾ ਹੈਗਾ, ਠੀਕ ਹੈ ਨਾ। ਔਰ ਮੈਂ ਹੱਥ ਜੋੜ ਕੇ ਕਹਿਣਾ ਸਾਰਿਆਂ ਨੂੰ, ਪਲੀਜ਼ ਆਪਣੇ ਆਪ ਨੂੰ ਇਸ ਚੀਜ਼ 'ਚ ਨਾ ਬੰਨੋ। ਅਸੀਂ ਕਿੰਨਾ ਰੌਲਾ ਪਾਉਂਦੇ ਪੰਜਾਬ 'ਚ ਕਿ ਸਾਡੀ ਖੇਤੀ ਦਾ, ਸਾਡੀ ਕਿਰਤ ਦਾ ਮੁੱਲ ਜਿਹੜਾ ਉਹ ਗੌਰਮੈਂਟ ਪਾਉਂਦੀ ਹੈ, ਤੇ ਅਸੀਂ ਉਸ ਮੁੱਲ ਦੇ ਨਾਲ ਖੁਸ਼ ਨਹੀਂ ਹੁੰਦੇ। ਅਸੀਂ ਨਾ ਬੰਨੀਏ ਆਪਣੇ ਆਪ ਨੂੰ। ਇਹ ਜਿਹੜੀ ਟਰੱਕਿੰਗ ਹੈਗੀ ਆ ਨਾ, ਟਰੱਕਿੰਗ ਨੂੰ ਸਮਝੋ, ਟਰੱਕਿੰਗ ਨੂੰ ਸਮਝ ਕੇ ਇਹਦੇ ਵਿੱਚ ਤਾਂ ਐਂਟਰ ਕਰੋ। ਟਰੱਕਿੰਗ ਨੂੰ ਮਤਲਬ ਕਿ ਜਿੱਦਾਂ ਕੋਈ ਐਂਟਰ ਕਰ ਰਿਹਾ ਆ ਉਹਦੇ ਹਿਸਾਬ ਦੇ ਨਾਲ ਨਾ ਐਂਟਰ ਕਰੋ। ਟਰੱਕਿੰਗ ਨੂੰ ਸਮਝੋ ਐਜ਼ ਅ ਬਿਜ਼ਨਸ, ਇਹਨੂੰ ਲਰਨ ਕਰੋ, ਫਿਰ ਇਹਦੇ ਵਿੱਚ ਐਂਟਰ ਹੋ। ਔਰ ਸਪੀਡ ਜਿਹੜੀ ਵਧਣ ਦੀ ਆ ਉਹਨੂੰ ਕੰਟਰੋਲ ਕਰਕੇ ਰੱਖੋ, ਉਹਨੂੰ ਹਿਸਾਬ ਨਾਲ ਚੱਲੋ। ਸੋ ਇਹਦੇ ਵਿੱਚ ਜਿਹੜੇ ਰੇਟਸ ਦੀ ਗੱਲ ਹੈਗੀ ਆ, ਰੇਟਸ ਜਿਹੜੇ ਆ ਉਹ ਹਰ ਇੱਕ ਬੰਦੇ ਨੂੰ ਸਮਝ ਚਾਹੀਦੀ ਆ ਕਿ ਇਹ ਅਮਰੀਕਾ ਹੈਗਾ ਆ। ਇਹਦੇ ਵਿੱਚ ਆਪਾਂ ਰੇਟ ਫਿਕਸਿੰਗ ਨਹੀਂ ਕਰ ਸਕਦੇ ਹੈਗੇ। ਔਰ ਰੇਟ ਫਿਕਸਿੰਗ ਮੈਂ ਚਾਹੁੰਦਾ ਵੀ ਨਹੀਂ ਰੇਟ ਫਿਕਸਿੰਗ ਹੋਵੇ, ਕਿਉਂਕਿ ਪ੍ਰੋਬਲਮ ਆਉਂਦੀ ਆ
ਕਿ ਜਿੱਥੇ ਤੁਸੀਂ ਰੇਟ ਫਿਕਸਿੰਗ ਕਰਤੀ ਮੁੜ ਕੇ ਤੁਸੀਂ ਸਟਕ ਆ। ਹੁਣ ਤੁਸੀਂ ਊਬਰ ਦੀ ਗੱਲ ਕੀਤੀ ਆ, ਊਬਰ ਆਪਣੀ ਮਰਜ਼ੀ ਨਾਲ ਜਿੰਨੇ ਦਿੰਦੀ ਆ ਪੈਸੇ ਦਿੰਦੀ ਆ, ਉਹਦੇ ਚ ਡਰਾਈਵਰ ਦੀ ਕੋਈ ਮਰਜ਼ੀ ਨਹੀਂ। ਕੱਲ ਨੂੰ ਤੁਸੀਂ ਓਦਾਂ ਕੰਮ ਕਰ ਸਕਦੇ ਆ ਕਿ ਤੁਹਾਨੂੰ ਕਹਿ ਦਿੱਤਾ ਜਾਵੇ ਤੁਹਾਨੂੰ $56 ਦੇਣੇ ਆ, $76 ਦੇਣੇ ਆ, ਤੁਰੇ ਰਹੋ ਸਾਰਾ ਦਿਨ, ਤੁਸੀਂ ਨਹੀਂ ਕਰਨਾ। ਠੀਕ ਹੈ ਨਾ, ਫਿਰ ਆਪਣਾ ਇਹ ਰੌਲਾ ਪੈ ਜਾਣਾ ਕਿ ਆਪਾਂ ਨੂੰ ਇੱਥੇ ਗੁਲਾਮ ਬਣਾ ਲਿਆ, ਆਪਾਂ ਨੂੰ ਏਦਾਂ ਕਰ ਲਿਆ। ਇਹ ਚੀਜ਼ ਨੂੰ ਛੱਡੋ, ਆਪਾਂ ਆਜ਼ਾਦ ਦੇਸ਼ 'ਚ ਹੈਗੇ ਆ, ਆਜ਼ਾਦੀ ਹੈਗੀ ਆ। ਹਾਂ, ਇਹ ਕਹੀਦਾ ਕਿ ਸਮਝ ਕੇ ਪੜ੍ਹ ਕੇ ਹਰ ਇੱਕ ਚੀਜ਼ ਆਪਣੀ ਦੇਖ ਜਾਚ ਕੇ ਅੰਦਰ ਐਂਟਰ ਕਰੋ। ਜਦੋਂ ਹੁਣ ਬੰਦੇ ਬਿਨਾਂ ਇਸ ਚੀਜ਼ ਤੋਂ ਐਂਟਰ ਕਰ ਜਾਂਦੇ ਆ, ਫਿਰ ਆਬਵੀਅਸਲੀ ਉਹ ਪ੍ਰੋਬਲਮ ਸਾਰਿਆਂ ਲਈ ਕ੍ਰੀਏਟ ਹੁੰਦੀ ਆ। ਜੀ ਬਿਲਕੁਲ। ਊਬਰ ਲਿਫਟ ਦੀ ਤਾਂ ਦੱਸਦੇ ਆ ਵੀ ਪਿਛਲੇ ਜਿੱਦਣ ਨਿਊਯਾਰਕ ਦੇ ਵਿੱਚ ਅਟੈਕ ਹੋਇਆ ਸੀ, ਉਹਨਾਂ ਨੇ 10-10 ਮੀਲ ਦੇ ਉੱਤੇ $100 ਚਾਰਜ ਕੀਤਾ, ਜਿਹੜਾ ਕਿ $15-20 ਰੈਂਟ ਹੁੰਦਾ, ਫੇਅਰ ਹੁੰਦਾ ਆ। ਸੋ ਉਹ ਵੀ ਆਪਣੇ ਹਿਸਾਬ ਨਾਲ ਜਦੋਂ ਸਵੇਰੇ ਤੇ ਸ਼ਾਮ ਜਦੋਂ ਜ਼ਿਆਦਾ ਟ੍ਰੈਫਿਕ ਆ ਉਹ ਵਧਾ ਦਿੰਦੇ ਆ, ਤੇ ਦੁਪਹਿਰ ਨੂੰ ਪ੍ਰਾਈਸ ਉਹਨਾਂ ਦੀ ਘਟ ਜਾਂਦੀ ਆ। ਸੋ ਉਹ ਤਾਂ ਨਹੀਂ ਫਿਕਸ ਹੋਣਾ। ਇਹੀ ਆ ਵੀ ਸਾਰਿਆਂ ਨੂੰ ਲਰਨ ਕਰਨਾ ਪੈਣਾ ਵੀ ਆਪਣਾ ਕਿੱਥੇ ਜਿਹੜਾ ਆ ਤੁਹਾਨੂੰ ਫਾਇਦਾ ਹੋ ਸਕਦਾ ਹੈਗਾ ਆ। ਆਪਣੀ ਪ੍ਰੋਬਲਮ ਕੀ ਆ, ਸਾਡੇ ਸਾਰੇ ਪੰਜਾਬੀਆਂ ਦੀ, ਆਪਾਂ ਜਿਹੜੇ ਵੀ ਬਿਜ਼ਨਸ ਜਾਂਦੇ ਆ ਨਾ, ਆਪਾਂ ਉਹ ਬਿਜ਼ਨਸ ਨੂੰ ਸੋਚ ਕੇ ਪੜ੍ਹ ਕੇ ਨਹੀਂ ਜਾਂਦੇ, ਆਪਾਂ ਇੱਕ ਦੂਜੇ ਵੱਲ ਦੇਖ ਕੇ ਜਾਂਦੇ ਆ। ਭਾਈ ਹੁਣ ਗੈਸ ਸਟੇਸ਼ਨ ਲੈ ਲਿਆ, ਆਪਾਂ ਵੀ ਲੈ ਲਈਏ, ਹੁਣ ਸਾਬੇ ਲੈ ਲਿਆ, ਆਪਾਂ ਵੀ ਲੈ ਲਈਏ, ਹੁਣ ਦੋ ਟਰੱਕ ਲੈ ਲਏ, ਆਪਾਂ 4 ਲੈਣੇ ਆ। ਇਹ ਪ੍ਰੋਬਲਮ ਆ ਜੀ। ਆਪਣੇ ਬਿਲਕੁਲ ਜੀ। ਆਪਣੀ ਫੇਸਬੁੱਕ ਤੇ ਰਾਜਕਿਰਨ ਇੱਕ ਸਿੰਘ ਹੋਣਾ ਦਾ ਇੱਕ ਬਿਆਨ ਆਇਆ, ਮੈਨੂੰ ਪੜ੍ਹ ਕੇ ਵੀ ਹਾਸਾ ਆ ਰਿਹਾ ਕਿ ਮੇਰੇ ਟਿਕਟਾਂ ਮਿਲ ਗਈਆਂ 2 ਤੇ ਮੇਰੇ 3 ਪੁਆਇੰਟ ਹੋ ਗਿਆ ਤੇ ਮੈਂ ਲਾਇਸੈਂਸ ਕਿਤੇ ਹੋਰ ਚੇਂਜ ਨਾ ਕਰਾ ਲਵਾਂ। ਮੈਂ ਕਿਹਾ ਵੀ ਇਹ ਨਾ ਕਰੋ ਵੀ ਮੈਂ ਡਰਾਈਵਿੰਗ ਠੀਕ ਕਰਦੇ, ਪਰ ਇਹ ਕਰੋ ਵੀ ਮੈਂ ਲਾਇਸੈਂਸ ਚੇਂਜ ਕਰਾ ਲਵਾਂ। ਜਿਹੜੀਆਂ 2-3 ਟਿਕਟਾਂ ਮਿਲੀਆਂ ਉੱਤੇ ਮੈਂ ਗਿਲਟੀ ਹੋਇਆ ਕਿਹਾ ਉਹਨਾਂ ਨੇ, ਤੇ ਉਹ ਕਹਿ ਰਹੇ ਕਿ ਮੈਂ ਲਾਇਸੈਂਸ ਹੋਰ ਕਿਤੇ ਚੇਂਜ ਕਰਾ ਲਵਾਂ। ਵੀ ਭਾਈ ਨਹੀਂ, ਆਪਣੀ ਡਰਾਈਵਿੰਗ ਠੀਕ ਕਰੋ, ਆਪਣੀ ਸਮਝਦਾਰੀ ਨਾਲ ਟਿਕਟਾਂ ਘੱਟ ਲਓ, ਟਿਕਟਾਂ ਨਾ ਲਾਓ। ਸੋ ਲਾਇਸੈਂਸ ਚੇਂਜ ਕਰਾਉਣ ਦਾ ਮਤਲਬ ਹੈ ਵੀ ਤੁਸੀਂ ਆਪਣੀ ਟਿਕਟ ਲੈਣ ਦੀ ਆਦਤ ਨਹੀਂ ਛੱਡਣੀ, ਲਾਇਸੈਂਸ ਚੇਂਜ ਕਰਾ ਲੈਣਾ। ਸੋ ਪਲੀਜ਼ ਇਹ ਚੀਜ਼ ਨਾ ਕਰੋ, ਆਪਣੀ ਜਿਹੜੀ ਆ ਡਰਾਈਵਿੰਗ ਆ ਉਹਨੂੰ ਸੁਧਾਰੋ, ਟਿਕਟ ਨਾ ਮਿਲੇ ਤੁਹਾਨੂੰ। ਜੀ ਜੀ। ਆਪਣੇ ਅਗਲੇ ਕਾਲਰ ਨੇ ਅਮਰੀਕ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਜਿਹੜਾ ਡੈਫ ਵਾਲਾ ਇਸ਼ੂ ਹੈਗਾ, ਇਹ ਪੁਰਾਣੇ ਟਰੱਕਾਂ 'ਚ ਤਾਂ ਹੈਗਾ, ਨਵੇਂ ਟਰੱਕਾਂ 'ਚ ਵੀ ਇਹ ਪ੍ਰੋਬਲਮ ਆਉਂਦੀ ਰਹਿੰਦੀ ਹੈ। ਤੇ ਜੇ ਐਵਰੇਜ ਕਾਸਟ ਦੇਖੋ ਤਾਂ ਯਾਨੀ ਕਿ ਆਪਣਾ 50% ਰਿਪੇਅਰ ਕਾਸਟ ਤੁਹਾਡੀ ਇਹ ਡੈਫ ਦੇ ਵਾਲੇ ਸਿਸਟਮ ਤੇ ਹੀ ਜਾਂਦੀ ਹੈ ਟਰੱਕ ਦੀ। ਤੇ ਜਿਹੜੀ ਡੈਫ ਵਾਲੀ ਲੌਬੀ ਆ ਇਹ ਬਹੁਤ ਸਟਰੋਂਗ ਆ, ਕਿਉਂਕਿ ਇਹ ਪੋਲਿਊਸ਼ਨ ਦੇ ਨਾਂ ਤੇ, এনवायरमेंट ਦੇ ਨਾਂ ਤੇ ਇਹਨਾਂ ਨੇ ਆਪਣਾ ਬਿਜ਼ਨਸ ਖੜਾ ਕੀਤਾ ਆ। ਇਹਦਾ ਇੱਕ ਦੂਜਾ ਆਲਟਰਨੇਟਿਵ ਹੈਗਾ ਜਿਹੜਾ ਗਵਰਨਮੈਂਟ ਐਕਸਪਲੋਰ ਨਹੀਂ ਕਰਦੀ, ਕਿ ਫਿਊਲ ਨੂੰ ਹੋਰ ਰਿਫਾਈਨ ਕੀਤਾ ਜਾਏ, ਫਿਊਲ ਡੀਜ਼ਲ ਹੋਰ ਵਧੀਆ ਕੀਤਾ ਜਾਏ, ਜਿਹਦੇ ਕਰਕੇ ਪੋਲਿਊਸ਼ਨ ਦੀ ਪ੍ਰੋਬਲਮ ਨਾ ਆਵੇ, ਡੈਫ ਦੀ ਜ਼ਰੂਰਤ ਹੀ ਨਾ ਪਵੇ। ਪਰ ਜਿਹੜੀ ਦੂਜੀ ਲੌਬੀ ਆ ਉਹ ਉਸ ਚੀਜ਼ ਨੂੰ ਅੱਗੇ ਵਧਣ ਹੀ ਨਹੀਂ ਦਿੰਦੀ। ਜੇ ਤੁਹਾਡੀ ਕਿਤੇ ਗੱਲ ਹੁੰਦੀ ਆ ਤਾਂ ਇਹ ਆਲਟਰਨੇਟਿਵ ਜਿਹੜੇ ਹੈਗੇ ਆ ਇਸ ਸਿਸਟਮ ਨੂੰ ਹਟਾਉਣ ਦੇ, ਇਹ ਵੀ ਪਲੀਜ਼ ਉਹਨਾਂ ਦੇ ਨਾਲ ਟੇਕ ਅਪ ਕਰੋ। ਥੈਂਕ ਯੂ ਜੀ। ਥੈਂਕ ਯੂ ਜੀ। ਬਿਲਕੁਲ ਜੀ। ਇਹ ਚੀਜ਼ ਜਿਹੜੀ ਆ ਇਹ ਆਪਾਂ ਬਿਲਕੁਲ ਪਿਕ ਕਰਾਂਗੇ, ਕਿਉਂਕਿ ਜਿਹੜਾ ਇਸ ਵੇਲੇ ਹਿਸਾਬ ਕਿਤਾਬ ਚੱਲ ਰਿਹਾ ਹੈਗਾ ਨਾ, ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਇਹ এনवायरमेंट ਨੂੰ ਨਾ ਲੈ ਕੇ ਤੇ এনवायरमेंट ਦੇ ਨਾਂ ਤੇ ਸਾਰਾ ਕੁਝ ਹੋ ਰਿਹਾ। এনवायरमेंट ਦੇ ਨਾਂ ਤੇ ਹੁਣ ਤੁਸੀਂ ਅਜੇ ਆਪਾਂ ਡੈਫ ਦੀ ਗੱਲ ਕਰਦੇ ਹੈਗੇ, ਆਪਾਂ ਨੂੰ ਇਲੈਕਟ੍ਰਿਕ ਟਰੱਕਾਂ ਨਾਲ ਹੁਣ ਬੜੀ ਜ਼ੋਰ ਜ਼ਬਰਦਸਤੀ ਨਾਲ ਧੱਕਿਆ ਜਾ ਰਿਹਾ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਇੱਥੇ ਨਹੀਂ ਖੜਨੀ, ਇਹ ਚੀਜ਼ ਅੱਗੇ ਜਾਣੀ ਹੈਗੀ ਆ, ਔਰ ਇਹ ਅੱਗੇ ਜਾ ਕੇ ਇਹ ਚੀਜ਼ ਜਿਹੜੀ ਆ ਇਲੈਕਟ੍ਰਿਕ ਟਰੱਕ ਵੱਲ ਜਾਣੀ ਹੈਗੀ ਆ। ਹੁਣ ਡੈਫ ਨੂੰ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਨਹੀਂ ਕੱਢਣਾ ਹੈਗਾ, ਤਾਂ ਡੈਫ ਨੂੰ ਜਿਹੜਾ ਅੱਗੇ ਲਿਜਾਣ ਵਾਸਤੇ ਉਹਨਾਂ ਨੇ ਇਲੈਕਟ੍ਰਿਕ ਟਰੱਕ ਵੱਲ ਨੂੰ ਜਿਹੜੀ ਜ਼ੋਰ ਪਾਉਣਾ ਆ, ਜਿਹੜਾ ਜ਼ੋਰ ਲੱਗ ਰਿਹਾ ਇਸ ਵੇਲੇ ਉਹ ਇਲੈਕਟ੍ਰਿਕ ਟਰੱਕ ਵੱਲ ਲੱਗ ਰਿਹਾ। ਅੱਜ ਵੀ ਮੈਂ ਆਉਂਦਿਆਂ ਖਬਰਾਂ ਸੁਣਦਾ ਸੀਗਾ, ਜਿਹੜੀ ਕੈਲੀਫੋਰਨੀਆ ਦੇ ਗਵਰਨਰ ਹੈਗੇ ਆ, ਉਹਨਾਂ ਨੇ ਆਪਣਾ ਜਿਹੜਾ ਅੰਬਿਸ਼ੀਅਸ ਜਿਹੜਾ ਪਲਾਨ ਹੈਗਾ ਕਿ 2035 ਤੱਕ ਕੋਈ ਵੀ ਗੈਸ ਵਾਲੀ ਗੱਡੀ ਵਿਕਣੀ ਨਹੀਂ ਦੇਣੀ ਸਟੇਟ ਦੇ ਵਿੱਚ, ਮਤਲਬ ਕਿ ਉਸ ਤੋਂ ਬਾਅਦ ਖਤਮ ਕਰ ਦੇਣੀਆਂ ਗੱਡੀਆਂ। ਠੀਕ ਹੈ। ਸੋ ਉਸ ਪਲਾਨ ਦੇ ਉੱਤੇ ਉਹ ਆਪਣਾ ਜਿਹੜਾ ਟੀਚਾ ਰੱਖ ਕੇ ਚੱਲੇ ਆ। ਸੋ ਆਪਾਂ ਡੈਫ ਦੀ ਗੱਲ ਕਰਦੇ ਹਾਂ, ਆਪਾਂ ਇਹ ਜਿਹੜਾ ਸਿਸਟਮ ਆ ਉਹ ਬਹੁਤ ਅੱਗੇ ਦੂਜੇ ਪਾਸੇ ਨੂੰ ਚੱਲ ਰਿਹਾ। ਆਪਾਂ ਨੂੰ ਉਧਰ ਨੂੰ ਵੀ ਸੋਚਣਾ ਚਾਹੀਦਾ ਕਿ ਆਪਾਂ ਨੂੰ ਸਿਰਫ ਆਪਾਂ ਇੱਥੇ, ਔਰ ਡੈਫੀਨੇਟਲੀ ਮੈਂ ਤੁਹਾਡੇ ਨਾਲ ਟੋਟਲੀ 100% ਐਗਰੀ ਕਰਦਾ ਕਿ ਇਹ ਪ੍ਰੋਬਲਮ ਜਿਹੜੀ ਬਹੁਤ ਵੱਡੀ ਆ। ਜੀ ਬਿਲਕੁਲ। ਕੱਲਾ ਇਹ ਨਹੀਂ ਹੈ এনवायरमेंटलिस्ट, ਕਿਉਂਕਿ ਹੁਣ ਡੈਮੋਕ੍ਰੇਟ ਸਟੇਟ ਆ, এনवायरमेंटलिस्ट ਦਾ ਇੱਥੇ ਜ਼ੋਰ ਬਹੁਤ ਆ। ਜਿਸ ਤਰ੍ਹਾਂ ਰਮਨ ਜੀ ਨੇ ਦੱਸਿਆ ਵੀ 2025 ਚ ਉਹ ਕਹਿੰਦੇ ਵੀ 30-35% ਕਾਰਾਂ ਇਲੈਕਟ੍ਰਿਕ ਸੈੱਲ ਹੋਊਗੀਆਂ, 3 ਟਾਈਮਸ ਮੋਰ ਜੋ ਇਸ ਟਾਈਮ। ਇਸੇ ਕਰਕੇ ਜਿਹੜਾ ਬਹੁਤ ਸਾਰੇ ਲੋਕਾਂ ਨੇ ਰੌਲਾ ਪਾਇਆ ਸੀ ਭਾਈ ਤੁਸੀਂ ਟੈਕਸ ਸਭ ਤੋਂ ਜ਼ਿਆਦਾ ਜਿਹੜਾ ਆ ਗੈਸ ਦੇ ਉੱਤੇ ਕੈਲੀਫੋਰਨੀਆ 'ਚ ਆ, ਉਹ ਥੋੜੇ ਸਮੇਂ ਲਈ ਘਟਾ ਦਿਓ ਜਿੰਨਾ ਚਿਰ ਗੈਸ ਦੀ ਸਪਲਾਈ ਘੱਟ ਆ ਰਹੀ ਆ। ਉਹ ਇਸੇ ਕਰਕੇ ਨਹੀਂ ਘਟਾ ਰਹੇ ਵੀ ਜ਼ਿਆਦਾ ਹੋਊਗਾ, ਲੋਕ ਆਵੇ ਇਲੈਕਟ੍ਰਿਕ ਕਾਰਾਂ ਲੈਣਗੇ।
ਜੀ ਜੀ ਬਿਲਕੁਲ। ਤੇ ਇੱਕ ਇੱਕ ਹੋਰ ਅਮਰ ਵੀ ਜੋਸ਼ਨ ਸਵਾਲ ਹੁਣੀ ਰਮਨ ਜੀ ਉੱਤੇ ਪੁੱਛਦੇ ਆ, ਕਹਿੰਦੇ ਵੀ ਡੈਫ ਦੇ ਵਿੱਚ ਫਾਲਟ ਹੋਣ ਦੇ ਕਰਕੇ ਕੀ ਮੈਨੂਫੈਕਚਰ ਖਿਲਾਫ ਲਾਸੂਟ ਹੋ ਸਕਦੇ? ਦੇਖੋ ਜੀ, ਉਹ ਲੌਂਗ ਪ੍ਰੋਸੈਸ ਹੈਗਾ। ਆਪਾਂ ਇਹ ਨਹੀਂ ਹੁੰਦਾ ਵੀ ਲਾਸੂਟ ਨਹੀਂ ਹੋ ਸਕਦੇ, ਬਥੇਰਾ ਕੁਝ ਹੋ ਸਕਦਾ ਹੈ, ਪਰ ਇਟਸ ਅ ਲੌਂਗ ਪ੍ਰੋਸੈਸ। ਪਰ ਇਹੋ ਜਿਹੇ ਪ੍ਰੋਸੈਸ ਜਿਹੜੇ ਇਕੱਠੇ ਹੋ ਕੇ ਕੀਤੇ ਜਾਣ, ਐਸੋਸੀਏਸ਼ਨ ਦੇ ਹਿਸਾਬ ਨਾਲ ਕੀਤੇ ਜਾਣ, ਜਿੱਦਾਂ ਹੁਣ ਤੁਹਾਨੂੰ ਦੱਸਿਆ ਕਿ UTA ਜਿਹੜੀ ਆਪਣੀ ਵੈਂਕੂਵਰ ਤੋਂ ਹੈਗੀ ਆ, ਉਹ ਵੀ ਇਸ ਮਸਲੇ ਦੇ ਉੱਤੇ ਕੰਮ ਕਰ ਰਹੇ ਹੈਗੇ ਆ। ਜੇ ਉਹ ਵੀ ਇਕੱਠੇ ਹੁੰਦੇ ਆ, ਅਸੀਂ ਇੱਧਰ ਨਾਪਟਾ ਹੈਗੀ ਆ, ਇਕੱਠੇ ਹੁੰਦੇ ਆ। ਗਰੁੱਪ ਜਦੋਂ ਇਕੱਠਾ ਹੁੰਦਾ ਹੈ ਨਾ, ਜਦੋਂ ਮੈਸਿਵ ਜਿਹੜੇ ਲੋਕੀ ਇਕੱਠੇ ਹੋ ਜਾਂਦੇ ਆ ਤੇ ਉਹ ਲਾਸੂਟ ਕਰਦੇ ਆ, ਇਹ ਕਲਾਸ ਐਕਸ਼ਨ ਲਾਸੂਟ ਹੋ ਜਾਂਦਾ ਆ। ਇਹ ਚੀਜ਼ਾਂ ਨੂੰ ਠੱਲ ਪਾਈ ਜਾ ਸਕਦੀ ਆ, ਪਰ ਇਹਦੇ ਲਈ ਫਿਰ ਅਗੇਨ ਆਪਾਂ ਨੂੰ ਬਹੁਤ ਵੱਡਾ ਹੰਬੜਾ ਤੇ ਬਹੁਤ ਵੱਡਾ ਜਿਹੜਾ ਜੰਪ ਲੈਣਾ ਪੈਣਾ ਕਿ ਆਪਾਂ ਨੂੰ ਇਹ ਜਿਹੜੀਆਂ ਆਪਣੀਆਂ ਐਸੋਸੀਏਸ਼ਨਾਂ ਹੈਗੀਆਂ ਇਹਨਾਂ ਦੇ ਵਿੱਚ ਹਿੱਸਾ ਲੈਣਾ ਪੈਣਾ। ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਕਿ ਮੈਨੂੰ ਕਾਲ ਕਰਕੇ ਮੇਰੀ ਕੰਪੈਰੀਜ਼ਨ ਕੀਤਾ ਜਾਂਦਾ ਕਿ ਭਾਜੀ ਫਲਾਨੀ ਕੰਪਨੀ ਦਾ ਫਿਊਲ ਕਾਰਡ ਹੈਗਾ ਤੇ ਨਾਪਟਾ ਦਾ ਫਿਊਲ ਕਾਰਡ। ਮੈਂ ਕਿਹਾ ਯਾਰ, ਤੁਸੀਂ ਇਹ ਨਹੀਂ ਸੋਚਦੇ ਵੀ ਤੁਹਾਡੀ ਕੋਈ ਆਵਾਜ਼ ਹੋਵੇ, ਮਤਲਬ ਤੁਹਾਨੂੰ ਉਹ ਨਹੀਂ ਹੈਗਾ ਕਿ ਤੁਹਾਡਾ ਕੋਈ ਗੱਲ ਕਰੇ, ਤੁਹਾਡੀ ਜਿੰਨੀ ਸਟਰੋਂਗ ਤੁਹਾਡੀ ਗੱਲ ਹੋਊਗੀ। ਸੋ ਪਲੀਜ਼ ਇਹ ਚੀਜ਼ਾਂ ਕੀਤੀਆਂ ਜਾ ਸਕਦੀਆਂ। ਇੰਡੀਵਿਜੂਅਲ ਬੇਸਿਸ ਤੇ ਤੁਸੀਂ ਕਿੰਨੇ ਕੁ ਲਾਸੂਟ ਕਰ ਲਓਗੇ? ਇੰਡੀਵਿਜੂਅਲ ਬੇਸਿਸ ਤੇ ਲਾਸੂਟ ਜਿਹੜੇ ਆ ਬਹੁਤ ਘੱਟ ਅਸਰਦਾਰ ਹੁੰਦੇ ਆ, ਅਨਲੈਸ ਅੰਟਿਲ ਡੈਥ ਜਾਂ ਬਹੁਤ ਇੰਜਰੀ ਹੋਈ ਹੋਵੇ। ਸੋ ਇਹ ਜਿਹੜੀ ਚੀਜ਼ ਆ, ਇਹਦੇ ਤੇ ਧਿਆਨ ਦਿਓ ਕਿ ਆਪਾਂ ਜਿੰਨੀ ਜਲਦੀ ਹੋ ਸਕਦਾ ਇਹਨੂੰ ਆਪਣੀ ਐਸੋਸੀਏਸ਼ਨ ਨੂੰ ਇੰਨੀ ਸਟਰੋਂਗ ਕਰ ਲਈਏ, ਇੰਨੀ ਵੱਡੀ ਕਰ ਲਈਏ ਕਿ ਤਾਂ ਕਿ ਅਸੀਂ ਲਾਸੂਟ ਡਾਇਰੈਕਟਲੀ ਫਾਈਲ ਕਰੀਏ, ਤਾਂ ਕਿ ਜਿਹੜੇ ਇਹੋ ਜਿਹੇ ਕੰਮ ਆ ਉਹਨਾਂ ਨੂੰ ਠੱਲ ਪਾਈ ਜਾ ਸਕੇ। ਜੀ, ਆਪਣੇ ਅਗਲੇ ਕਾਲਰ ਨੇ ਬੂਟਾ ਸਿੰਘ ਜੀ। ਹਾਂਜੀ, ਸਰਦਾਰ ਰਾਜਕਰ ਵੀਰ ਜੀ ਤੇ ਸਰਦਾਰ ਹਰਜੋਤ ਸਿੰਘ ਖਾਲਸਾ ਜੀ ਤੇ ਰਮਨ ਜੀ। ਅੱਛਾ ਜੀ, ਮੈਂ ਤਾਂ ਕਿਹਾ ਜਾਣ ਕੇ ਵੀ ਵੇਖੋ, ਆਪਾਂ ਉਹਦੇ ਨਾ 2 ਵੀਕਾਂ ਦੀ ਗੱਲ ਆ, ਜੇ ਅਦਬ ਸਤਿਕਾਰ ਦਿੰਦੇ ਆ ਤਾਂ ਉਹਦੇ ਚ ਕਿਸੇ ਦਾ ਕੀ ਆ ਬਈ, ਚੰਗੀ ਤਰ੍ਹਾਂ ਬੁਲਾਉਣਾ ਚਾਹੀਦਾ ਅਦਬ ਸਤਿਕਾਰ ਨਾਲ। ਉਹ ਭੈਣ ਉਹਦੇ ਆਂਦੀ ਸੀ ਵੀ ਭਾਈ ਪ੍ਰਕਾਸ਼ ਚੰਦ ਨੂੰ ਤੁਸੀਂ ਆਉਂ ਕੇ ਬੋਲਦੇ ਆ, ਮਾਂ ਦਾ ਤਾਂ ਚੰਦ ਸਿੰਘ ਹੀ ਹੁੰਦਾ, ਤੇ ਜੇ ਕੰਮ ਕਰੂ ਉਹ ਜੇ ਅਗਲੇ ਨਾਂ ਲੈਣਾ। ਅੱਛਾ, ਹੁਣ ਆ ਗਿਆ ਜੀ ਆਪਣੇ ਟਰੱਕਿੰਗ ਮਸਲੇ ਤੇ। ਹੈਲੋ ਜੀ ਅੱਜ ਸੀਗਾ ਜੀ ਇੱਕ ਕੰਪਨੀ ਦਾ ਨਾਂ ਤਾਂ ਨਹੀਂ ਮੈਂ ਲੈਂਦਾ, 53 ਫੁੱਟ ਕੰਟੇਨਰ ਪਾਇਆ ਤੇ ਉਹਨੇ ਪੁੱਠਾ ਮੋੜ ਲਿਆ, ਨਾ ਉੱਤਰ ਕੇ ਵੇਖੇ, ਨਾ ਉਹਦੇ ਸੀਸੇ ਸਾਈਡਾਂ ਵੀ ਪਰਾਂ ਲੱਗ ਗਈ। ਤੇਰੀ ਹੈਲਪ ਕਰ ਦੇਣਾ ਤੇ ਤੈਨੂੰ 500 ਕਰਾ ਦੇਣਾ। ਉਹ ਨਾ ਬਿੱਲੀ ਵਾਂਗੂ ਜਿਵੇਂ ਡਰਿਆ ਛਿਆ, ਤੇ ਨਾ ਮੇਰੇ ਆਖੇ ਲੱਗੇ ਨਾ ਟਰੱਕ ਗਾਮਸ਼ਾ ਕਰੇ। ਉਹਦਾ ਘੰਟਾ ਹੋ ਗਿਆ, ਮੈਂ ਕਿਹਾ ਵੀ ਮੈਂ ਤਾਂ ਫਿਰ ਚੱਲਿਆ ਭਰਾਵਾ। ਐ ਲੱਗਦਾ ਜਿਵੇਂ ਦਾ ਕੋਈ ਖਾਧਾ 53 ਫੁੱਟਾ ਟਰੇਲਾ ਟਰੱਕ ਫੜਾਇਆ ਨਵਾਂ, ਤੇ ਉਹ ਪੰਨੂ ਤੋੜੂਗਾ, ਮਾਰੂਗਾ ਹੀ। ਇਹ ਜਿਹਾ ਇਕੱਲੇ ਬੰਦੇ ਨੂੰ ਛੱਡਿਆ। ਤੇ ਦੂਜਾ ਨੰਬਰ ਇਹ ਸੀਗਾ ਜੀ ਵੀ ਜਿਹੜਾ ਆਪਾਂ ਰੋਡ ਤੇ ਜਾਂਦੇ ਆ ਨਾ, ਕਈ ਅੱਜ ਕੱਲ ਵੀਡੀਓ ਜਾਂ ਕੋਈ ਫੋਨ ਤੇ ਲੱਗ ਜਾਂਦੇ ਆ, ਅੱਗੇ ਨਹੀਂ ਵੇਨੇ ਵੀ ਚੀਜ਼ ਕੀ ਪਈ ਆ। ਸਾਡਾ ਨਾ, ਮੈਂ ਕੰਪਨੀ ਦਾ ਟਰੱਕ ਚਲਾਉਂਦਾ ਸੀ, ਤੇ ਆ ਜਿਹੜਾ ਆਪਣਾ ਹੁੰਦਾ ਬੈੱਡ ਦਾ ਗੱਦਾ ਜਿਹਾ ਪਲਾਸਟਿਕ ਦਾ, ਤੇ ਉਹ ਡਿੱਗਿਆ ਪਿਆ ਸੜਕ ਦੇ ਵਿਚਾਲੇ, ਤੇ ਟਰੱਕ ਸੀ ਬਹੁਤ ਵਧੀਆ ਪੀਟਰ ਬੈਲਟ, ਤੇ ਉਹਦੇ ਉੱਤੋਂ ਦੀ ਟੱਪ ਗਿਆ, ਤੇ ਉਹਨੇ ਮੁੰਡੇ ਨੇ ਖੜ ਕੇ ਨਹੀਂ ਵੇਖਿਆ ਵੀ ਭਾਈ ਮੇਰੇ ਵਿੱਚ ਸਟੱਕ ਹੋ ਗਿਆ ਜਾਂ ਸਾਈਡ ਤੇ ਲਾ ਕੇ, ਤੇ ਉਹ ਨਾਲ ਘੜੀਸਾ ਟਰੱਕ ਨੂੰ ਅੱਗ ਲੱਗ ਗਈ। ਲੋਕਾਂ ਨੇ ਮਸਾਂ ਉਹਨੂੰ ਖਿਲਾਰਿਆ, ਤੇ ਟਰੱਕ ਟੁੱਕ ਸਾਰਾ ਕੁਝ ਟ੍ਰੇਲਰ ਉੱਥੇ ਥਾਂ ਤੇ ਸੜ ਗਿਆ, ਤੇ ਆਹ ਮਸਾਂ ਬਚ ਕੇ ਨਿਕਲਿਆ। ਇੰਨੀਆਂ ਜਾਨੀ ਦੀ ਅਣਗਹਿਲੀਆਂ ਕਰਦੇ ਆ ਵੀ ਭਾਈ ਤੂੰ ਜਦੋਂ ਟੱਪਿਆ ਤੂੰ ਵੇਖ ਤਾਂ ਲੈ ਵੀ ਤੇਰੇ ਚ ਤਾਂ ਨਹੀਂ ਪਾ ਗਿਆ, ਸਾਈਡ ਤੇ ਲਾ ਲਾ 1 ਮਿੰਟ ਦੀ ਪਿੱਛੇ, ਤੇ ਆਪ ਵੀ ਮਸਾਂ ਬਚਿਆ। ਆਹ ਕੰਮ ਆ ਜੀ, ਅਣਜਾਣ ਤੋਂ ਤੁਹਾਨੂੰ ਖੜਾਵੇ। ਓਕੇ ਜੀ, ਥੈਂਕ ਯੂ ਜੀ। ਸੋ ਇਹ ਤਾਂ ਪ੍ਰੋਬਲਮ ਹੈਗੀ ਆ ਜੀ, ਇਹਦੇ ਤੋਂ ਆਪਾਂ ਭੱਜ ਨਹੀਂ ਸਕਦੇ ਵੀ ਟਰੱਕਿੰਗ ਦੇ ਵਿੱਚ ਡਰਾਈਵਿੰਗ ਦੀ ਚੰਗੀ ਤਰ੍ਹਾਂ ਪਕੜ ਨਹੀਂ ਹੈਗੀ, ਤੇ ਆ ਰਹੇ ਨੇ ਤੇ ਉਹ ਫਿਰ ਪੂਰੀ ਡਰਾਈਵਿੰਗ ਜਿਹੜੀ ਉਹ ਬਦਨਾਮ ਹੋ ਰਹੀ ਆ। ਜੀ ਰਮਨ ਜੀ। ਜੀ ਬਿਲਕੁਲ ਜੀ, ਇਹ ਸਿਸਟਮ ਦੇਖੋ, ਅਸੀਂ ਕਾਮਨ ਸੈਂਸ ਤੇ ਰੋਡ ਸੈਂਸ ਜਿਹੜੀ ਆ, ਇਹ ਸਿੰਪਲ ਚੀਜ਼ਾਂ ਹੈਗੀਆਂ ਕਿ ਤੁਸੀਂ ਕਾਮਨ ਸੈਂਸ ਵਰਤੋ, ਸਿੰਪਲ ਰੋਡ ਸੈਂਸ ਵਰਤੋ। ਰੋਡ ਸੈਂਸ ਜਿਹੜੀ ਆ ਉਹ ਤਾਂ ਆਉਂਦੀ ਹੈ ਜੇ ਤੁਸੀਂ ਇੱਥੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਆ ਰਹਿਣੇ ਹੈਗੇ ਆ, ਗੱਡੀਆਂ ਚਲਾਉਣੇ ਹੈਗੇ, ਕੰਮ ਕਰਦੇ ਹੈਗੇ। ਪਰ ਜੇ ਤੁਸੀਂ ਲੌਂਗ ਟਰਮ ਨਹੀਂ ਇੱਦਾਂ ਦਾ ਕੰਮ ਕੀਤਾ, ਤੇ ਫਿਰ ਕਈ ਵਾਰੀ ਜਿਹੜੇ ਥੋੜਾ ਟਾਈਮ ਹੁੰਦਾ, ਥੋੜੇ ਟਾਈਮ ਤੋਂ ਡਰਾਈਵ ਕਰ ਰਹੇ ਹੈਗੇ ਆ, ਉਹਨਾਂ ਨੂੰ ਉਹ ਜਿਹੜੀ ਰੋਡ ਸੈਂਸ ਹੈਗੀ ਆ ਉਹਦਾ ਨਹੀਂ ਸਮਝ ਆਉਂਦੀ, ਜਾਂ ਨਹੀਂ ਪਤਾ ਲੱਗਦਾ ਕਿ ਇੱਥੇ ਕਿਹੜੇ ਕਿਹੜੇ ਕਾਨੂੰਨ ਹੈਗੇ ਆ, ਕਿਹੜੀ ਕਰਟਸੀ ਕੀ ਹੁੰਦੀ ਹੈ ਜਦੋਂ ਆਪਾਂ ਸੜਕ ਤੇ ਹੁੰਦੇ ਆ। ਜੇ ਕੋਈ ਰੋਡ ਕ੍ਰਾਸ ਕਰ ਰਿਹਾ, ਜਾਂ ਕੋਈ ਸਾਈਡ ਲੈਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਕੋਈ ਲੇਨ ਦੇ ਵਿੱਚ ਪੈਣ ਦੀ ਕੋਸ਼ਿਸ਼ ਕਰ ਰਿਹਾ, ਤੇ ਕੀ ਕਰਨਾ ਚਾਹੀਦਾ, ਕਰਟਸੀ ਜਿਹੜੀ ਆ ਉਹਦਾ ਨਹੀਂ ਪਤਾ ਹੈਗਾ। ਔਰ ਆਪਣੇ ਆਪ ਨੂੰ ਜਿਹੜਾ ਸੁਰੱਖਿਅਤ ਰੱਖਣਾ, ਇੱਦਾਂ ਦੇ ਜਿਹੜੇ ਇੰਸੀਡੈਂਟ ਹੈਗੇ ਆ,
ਇੱਕ ਗੱਲ ਹੁੰਦੀ ਹੈ ਕਿ ਜੇ ਤੁਸੀਂ ਕਿਤੇ ਡਾਕ ਤੇ ਕਿਸੇ ਯਾਰਡ ਤੇ ਕਿਤੇ ਹੈਗੇ ਆ, ਤੁਹਾਡੇ ਕੋਲ ਬੈਕ ਨਹੀਂ ਲੱਗ ਰਿਹਾ, ਹੈਲਪ ਲੈ ਲਓ, ਹੈਲਪ ਲੈ ਲਓ, ਕੋਈ ਸ਼ਰਮ ਵਾਲੀ ਗੱਲ ਨਹੀਂ, ਕੋਈ ਮਾੜਾ ਨਹੀਂ ਕਹਿੰਦਾ ਉਹਨੂੰ। ਹਾਂ, ਤੁਹਾਨੂੰ ਓਦਾਂ ਕਰਦਿਆਂ ਨੂੰ, ਤੁਹਾਨੂੰ ਖਰਾਬ ਕਰਦਿਆਂ ਨੂੰ, ਤੋੜਦਿਆਂ ਭੰਨਦਿਆਂ ਨੂੰ ਕੋਈ ਵੀਡੀਓ ਬਣਾ ਕੇ ਪਾਉਂਦਾ, ਫਿਰ ਉਹ ਹਾਸੋਹੀਣੀ ਗੱਲ ਹੋ ਜਾਂਦੀ ਹੈ। ਉਸ ਤੋਂ ਪਹਿਲਾਂ ਜਾ ਕੇ ਕਿਸੇ ਨੂੰ ਹੈਲਪ ਜਿਹੜੀ ਆ ਹੱਥ ਜੋੜ ਕੇ ਹੈਲਪ ਲੈ ਲਓ, ਕੋਈ ਵੱਡੀ ਗੱਲ ਨਹੀਂ ਗੀ। ਬਾਕੀ ਸਨੀ ਗਰੇਵਾਲ ਹੁਣੀ ਵੀ ਕਾਰ ਸਕੈਮ ਦੇ ਬਾਰੇ ਚ ਗੱਲ ਕਰਦੇ ਆ, ਬਿਲਕੁਲ ਠੀਕ ਹੈ ਜੀ। ਇਹ ਸਨੀ ਬਾਈ ਕਾਰ ਦਾ ਸਕੈਮ ਵਾਲਾ ਹਿਸਾਬ ਆ, ਪਰ ਹੁਣ ਕੀਤਾ ਕੀ ਜਾ ਸਕਦਾ। ਅਸੀਂ ਦੇਖੋ, ਕਾਰਬ ਅਸੀਂ ਆਪਣੇ ਪਿੰਡੇ ਤੇ ਹੰਢਾ ਲਿਆ, ਆਲਮੋਸਟ 12 ਸਾਲ ਹੋ ਗਏ ਆ ਸਨੀ ਬਾਈ, ਤੇ ਆਪਾਂ ਬਹੁਤ ਜਿਹੜੀ ਇੱਕ ਕਿਸਮ ਦੀ ਜਦੋਜਹਿਦ ਕੀਤੀ ਆ ਕਾਰਬ ਦੇ ਨਾਲ, ਬਹੁਤ ਆਪਾਂ ਦੱਸਿਆ ਵੀ ਆ, ਕੀਤਾ ਵੀ ਆ, ਪਰ ਮੀਟਿੰਗਸ ਵੀ ਹੋਈਆਂ, ਪਬਲਿਕ ਮੀਟਿੰਗਸ ਵੀ ਹੋਈਆਂ, ਪਰ ਉੱਥੇ ਜਿਹੜੀ ਆਪਣੀ ਕਹਿੰਦੇ ਆ ਨਾ ਕਿ ਆਪਣੀ ਪ੍ਰੈਜ਼ੈਂਸ ਸੀਗੀ, ਮੈਂ ਮਤਲਬ ਕਿ ਬਿਲਕੁਲ ਅਫਸੋਸ ਨਾਲ ਕਹਿਣਾ ਕਿ ਪਿਛਲੇ 12 ਸਾਲਾਂ ਦੇ ਵਿੱਚ ਮੈਂ ਕਾਰਬ ਦੀਆਂ ਪਤਾ ਨਹੀਂ ਕਿੰਨੀਆਂ ਮੀਟਿੰਗਸ ਅਟੈਂਡ ਕੀਤੀਆਂ ਆ, ਕਿੰਨੇ ਕੁ ਥਾਈਂ ਗਏ ਆ, ਪਰ ਸਾਡੇ ਪੰਜਾਬੀਆਂ ਦੀ ਉੱਥੇ ਅਟੈਂਡੈਂਸ ਜਿਹੜੀ ਆ ਉਹ ਮੇਰੇ ਖਿਆਲ ਦੇ ਵਿੱਚ ਨਾ ਦੇ ਬਰਾਬਰ ਸੀਗੀ, ਨਾ ਦੇ ਬਰਾਬਰ। ਔਰ ਮੈਂ ਅੱਜ ਉਸ ਚੀਜ਼ ਨੂੰ ਮੈਂ ਹੁਣ ਸੋਚਦਾ ਬੈਠਾ ਹੈ, ਥੋੜੇ ਤੁਹਾਡੇ ਨਾਲ ਗੱਲ ਕਰਦਾ, ਕਿ ਅੱਜ ਅਸੀਂ ਇੰਨਾ ਜ਼ਿਆਦਾ ਰੌਲਾ ਪਾ ਰਹੇ ਹਾਂ, ਇੰਨਾ ਜ਼ਿਆਦਾ ਕਹਿ ਰਹੇ ਹਾਂ, ਲੇਕਿਨ ਇਹ ਚੀਜ਼ ਜਿਹੜੀ ਹੈ, ਜਦੋਂ ਅਸੀਂ ਕਹਿੰਦੇ ਕਿ ਮੀਟਿੰਗ ਆ ਉੱਥੇ ਪੂਰੇ ਜ਼ੋਰ ਸ਼ੋਰ ਨਾਲ ਪਹੁੰਚੋ, ਉੱਥੇ ਪੂਰਾ ਕਰੋ, ਅਸੀਂ ਉਹਨਾਂ ਤੇ ਬਿਲਕੁਲ ਨਹੀਂ ਧਿਆਨ ਦਿੰਦੇ, ਬਿਲਕੁਲ ਨਹੀਂ ਜਾਂਦੇ ਹੈਗੇ। ਸੋ ਇਸ ਕਰਕੇ ਇਹ ਜਿਹੜੇ ਕਾਨੂੰਨ ਆ, ਇਹ ਹੁਣ ਦੇਖੋ 12 ਸਾਲ ਹੋ ਗਏ ਆ ਇਸ ਕਾਨੂੰਨ ਬਣੇ ਨੂੰ, 12 ਤੋਂ ਵੀ ਵੱਧ ਹੋ ਗਏ, ਮੇਰੇ ਕੋਲ 15 ਸਾਲ ਦੇ ਲਾਗੇ ਹੋ ਗਏ, ਠੀਕ ਹੈ ਨਾ। ਸੋ ਇਹ ਜਿਹੜੀ ਚੀਜ਼ ਆ, ਇਹ ਚੀਜ਼ ਨੂੰ ਅਸੀਂ ਕਦੇ ਕਹਿੰਦੇ ਆ ਕਿ ਜਦੋਂ ਤੁਹਾਨੂੰ ਅਸੀਂ ਕਾਲ ਟੂ ਐਕਸ਼ਨ ਕਰੀਦਾ ਕਿ ਆਹ ਚੀਜ਼ ਹੋਣ ਲੱਗੀ ਆ, ਆਪਾਂ ਇੱਥੇ ਚੱਲੀਏ, ਆਪਾਂ ਗੱਲ ਕਰੀਏ, ਉਸ ਚੀਜ਼ ਨੂੰ ਸੁਣ ਕੇ ਉੱਤੇ ਐਕਸ਼ਨ ਲੈਣਾ ਸਿੱਖੋ, ਉੱਥੇ ਪਹੁੰਚਣਾ ਸਿੱਖੋ। ਜਦੋਂ ਤੁਹਾਨੂੰ ਕਹੀਦਾ, ਅੱਜ ਹੁਣ ਦੇਖੋ, ਮੈਂ ਅੱਜ ਹੀ ਆ ਰਾਜਕਿਰਨ ਜੀ, ਅੱਜ ਆਪਣੇ ਕੋਲ ਇੱਥੇ ਟਰੱਕ ਸ਼ੋਅ ਆ, ਠੀਕ ਹੈ ਨਾ, ਟਰੱਕ ਸ਼ੋਅ ਦੇ ਉੱਤੇ ਇਹ ਏਜੰਸੀਆਂ ਇੱਥੇ ਬੈਠੀਆਂ, ਉਹਨਾਂ ਦੇ ਰਿਪਰੈਜ਼ੈਂਟੇਟਿਵ ਬੈਠੇ ਆ, ਠੀਕ ਹੈ। ਕਿਉਂ ਨਹੀਂ ਅਸੀਂ ਇਸ ਤਾਦਾਦ 'ਚ ਆ ਸਕਦੇ? ਕਿਉਂ ਨਹੀਂ ਅਸੀਂ ਆਣ ਕੇ ਉਹਨਾਂ ਨੂੰ ਸਿੱਧੀ ਡਾਇਰੈਕਟਲੀ ਗੱਲ ਕਰ ਸਕਦੇ? ਕਿਉਂ ਨਹੀਂ ਉਹਨਾਂ ਦੇ ਸਾਹਮਣੇ ਖੜ ਸਕਦੇ? ਅਗਲੇ ਪੰਜਾਬੀ ਬੋਲਣ ਵਾਲੇ ਬੰਦੇ ਵੀ ਨਾਲ ਲੈ ਕੇ ਆਏ ਆ ਯਾਰ, ਹੋਰ ਸਾਨੂੰ ਕੀ ਚਾਹੀਦਾ? ਮਤਲਬ ਇਹਨਾਂ ਨੇ ਆਪਣੇ ਘਰੋਂ ਘਰੀ ਜਾ ਕੇ ਨਹੀਂ ਆਪਣੇ ਕੋਲੋਂ ਕਿਸੇ ਕੋਲੋਂ ਪੁੱਛਣਾ ਵੀ ਤੈਨੂੰ ਕੀ ਤਕਲੀਫ ਆ, ਇਹਨਾਂ ਨੂੰ ਆਣ ਕੇ ਦੱਸਣੀ ਪੈਣੀ ਆ, ਔਰ ਦੱਸਣੀ ਵੀ ਏਦਾਂ ਪੈਣੀ ਆ, ਨੰਬਰਸ ਦੇ ਵਿੱਚ ਦੱਸਣੀ ਪੈਣੀ ਆ, ਤਾਂ ਇਹ ਚੀਜ਼ਾਂ ਦਾ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਣਾ, ਜਾਂ ਕੋਈ ਇੱਥੇ ਅਸਰ ਹੋਣਾ ਸ਼ੁਰੂ ਹੋਣਾ, ਨਹੀਂ ਤਾਂ ਇੱਥੇ ਕੋਈ ਅਸਰ ਨਹੀਂ ਹੋਣਾ। ਜੀ ਜੀ, ਅਗਲੇ ਕਾਲਰ ਓਂਕਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਭਾਈ ਤੇ ਖਾਲਸਾ ਜੀ, ਤੁਹਾਡਾ ਵੀ ਕਾਫੀ ਐਕਸਪੀਰੀਅੰਸ ਹੈ। ਮੈਂ ਨਾ, ਮੇਰੇ ਨਾਲ ਇੱਕ ਹੋਇਆ ਹੈਪਨ, ਜਿੱਦਾਂ ਮੈਂ ਲੌਂਗ ਸਟੋਰੀ ਸ਼ੋਰਟ ਚ ਦੱਸ ਦਿੰਦਾ ਕਿ ਲਾਸਟ ਵੀਕ ਅਰਕਨਸਾਸ ਮੇਰਾ ਟਰੱਕ ਪੁੱਲ ਕਰ ਲਿਆ ਤੇ ਮੈਨੂੰ ਅਰੈਸਟ ਕਰ ਲਿਆ ਵੀ, ਕਹਿੰਦਾ ਕਿ ਤੇਰਾ ਲਾਇਸੈਂਸ ਸਸਪੈਂਡ ਆ। ਟਰੱਕ ਟੋ ਕਰਾਤਾ ਜੀ, ਤਾਂ ਲੈ ਗਿਆ ਤੇ ਪੁਲਿਸ ਸਟੇਸ਼ਨ ਤੇ, ਚਲੋ ਫਿੰਗਰ ਫੁੰਗਰ ਲੈ ਕੇ ਮੈਂ ਛੱਡ ਦਿੱਤਾ। ਮੁੜ ਕੇ ਜੀ ਮੈਨੂੰ ਉਸਨੇ ਧੱਕੇ ਮਾਰ ਕੇ ਬਿਠਾਇਆ ਜੀ ਉਹਨੇ ਆਪਣੀ ਗੱਡੀ 'ਚ, ਹੈਨਾ। ਤੇ ਫਿਰ ਜੀ ਮੈਂ ਫਾਈਂਡ ਆਊਟ ਕੀਤਾ ਜੀ, 2 ਦਿਨ ਮੇਰੇ ਲਾਗੇ ਫਾਈਂਡ ਆਊਟ ਕਰਨ ਨੂੰ, ਤੇ ਸੈਕਰਾਮੈਂਟੋ ਤੋਂ ਮੈਨੂੰ ਪਤਾ ਲੱਗਾ ਕਿ ਤੇਰੇ DUI ਸ਼ੋ ਕਰਦੀ ਆ ਓਰੇਗਨ ਸਟੇਟ ਦੀ। ਫਿਰ ਜੀ ਉਹਨੇ ਮੈਨੂੰ ਓਰੇਗਨ ਸਟੇਟ ਦਾ ਨੰਬਰ ਦਿੱਤਾ ਤੇ ਮੈਂ ਓਰੇਗਨ ਸਟੇਟ ਵਾਲਿਆਂ ਨੂੰ ਕਾਲ ਕੀਤੀ, ਤੇ ਉਹਨਾਂ ਦੇ ਫਰਾਡ ਡਿਪਾਰਟਮੈਂਟ ਨੇ ਫਾਈਂਡ ਆਊਟ ਕੀਤਾ ਕਿ ਕੈਨੇਡਾ ਦਾ ਸੀਗਾ ਕੋਈ ਬੰਦਾ, ਜਿਹੜਾ ਕਿ ਓਰੇਗਨ ਦੇ ਵਿੱਚ ਪੁੱਲ ਹੋਇਆ ਸੀਗਾ, ਮੇਰੀ ਸੇਮ ਡੇਟ ਆਫ ਬਰਥ ਸੀਗੀ ਤੇ ਮੇਰਾ ਸੇਮ ਨਾਮ ਸੀਗਾ, ਤੇ ਚੱਕ ਕੇ ਉਹਨੇ ਮੇਰੇ ਡੈਗਰ ਤੇ ਠੋਕਤਾ ਜੀ। ਤੇ ਮੈਨੂੰ ਇੰਨੀ ਪ੍ਰੋਬਲਮ ਆਈ, 2-3 ਦਿਨ ਮੈਂ ਇੰਨਾ, ਮੇਰੇ ਨਾਲ ਪੁਲਿਸ ਵਾਲੇ ਨੇ ਵੀ ਮੈਨੂੰ ਧੱਕਾ ਕੀਤਾ, ਮੇਰਾ ਟੋਕ ਆਵਾਜ਼ ਕੱਟ ਭੇਜਦੀ ਸੀ ਜੀ ਜੀ। ਅੱਛਾ, ਲੈਟਰ ਤਾਂ ਮੈਨੂੰ ਆ ਗਈ ਸੀ ਉਹਨਾਂ ਦੀ, ਨੋ ਮੈਚ ਦੀ, ਤਾਂ ਮੈਨੂੰ ਮਿਲ ਗਿਆ ਜੀ, ਲਾਇਸੈਂਸ ਤਾਂ ਮਿਲ ਗਿਆ, ਪਰ ਲੇਕਿਨ ਜਿਹੜਾ ਮੇਰਾ ਹਫਤਾ ਪਰੇਸ਼ਾਨੀ ਹੋਈ, ਮੈਨੂੰ ਅਰੈਸਟ ਹੋਇਆ, ਮੈਂ ਟਰੱਕ ਟੋ ਕਰਾਇਆ ਜੀ, ਇਹਦਾ ਕੋਈ, ਮੈਂ ਕਹਿੰਦਾ ਚਲੋ ਇਹਦਾ ਇੱਕ ਹੀ ਹੱਲ ਹੈ ਜੀ, ਅਮਰੀਕਾ 'ਚ ਲਾ ਸੂਟ, ਇਹ ਕਿ ਚੰਗੇ ਵਕੀਲ ਦੇ ਨਾਲ ਕਰਕੇ ਨਾ, ਇਦਾਂ ਦੇ ਨਾਲ ਜਿਹਦੇ ਤੇ ਕਰਕੇ ਤੁਹਾਨੂੰ ਧੱਕਾ ਇੰਨਾ ਝੱਲਣਾ ਪਿਆ ਆ, ਇਹ ਜਿਹੜੀਆਂ ਸਿਟੀਆਂ ਵਾਲੇ, ਤੇ ਇਹਨਾਂ ਨੂੰ ਸਬਕ ਤਾਂ ਹੀ DMV ਤੋਂ ਹੀ ਹੋਊਗਾ ਵੀ ਜਿਹਨਾਂ ਨੇ ਗੱਲ, ਪਰ ਤੁਹਾਨੂੰ ਚਿੱਠੀ ਆਣੀ ਚਾਹੀਦੀ ਸੀ ਜੇ ਤੁਹਾਨੂੰ DUI ਮਿਲੀ ਆ, ਜਾਂ ਉਹਨਾਂ ਦੀ ਉਹਨਾਂ ਨੇ, ਹਾਂ ਪਤਾ ਨਹੀਂ, ਜਦੋਂ ਲਾਇਸੈਂਸ ਸਸਪੈਂਡ ਹੋਇਆ ਚਿੱਠੀ ਤਾਂ ਆਉਂਦੀ ਆ। ਤੁਸੀਂ ਰਾਜਕਰਨ, ਇੱਥੇ ਮੈਂ ਇੱਕ ਗੱਲ ਕਰਦਾ, ਦੇਖੋ ਇੱਥੇ ਪਤਾ ਕੀ ਆ, ਇਹਦੇ 'ਚ 2 ਚੀਜ਼ਾਂ ਹੈਗੀਆਂ, ਰੋਂਗ ਟਾਈਮ ਤੇ ਰੋਂਗ ਪਲੇਸ, ਠੀਕ ਆ। ਇਹਦੇ ਵਿੱਚ ਜਿਹੜੇ ਲਾਅਸੂਟ ਹੈਗੇ ਆ, ਆਪਾਂ ਦੇਖੋ ਲਾਅਸੂਟ ਜਿਹੜਾ ਹੈ ਨਾ, ਲਾਅਸੂਟ ਦੀ ਇੱਕ ਚੀਜ਼ ਦੇ ਧਿਆਨ 'ਚ ਰੱਖੋ, ਜਦੋਂ ਤੁਸੀਂ ਵਕੀਲ ਨੂੰ ਕਾਲ ਕਰਨੀ ਹੈ, ਵਕੀਲ ਨੇ ਪਹਿਲੀ ਗੱਲ ਇਹ ਕਹਿਣੀ ਹੈ ਕਿਸੇ ਦੀ ਡੈਥ ਹੋਈ ਆ, ਕੋਈ ਸੀਰੀਅਸਲੀ ਇੰਜਰਡ ਹੋਇਆ, ਠੀਕ ਆ,
ਅੱਛਾ ਜੀ। ਜੇ ਡੈਥ ਨਹੀਂ ਹੋਈ, ਸੀਰੀਅਸਲੀ ਇੰਜਰਡ ਨਹੀਂ ਹੋਇਆ, ਵਕੀਲ ਨੂੰ ਦੇਖਦਾ ਆ ਵੀ ਇਹਦੇ ਕੇਸ ਦੇ ਵਿੱਚ ਮੈਨੂੰ ਬਣਨਾ ਕੀ ਹੈ। ਹੁਣ ਮੰਨ ਲਓ ਵੀ ਉੱਥੋਂ $2000 ਦਾ ਕੋਈ ਕਲੇਮ ਬਣ ਗਿਆ, $3000 ਦਾ ਕੋਈ ਕਲੇਮ ਬਣ ਗਿਆ, ਹੁਣ ਵਕੀਲ ਕੀ ਲਊਗਾ ਤੇ ਤੁਸੀਂ ਕੀ ਲਓਗੇ? ਠੀਕ ਹੈ ਨਾ। ਤੇ ਜੇ ਵਕੀਲ ਕਹੂਗਾ ਮੈਂ $10,000 ਚਾਰਜ ਕਰ ਲੈਂਦਾ, ਤੁਹਾਨੂੰ $3,000 ਦਵਾ ਦਿੰਦਾ, ਤੇ ਉਹਦੇ ਚ ਕੋਈ ਸੈਂਸ ਨਹੀਂ ਬਣਦੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਭਾਜੀ ਤੁਸੀਂ ਤੰਗ ਹੋਏ ਆ, ਐਂਡ ਆਈ ਟੋਟਲੀ ਅਗਰੀ ਵਿਦ ਯੂ ਕਿ ਫਰਸਟ੍ਰੇਸ਼ਨ ਹੈਗੀ ਆ, ਬਟ ਇਟਸ ਅ ਰੋਂਗ ਪਲੇਸ ਤੇ ਰੋਂਗ ਟਾਈਮ ਤੇ ਉਹ ਚੀਜ਼ ਹੋ ਗਈ ਆ, ਐਂਡ ਆਈ ਥਿੰਕ ਦੈਟ ਇਜ਼ ਵਾਟ ਇਟ ਇਜ਼। ਸੋ ਇਹਦੇ ਤੇ ਮੈਂ ਬਹੁਤ ਵਾਰੀ ਮੈਨੂੰ ਰਾਜਨੀਤਿਕ ਕਾਲਾਂ ਆਉਂਦੀਆਂ, ਬਹੁਤ ਛੋਟੇ ਛੋਟੇ ਮੁੱਦਿਆਂ ਦੇ ਉੱਤੇ ਲੋਕੀ ਲਾਸੂਟ ਦੀ ਗੱਲ ਕਰਨ ਲੱਗ ਜਾਂਦੇ ਆ, ਔਰ ਲਾਸੂਟ ਜਿਹੜਾ ਹੈਗਾ ਉਹ ਇਟਸ ਨਾਟ ਸਿੰਪਲ, ਠੀਕ ਹੈ ਨਾ। ਹਾਂ, ਉਸ ਤੋਂ ਬਿਨਾਂ ਤੁਸੀਂ ਸਮਾਲ ਕਲੇਮ ਕੋਰਟ ਦੇ ਵਿੱਚ ਜਾ ਸਕਦੇ ਹੋ, ਉੱਥੇ ਆਪਣਾ ਕਲੇਮ ਫਾਈਲ ਕਰ ਦਿਓ, ਸਮਾਲ ਕਲੇਮ $100-150 ਲੱਗਦਾ, ਆਪੇ ਤੁਸੀਂ ਫਾਈਲ ਕਰ ਸਕਦੇ, ਆਪੇ ਤੁਸੀਂ ਫਾਈਟ ਕਰ ਸਕਦੇ ਹੋ, ਤੁਹਾਨੂੰ ਕਿਸੇ ਨੂੰ ਸੱਦਣ ਦੀ ਲੋੜ ਨਹੀਂ, $5,000 ਤੱਕ ਤੁਸੀਂ ਕਲੇਮ ਕਰ ਸਕਦੇ ਜੀ। ਮੇਰਾ ਇੰਨਾ ਨੁਕਸਾਨ ਹੋਇਆ। ਸੋ ਦੂਜੀ ਗੱਲ ਇਹ ਆ ਵੀ ਇਹ ਤੋਂ ਨਹੀਂ ਮਿਲਦਾ। ਦੇਖੋ ਪੁਲਿਸ ਵਾਲੇ ਤਾਂ ਆਪਣੀ ਜੌਬ ਕਰ ਰਹੇ ਸੀ, ਪਰ ਆਪਾਂ ਸਾਰਿਆਂ ਨੂੰ ਨਾ ਜਿਹੜੇ ਜਦੋਂ ਵੀ ਆਪਾਂ ਐਡਰੈਸ ਚੇਂਜ ਕਰਦੇ ਆ, ਉਹ ਅਪਡੇਟ ਕਰਨੀ ਚਾਹੀਦੀ ਹੈ DMV 'ਚ। ਇਹ ਕਦੇ ਵੀ ਨਹੀਂ ਹੋ ਸਕਦਾ ਵੀ ਜੇ ਤੁਹਾਨੂੰ ਉਹਨਾਂ ਨੇ ਤੁਹਾਡਾ ਲਾਇਸੈਂਸ ਸਸਪੈਂਡ ਕੀਤਾ ਵੀ DUI ਕਰਕੇ ਤੁਹਾਨੂੰ ਚਿੱਠੀ ਨਾ ਆਈ ਹੋਵੇ। ਚਿੱਠੀ ਉਹ ਹਮੇਸ਼ਾ ਪਾਉਂਦੇ ਆ ਭਾਈ ਤੁਹਾਡਾ ਲਾਇਸੈਂਸ ਸਸਪੈਂਡ ਕਰਨ ਜਾ ਰਹੇ, ਤੁਸੀਂ SR22 ਲਾਓ ਜਾਂ ਕੁਛ ਵੀ, ਹਨਾ। ਉਸ ਟਾਈਮ ਤੇ ਤੁਹਾਨੂੰ ਪਤਾ ਲੱਗ ਜਾਣਾ ਸੀ। ਦੂਜੀ ਗਲਤੀ ਤੁਹਾਡੀ ਕੰਪਨੀ ਦੀ ਆ ਜਿਹਦੇ ਨਾਲ ਤੁਸੀਂ ਕੰਮ ਕਰਦੇ ਆ, ਉਹਨਾਂ ਨੂੰ ਹਰ ਸਾਲ ਜਦੋਂ ਇੰਸ਼ੋਰੈਂਸ ਲੈਂਦੇ ਆ ਤੁਹਾਡਾ ਰੈਕਡ ਚੈੱਕ ਕਰਨਾ ਚਾਹੀਦਾ ਵੀ ਰੈਕਡ ਸਹੀ ਆ ਜਾਂ ਨਹੀਂ। ਉਹਨਾਂ ਨੇ ਵੀ ਨਹੀਂ ਚੈੱਕ ਕੀਤਾ ਫਿਰ। ਜੀ ਜੀ ਬਿਲਕੁਲ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਬਾਕੀ ਚਲੋ ਨਾ ਕਿਸੇ ਨੂੰ ਇਦਾਂ ਦੀਆਂ ਪ੍ਰੋਬਲਮ ਆਵੇ। ਆਈਡੀਅਲ ਵਰਲਡ ਦੇ ਵਿੱਚ ਆਪਾਂ ਰਹਿੰਦੇ ਨਹੀਂ ਆ, ਇਹ ਚੀਜ਼ਾਂ ਹੁੰਦੀਆਂ ਹੀ ਆ, ਗਲਤੀਆਂ ਜਿਹੜੀਆਂ ਉਹ ਹੋਣੀਆਂ ਹੀ ਆ। ਬਾਕੀ ਤੁਸੀਂ ਦੇਖੋ ਕਿਸ ਹਿਸਾਬ ਦੇ ਨਾਲ ਤੁਸੀਂ ਇਸ ਨੂੰ ਅੱਗੇ ਪਰਸਿਊ ਕਰਨਾ ਚਾਹੁੰਦੇ ਆ, ਗਾਂ ਕਿੱਦਾਂ ਵਧਣਾ ਆ। ਸਨੀ ਗਰੇਵਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਓ ਜੀ ਬਾਈ ਜੀ ਜਿਹੜੇ ਹੁਣੀ ਬਾਈਕ ਕਹਿ ਕੇ ਗਿਆ ਨਾ, ਉਹਨੂੰ ਰੌਂਗਫੁਲ ਅਰੈਸਟ ਕੀਤਾ, ਉਹਦਾ ਟਰੱਕ ਟੋ ਹੋਇਆ। ਇਹ ਸੇਮ ਕੇਸ ਬਾਈ ਜੀ ਇੱਕ ਹੈਗਾ, ਉਹ ਬੰਦੇ ਨੇ ਸਿਟੀ ਦੇ ਸੂ ਕੀਤਾ ਸੀ, ਉਹਨੂੰ $5 ਮਿਲੀਅਨ ਮਿਲਿਆ। ਮੈਂ ਜਸਟ ਦੱਸਣਾ ਸੀ ਕਿਉਂਕਿ ਮੈਂ ਉਹ ਕੇਸ ਪੜਿਆ ਹੋਇਆ ਬਾਪ। ਠੀਕ ਹੈ। ਤੇ ਕਿਉਂਕਿ ਉਹ ਕਹਿੰਦਾ ਸੀ ਮੇਰੀ ਗਲਤੀ ਸੀਗੀ, DMV ਦੀ ਜਾਂ ਜਿਵੇਂ ਵੀ ਗਲਤੀ ਸੀ, ਪਰ ਉਹਨਾਂ ਨੇ ਮੁੜ ਕੇ ਮਿਲ ਕੇ ਉਹਨੂੰ $5 ਮਿਲੀਅਨ ਰਿਵਾਰਡ ਕੀਤਾ ਸੀ। ਵੀ ਉਹ ਬੰਦਾ ਉਹ ਕਹਿੰਦਾ ਵੀ ਮੇਰਾ ਜਦੋਂ ਰੈਕਡ ਹੀ ਨਹੀਂ ਸੀਗਾ, ਹਨਾ, ਵੀ ਤੁਸੀਂ ਮੇਰਾ ਟਰੱਕ ਟੋ ਕੀਤਾ, ਉਹਦੇ ਨਾਲ ਸੇਮ ਹੋਇਆ ਸੀਗਾ। ਉਹ ਮੈਂ ਕੇਸ ਹੈਗਾ, ਮੈਂ ਰਮਨ ਬਾਈ ਜੀ ਨੂੰ ਲਿੰਕ ਭੇਜ ਦੂ ਜੇ ਮੈਨੂੰ ਲੱਭ ਗਿਆ। ਇਹ ਕੇਸ ਮੈਂ ਆਪ ਪੜਿਆ ਹੋਇਆ, ਸੁਣੀ ਗੱਲ ਨਹੀਂ ਹੈਗੀ। ਸੋ ਸਨੀ ਏਦਾਂ ਵੀ ਉਹਦੇ ਵਿੱਚ ਪਤਾ ਕਰੋ ਵੀ ਕਿਹੜੇ ਵਕੀਲ ਸੀਗੇ ਇਹਨਾਂ ਦਾ, ਉਹਦੇ ਨਾਲ ਕਰਾਓ ਕੰਟੈਕਟ। ਫਿਰ ਹੁਣ ਏਦਾਂ ਆ ਜੀ, ਫਿਰ ਰੌਂਗਫੁਲ ਅਰੈਸਟ ਦਾ ਤੇ ਉਹ ਸਾਰਾ ਕੁਝ ਜਿਹੜਾ ਬੰਦਾ ਚੈੱਕ ਕਰੇ। ਬਾਈ ਜੀ ਮੈਂ ਡੈਫ ਦਾ ਤੁਹਾਡੇ ਨਾਲ ਇਹੀ ਗੱਲ ਕਰਨਾ ਸੀਗੀ, ਜਾਨੂੰ ਮੈਂ ਚਲੋ ਕਾਲ ਤੇ ਆ ਗਿਆ, ਤੁਸੀਂ ਗੱਲ ਕਰਤੀ ਆਪਣੇ ਨਾ। ਇਹ ਗੱਲ ਸੱਚੀ ਆ, ਜਿਵੇਂ ਹੁਣ ਪੰਜਾਬੀ ਰੇਡੀਓ ਵਾਲੇ ਵੀ ਜਾਂਦੇ ਰਹਿੰਦੇ ਨੇ ਹਰ ਵਾਰ। ਆਪਣੇ ਬੰਦੇ ਕਦੇ ਗਿਣ ਕੇ ਦੇਖ ਲਿਓ, ਕਦੇ ਕਿਸੇ ਸਿਟੀ ਹਾਲ ਦੀ ਮੀਟਿੰਗ 'ਚ ਨਹੀਂ ਜਾਂਦੇ, ਕਦੇ ਕਾਰਬ ਦੀ ਮੀਟਿੰਗ 'ਚ ਨਹੀਂ ਜਾਂਦੇ, ਕਦੇ DOT ਦੀ ਮੀਟਿੰਗ 'ਚ ਨਹੀਂ ਜਾਂਦੇ। ਹੁਣ ਕੱਲ ਨੂੰ ਟਰੱਕ ਸ਼ੋਅ ਹੋਣਾ, ਉੱਥੇ ਵੀ DO ਕਾਫੀ ਜਾਣੇ ਨੇ ਆਉਣਾ। ਅਸੀਂ ਹੁਣ ਮੈਂ ਸਪੈਸ਼ਲ ਛੁੱਟੀ ਕੀਤੀ ਆ, ਮੈਂ ਕਿਹਾ ਪਹਿਲਾਂ ਲੋਡ ਚੱਕਣ ਲੱਗੇ, ਫਿਰ ਮੈਂ ਕਿਹਾ ਨਹੀਂ ਜਾ ਕੇ ਆਵਾਂਗੇ। ਤੇ ਹੁਣ ਆਪਣੇ ਲੋਕ ਬਾਈ ਜੀ ਗੱਲ ਇਹ ਆ, ਪ੍ਰੋਬਲਮ ਸਿੰਪਲ ਸਿੱਧੀ ਗੱਲ ਆ ਜੀ। ਕੰਮ ਇਹ ਆ ਵੀ ਸਾਨੂੰ ਤੁਸੀਂ ਬੈਠੇ ਬਿਠਾਏ ਕਰਕੇ ਦੇ ਦਿਓ, ਅਸੀਂ ਆਪਦਾ ਕੰਮ ਨਹੀਂ ਛੱਡਣਾ, ਅਸੀਂ ਕੋਈ ਮੀਟਿੰਗ 'ਚ ਨਹੀਂ ਜਾਣਾ। ਹਾਂ, ਇੰਡੀਆ ਵੋਟਾਂ ਹੋਣਗੀਆਂ ਉਦੋਂ ਅਸੀਂ ਕਾਲਾਂ ਕੂਲਾਂ ਵਾਧੂ ਕਰ ਸਕਦੇ ਹਾਂ, ਪਰ ਅਸੀਂ ਆਪਦੇ ਇੱਥੇ ਜਦੋਂ ਲੋੜ ਪੈਂਦੀ ਆ ਆਪਣੀ, ਜਿੱਥੇ ਆਪਾਂ ਸਾਰੀ ਉਮਰ ਇੱਥੇ ਹੀ ਰਹਿਣਾ ਜੀ, ਇੱਥੇ ਹੀ ਮਰਨਾ। ਇਹ ਸੱਚਾਈ ਆ। ਗਾਹਾਂ ਸਾਡੇ ਜਵਾਕਾਂ ਨੇ ਵੀ ਇੱਥੇ ਹੀ ਰਹਿਣਾ, ਉਹਨਾਂ ਦੇ ਜਵਾਕਾਂ ਨੇ ਵੀ ਇੱਥੇ ਰਹਿਣਾ। ਕੋਈ ਨਹੀਂ ਮੁੜਦਾ ਇੰਡੀਆ। ਜਿਵੇਂ ਪਿਛਲੀ ਵਾਰ ਖਾਲਸਾ ਜੀ ਨੇ ਵੀ ਦੱਸਿਆ ਜੀ, ਕੋਈ ਨਹੀਂ ਜਾਂਦਾ ਇੱਥੋਂ। ਤੇ ਉਹ ਗੱਲ ਇਹ ਆ ਜੀ, ਆਪਣੇ ਲੋਕ ਜਦੋਂ ਲੋੜ ਹੁੰਦੀ ਹੈ ਗੱਲ ਚੱਕਣ ਦੀ, ਉਦੋਂ ਜਾਂਦੇ ਨਹੀਂ। ਤੇ ਮੁੜ ਕੇ ਫਿਰ ਆਪਣਾ ਇਹ ਕੰਮ ਆ ਵੀ ਹਾਂਜੀ ਸਾਡੇ ਲਈ ਕੋਈ ਹੋਰ ਕਰਕੇ ਦੇ ਦੇਵੇ, ਅਸੀਂ ਆਪਦਾ ਲੋਡ ਨਾ ਛੱਡੀਏ। ਇਹ ਪ੍ਰੋਬਲਮ ਆ ਜੀ ਮੇਨ। ਥੈਂਕ ਯੂ। ਵੈਸੇ ਸਨੀ ਇੱਕ ਗੱਲ ਤੇ ਹੈਗੀ ਆ ਵੀ ਜੇ ਟਰੱਕ ਸ਼ੋਅ ਤੇ ਆਉਣ ਨੂੰ ਸਾਰੀ ਛੁੱਟੀ ਕਰ ਲੈਣ, ਰੇਟ ਵੱਧ ਜਿਹੜੇ ਆ ਵੀਕ। ਕੁਛ ਤਾਂ ਵਧੇ ਜੀ, ਕੋਈ ਤਾਂ ਫਰਕ ਪਵੇ। ਗੱਲ ਤਾਂ ਇਹੀ ਹੈ ਨਾ। ਹੁਣ ਜਦੋਂ ਆਪਣੇ ਪ੍ਰੋਟੈਸਟ ਹੋਇਆ ਸੀਗਾ ਜੀ, ਹਜ਼ਾਰਾਂ 'ਚ ਲੋਕ ਖੜ ਗਏ। ਬਾਕੀ ਕਹਿੰਦੇ ਲੈ ਇਹ ਤਾਂ ਪਾਗਲ ਨੇ, ਇਹਨਾਂ ਦਾ ਤਾਂ ਦਿਮਾਗ ਖਰਾਬ ਆ, ਰੇਟ ਦੇਖ ਲਓ ਕਿੰਨੇ, ਚੱਕ ਲਓ। ਤੇ ਇਹ ਦੇਖ ਲਓ ਬਾਈ ਜੀ, ਇਕੱਲੇ ਆਪਣੇ ਪੰਜਾਬੀ ਖੜੇ ਸੀਗੇ, ਕਿੰਨੇ 5-7 ਹਜ਼ਾਰ ਬੰਦਾ ਖੜ ਗਿਆ। ਆਹ ਕੋਲੋਰਾਡੋ ਨੂੰ 3500 ਤੋਂ 9500 ਰੇਟ ਹੋ ਗਿਆ ਸੀ। ਉਦੋਂ ਬਰੋਕਰਾਂ ਕੋਲੇ ਪੈਸੇ ਆ ਜਾਂਦੇ ਨੇ। ਇਹ ਦਿਮਾਗ ਦੀ ਗੱਲ ਆ ਜੀ, ਪਰ ਗੱਲ ਇਹ ਆ ਦਿਮਾਗ ਅਸੀਂ ਵਰਤਣਾ ਨਹੀਂ ਹੈਗਾ। ਅਸੀਂ ਤਾਂ ਉਹ ਕਹਿੰਦੇ ਨਹੀਂ ਜੱਟ ਸੌਦਾ ਵੀ ਬਸ ਚੱਲੀ ਚੱਲੋ, ਭੇਡ ਮਾਰੀ ਜਾਣਾ, ਧੱਕੀ ਹੋਈ ਜਾਣਾ। ਸੋ ਏਦਾਂ ਨਹੀਂ, ਸਮਝ ਕੇ ਬਿਜ਼ਨਸ ਨੂੰ ਬਿਜ਼ਨਸ ਵਾਂਗੂ ਰਨ ਕਰਨਾ ਜਿਹੜਾ ਉਹ ਚਾਹੀਦਾ ਹੈ। ਥੈਂਕ ਯੂ ਸਨੀ, ਥੈਂਕ ਯੂ। ਥੈਂਕ ਯੂ ਜੀ। ਸੋ ਚਲੋ ਜੀ, ਰੌਂਗਫੁਲ ਅਰੈਸਟ ਵਾਲੇ ਧਿਆਨ ਨਾਲ ਸੁਣ ਲੈਣ, ਲੱਭੋ ਕੇਸ ਕਿਹੜਾ ਸੀਗਾ ਉਹ। ਸੋ ਕਿਉਂਕਿ ਰੌਂਗਫੁਲ ਅਰੈਸਟ ਵੱਡੀ ਚੀਜ਼ ਮੰਨੀ ਜਾਂਦੀ ਹੈ ਵੀ ਧੱਕੇ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ, ਕਿਉਂਕਿ ਗ੍ਰਿਫਤਾਰ ਕਰਨ ਵਾਲੇ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਆ
ਵੀ ਮੇਕ ਸ਼ੋਰ ਕਰਨਾ ਵੀ ਸਭ ਕੁਝ ਠੀਕ ਆ, ਸਹੀ ਬੰਦਾ ਲੈ ਕੇ ਜਾ ਰਹੇ ਆ ਕਿ ਨਹੀਂ, ਕਿਉਂਕਿ ਉਹਨਾਂ ਦੀ ਵੀ ਉਹ 'ਚ ਫਿਰ ਸ਼ਰਮ ਵਾਲੀ ਗੱਲ ਬਣਦੀ ਆ। ਅਗਲੇ ਰਮਨ ਜੀ ਆਪਣੇ ਨਾਲ ਕਾਲਰ ਜੁੜੇ ਨੇ, ਪ੍ਰਭਜੋਤ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਰਾਜ ਭਾਜੀ, ਸਤਿ ਸ਼੍ਰੀ ਅਕਾਲ ਆਪਣੇ ਰਮਨ ਭਾਜੀ। ਤੇ ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਥੇ ਮੈਂ 80 ਤੇ ਸੀਗਾ ਤੇ 80 ਤੇ ਹੈ ਤੇ ਸਨੋ ਬਹੁਤ ਪੈ ਰਹੀ ਹੈ, ਟਰੱਕੀ ਤੇ ਚੇਨ ਰਿਕੁਆਇਰਡ ਵਾ। ਤੇ ਪਹਿਲਾਂ ਇਹਨਾਂ ਨੇ ਪਵਾਤੀਆਂ ਸੀ ਤੇ ਹੁਣ ਲਹਾਤੀਆਂ, ਹੁਣ ਕਹਿੰਦੇ ਫੇਰ ਪਾਓ ਹਨਾ ਇਸ ਟਾਈਮ ਰਾਈਟ ਨਾਓ ਜਿਹੜਾ ਲਾਈਵ ਚੱਲ ਰਿਹਾ ਆ। ਤੇ ਇਹ ਤਾਂ $30 ਪਰ ਵੀਲ ਦਾ ਚਾਰਜ ਕਰਦੇ ਤੇ ਜਿਨ੍ਹਾਂ ਨੂੰ ਨਹੀਂ ਚੜਾਉਣੀਆਂ ਸੀ ਟਰੱਕਾਂ ਵਾਲਿਆਂ ਨੂੰ ਹਨਾ। ਤੇ ਧਿਆਨ ਨਾਲ ਹੁਣ ਜੇ ਲਾਈਕ ਕੰਟੀਨਿਊ 3 ਦਿਨ ਸਨੋ ਪੈਣੀ ਆ ਹਨਾ, ਤੇ ਜੋ ਵੀ ਹਿਸਾਬ ਕਿਤਾਬ ਆ। ਤੇ ਬਾਕੀ ਆ ਜਿਹੜੀ ਲਾਇਸੈਂਸ ਵਾਲੀ ਗੱਲ ਹੋਈ ਸੀ, ਮੈਂ ਉਦਾਂ ਹੀ ਲੱਗ ਗਿਆ, ਮੈਂ ਤਾਂ ਬੀਜੀ ਸੀਗਾ, ਚੇਂਜ ਚੂਜ ਕਰਾ ਕੇ ਰਿਹਾ ਲਾਇਸੈਂਸ ਨਾਲ। ਮੈਨੂੰ ਹਫ਼ਤਾ ਪਹਿਲਾਂ ਮੂਵ ਹੋਇਆ ਘਰ ਲੈ ਕੇ, ਲਾਈਕ 2 ਵੀਕ ਪਹਿਲਾਂ ਘਰ ਲੈ ਕੇ ਆਪਣਾ। ਤੇ ਕੰਪਿਊਟਰ ਤੇ DMV ਦੀ ਵੈਬਸਾਈਟ ਤੇ ਜਾਓ, ਤੁਹਾਡਾ ਉਸੇ ਟਾਈਮ ਐਡਰੈਸ ਚੇਂਜ ਹੋ ਜਾਂਦਾ ਰਾਈਟ ਅਵੇ। ਜੀ, ਉੱਥੇ ਅਕਾਊਂਟ ਬਣਿਆ ਹੋਵੇ ਤਾਂ ਉੱਥੇ ਤੁਸੀਂ ਕਰ ਸਕਦੇ ਆ ਫਿਰ, ਬਿਲਕੁਲ ਰਾਈਟ। ਉਹਦੇ ਕਰਾ ਲਏ ਚੀਜ਼ਾਂ ਜ਼ਰੂਰੀ, ਲਾਇਸੈਂਸ ਹੋ ਗਿਆ ਤੁਹਾਡਾ ਜੀ ਉਹ ਮੈਨੂੰ ਜੋ ਵੀ ਹੈ ਨਾ। ਸੋ ਮੈਂ ਮੇਨ ਗੱਲ ਇਹ ਸੀਗੀ ਕਿ ਧਿਆਨ ਨਾਲ ਉਹ ਜਿਹੜੇ 80 ਤੇ ਆ ਰਹੇ ਚੇਨਾਂ ਹੋਣ, ਇਹਦਾ ਜੇ ਨਹੀਂ ਜਿਹੜੀਆਂ ਚੇਨਾਂ ਹੈਗੀਆਂ ਉਹ ਪਿੱਛੇ ਤੋਂ ਯੂ ਟਰਨ ਮਰਾਈ ਜਾਂਦੇ ਆ। ਠੀਕ ਹੈ ਜੀ, ਥੈਂਕ ਯੂ ਪ੍ਰਭਜੋਤ, ਥੈਂਕ ਯੂ, ਮਿਹਰਬਾਨੀ। ਸੋ ਇਹਨਾਂ ਨੇ ਸ਼ੁਰੂਆਤ 'ਚ ਵੀ ਜਿਹੜਾ ਦੱਸਿਆ ਸੀਗਾ ਵੀ 80 ਦੇ ਉੱਤੇ ਚੇਨ ਕੰਟਰੋਲ ਜਿਹੜਾ ਇਸ ਟਾਈਮ ਲੱਗਾ ਹੈਗਾ ਆ ਟਰੱਕੀ ਦੇ ਲਾਗੇ। ਸੋ 3 ਦਿਨ ਬਰਫ਼ ਪੈਣੀ ਆ, ਸੋ ਸਟੋਰਮ ਆ ਰਿਹਾ। ਚਲੋ ਬਰਫ਼ ਨੂੰ ਲੈ ਕੇ ਤਾਂ ਆਪਾਂ ਖੁਸ਼ੀ ਜ਼ਾਹਰ ਕਰਦੇ ਹਾਂ ਵੀ ਸਨੋ ਪੈਕ ਜਿਹੜਾ ਉਹ ਵਧੂਗਾ ਤੇ ਬਾਅਦ ਦੇ ਵਿੱਚ ਪਾਣੀ ਪੂਣੀ ਜਿਹੜਾ ਉਹ ਮਿਲਦਾ ਰਹੂਗਾ। ਸੋ ਇਹ ਚੰਗੀ ਚੀਜ਼ ਆ। ਤੇ ਬਾਕੀ ਜਿਹੜਾ USPS ਦੇ ਵਿੱਚ ਮੇਲ ਫਾਰਵਰਡ ਕਰਾ ਲਿਆ ਕਰੋ 6 ਮਹੀਨੇ ਸਾਲ ਤੱਕ ਤਾਂ ਉਹ ਫ੍ਰੀ ਦੇ ਵਿੱਚ ਤੁਹਾਡੀ ਮੇਲ ਫਾਰਵਰਡ ਜਿਹੜੀ ਉਹ ਰੱਖਦੇ ਆ, ਜਸਟ ਇਨ ਕੇਸ ਤੁਸੀਂ ਸਾਰੇ ਥਾਂ ਦੇ ਉੱਤੇ ਜੇ ਅਪਡੇਟ ਤੁਹਾਡਾ ਐਡਰੈਸ ਨਹੀਂ ਹੋਇਆ ਹੁੰਦਾ ਤਾਂ ਪੁਰਾਣੇ ਐਡਰੈਸ ਤੋਂ ਮੇਲ ਫਾਰਵਰਡ ਜਿਹੜੀ ਆ ਉਹ ਜ਼ਰੂਰ ਕਰ ਲਿਆ ਕਰੋ। ਤੇ ਆਪਣੇ ਅਗਲੇ ਕਾਲਰ ਨੇ ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਥੋੜੀ ਜਿਹੀ ਅਪਡੇਟ ਲੈਣਾ ਚਾਹੁੰਦਾ ਸੀਗਾ। ਰਾਤ ਕਿਤੇ ਸਲੀਨਸ ਆਪਣੇ ਵੀਰ ਦਾ ਕਿਸੇ ਦਾ ਟਰੱਕ ਨੂੰ ਅੱਗ ਪੈ ਗਈ ਤੇ ਉਹ ਵੇਅਰ ਹਾਊਸ ਸਾਰਾ ਬੰਦ ਕੀਤਾ ਹੋਇਆ ਆਪਣੇ ਡਾਂਡੀ ਵਾਲੇ। ਤੇ ਜਿਹੜੇ ਕੂਲਰ ਹੈਗੇ ਨੇੜੇ ਤੇੜੇ ਅਰਾਊਂਡ ਬਹੁਤ, ਤੇ ਇਹਨਾਂ ਦੇ ਵਿੱਚ ਅੱਗ ਪੈ ਗਈ ਆਪਣੇ, ਤੇ ਉਹ ਲੋਡ ਹੋ ਰਹੇ ਜਾਂ ਨਹੀਂ ਹੋ ਰਹੇ ਕਿ ਥੋੜਾ ਭਾਜੀ ਥੋੜਾ ਅਪਡੇਟ ਕਰ ਦਿਓ। ਹਾਂਜੀ, ਟੇਲਰ ਫਾਰਮ ਜਿਹੜਾ ਉੱਥੇ ਹੈਗਾ ਨਾ ਸਲੀਨਸ ਦੇ ਵਿੱਚ, ਉਹਦੇ ਇਰਦ ਗਿਰਦ ਕਾਫੀ ਉੱਥੇ ਜਿਹੜੀ ਭਿਆਨਕ ਅੱਗ ਲੱਗੀ ਆ। 3000 EMPLOYE ਉੱਥੇ ਕੰਮ ਕਰਦਾ ਹੈ। ਆਲੇ ਦੁਆਲੇ ਵਾਲੇ ਲੋਕਾਂ ਨੂੰ ਵੀ ਸ਼ੈਲਟਰ ਇਨ ਪਲੇਸ ਦੇ ਆਰਡਰ ਦਿੱਤੇ ਆ। ਸੋ ਲੱਗਦਾ ਨਹੀਂ ਆ ਜੀ ਅਜੇ ਹਾਲ ਦੀ ਘੜੀ ਜਿਹੜਾ ਉੱਥੇ ਕੋਈ ਟਰੱਕਿੰਗ ਜਿਹੜੀ ਉੱਥੇ ਲੋਡ ਹੋ ਰਿਹਾ ਹੋਵੇ। ਅਜੇ ਤਾਂ ਅੱਗ ਬੁਝਾਉਣ ਦੇ ਉੱਤੇ ਜ਼ੋਰ ਸਲੀਨਸ ਫਾਇਰ ਤੇ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਉਹ ਲੱਗਾ ਹੈਗਾ ਆ। ਜਿਹੜਾ ਐਬਟ ਸਟਰੀਟ ਤੇ ਆ, ਭਿਆਨਕ ਲੱਗੀ ਉਹ ਅੱਗ ਵੀ, ਕਾਫੀ ਵੱਡੀ ਲੱਗੀ ਆ, ਜਿਸ ਤਰ੍ਹਾਂ ਸੈਨੋਜ਼ੇ ਚ ਪਿਛਲੇ ਹਫਤੇ ਜਿਹੜੀ ਹੋਮ ਡਿਪੂ ਤੇ ਲੱਗੀ ਸੀ ਨਾ। ਸੋ ਬਹੁਤ ਜ਼ਿਆਦਾ ਲੇਟੈਸਟ ਨਿਊਜ਼ ਆ, ਹਾਂ ਘੰਟੇ ਪਹਿਲਾਂ ਦੀ ਨਿਊਜ਼ ਆ ਜੀ। ਸੋ ਥੈਂਕ ਯੂ ਇੰਦਰਜੀਤ ਜੀ। ਸੋ ਹਾਲ ਦੀ ਘੜੀ ਮੈਨੂੰ ਲੱਗਦਾ ਵੀ ਉੱਥੇ ਉਹ ਵਾਲੇ ਫਾਰਮ ਦਾ ਤਾਂ ਕੰਮ ਹਾਲ ਦੀ ਘੜੀ ਬੰਦ ਆ, ਬਾਕੀਆਂ ਦਾ ਚੱਲ ਰਿਹਾ ਹੋਵੇ ਮੈਨੂੰ ਲੱਗਦਾ ਬਾਕੀਆਂ ਦਾ ਇਹਨਾਂ ਦੀ ਸਾਰਿਆਂ ਦੀ ਪਾਰਕਿੰਗ ਲਾਟ ਇੱਕੋ ਹੀ ਹੈ। ਸਾਰਿਆਂ ਦੀ ਇੰਟਰਸਟ ਆਲਮੋਸਟ ਇੱਕੋ ਜੀ ਹੈ, ਟੇਲਰ ਦੀ, ਡੈਂਡੀ ਦੀ ਤੇ ਯਾਰ ਦੂਜੇ ਹੋਰ ਵੇਅਰ ਹਾਊਸ ਹੈਗੇ ਨੇੜੇ ਨੇੜੇ। ਫਿਰ ਹਾਲ ਦੀ ਘੜੀ ਕੰਮ ਕਾਜ ਠੱਪ ਹੋਣਾ ਹੈ ਜੀ। ਥੈਂਕ ਯੂ ਜੀ। ਓਕੇ ਥੈਂਕ ਯੂ। ਅਮੋਨੀਆ ਲੀਕ ਵੀ ਕਹਿੰਦੇ ਸ਼ਾਇਦ ਹੋਈ ਹੋ ਸਕਦੇ, ਕਿਉਂਕਿ ਫਰਟੀਲਾਈਜ਼ਰ ਵੀ ਹੁੰਦੇ ਆ ਨਾ, ਫਿਰ ਹੁਣ ਫਾਰਮਾਂ ਦਾ ਕੰਮ ਆ ਤੇ ਉੱਥੇ ਪ੍ਰੋਡਿਊਸ ਬਹੁਤ ਆ। ਸੋ ਪ੍ਰੀਕਾਸ਼ਨ ਦੇ ਤੌਰ ਦੇ ਉੱਤੇ ਹਾਲ ਦੀ ਘੜੀ ਸ਼ੈਲਟਰ ਇਨ ਪਲੇਸ ਆ। ਬਾਕੀ ਜਿਹੜੇ ਉਹਨਾਂ ਨੇ ਉੱਧਰ ਜਾਣਾ ਆ ਉਹ ਜ਼ਰੂਰ ਧਿਆਨ ਜਿਹੜਾ ਉਹ ਰੱਖਣ। ਸੋ ਸਲੀਨਸ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਨੇ ਤਾਂ ਆਪਣੇ ਸਾਰੇ ਸਕੂਲਾਂ ਨੂੰ ਜਿਹੜੇ ਇਰਦ ਗਿਰਦ ਆ ਉਸ ਸਾਈਟ ਦੇ ਉਹਨਾਂ ਨੂੰ ਸ਼ੈਲਟਰ ਇਨ ਪਲੇਸ ਕਰ ਦਿੱਤਾ, ਬੰਦ ਵੀ ਜਿਹੜਾ ਉਹ ਕਰ ਦਿੱਤਾ ਹੈਗਾ ਜੀ। ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਆ ਰਾਜਕਨਵੀਰ ਸਿੰਘ ਜੀ। ਬਿਲਕੁਲ, ਕੱਲ ਨੂੰ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਟਰੱਕ ਸ਼ੋਅ ਦੇ ਵਿੱਚ ਮਿਲਾਂਗੇ ਜੀ। ਉੱਥੋਂ ਆਪਾਂ ਤੁਹਾਨੂੰ ਅਪਡੇਟਸ ਦੇਵਾਂਗੇ, ਗੱਲਬਾਤ ਕਰਾਂਗੇ ਰਮਨ ਹੋਣਾ ਨੂੰ, ਬਾਕੀ ਜਿੰਨੇ ਵੀ ਸਾਡੇ ਟਰੱਕਰਸ ਵੀਰ ਭੈਣ ਹੈਗੇ ਆ ਜਿਹੜੇ ਵੀ ਉੱਥੇ ਆਉਣਗੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚ ਰਹੀ ਆ ਤੇ ਬਾਕੀ ਰਜਿਸਟਰ ਕਰ ਲਓ ਜੀ ਸਾਰੇ ਜਾਣੇ ਜਿਹੜੇ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ। ਜਿਹੜਾ americantruckingshow.com ਦੇ ਉੱਤੇ ਜਾਓ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਰਜਿਸਟਰ ਵਾਲਾ ਪ੍ਰਿੰਟ ਆਊਟ ਜਾਂ ਫੋਨ ਦੇ ਉੱਤੇ ਜਿਹੜਾ ਉਹ ਨਾਲ ਲੈ ਜਾਓ ਤੇ ਫਿਰ ਜੀ ਬੱਲੇ ਬੱਲੇ ਮਿਲਦੇ ਆ ਜੀ ਫਿਰ ਕੱਲ ਨੂੰ ਉੱਥੇ ਸਾਰਿਆਂ ਨੂੰ। ਜੀ ਸਰ ਇੱਕ ਜ਼ਰੂਰ ਬੇਨਤੀ ਕਰਨੀ ਆ ਆਪਾਂ ਰਾਜਕਨਵੀਰ ਸਿੰਘ ਜੀ ਤੇ ਰਮਨ ਜੀ, ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਇਸ ਟਾਈਮ, ਪੰਜਾਬੀ ਰੇਡੀਓ USA ਨੇ ਇੱਕ ਬਹੁਤ ਹੀ ਵਧੀਆ ਡਾਕੂਮੈਂਟਰੀ ਬਣਾਈ ਆ ਸਟਾਕਟਨ ਗੁਰਦੁਆਰਾ ਸਾਹਿਬ ਤੇ ਗਦਰੀ ਬਾਬਿਆਂ ਤੇ। 110 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਆ
ਤੇ ਜਿਹੜੇ ਨਗਰ ਕੀਰਤਨ ਹੋਣਾ ਇਸ ਸੰਡੇ ਉੱਥੇ ਆਪਣੀ ਟੀਮ ਉੱਥੇ ਵੀ ਪਹੁੰਚਣੀ ਆ। ਜਿਹੜੇ ਦੂਰ ਦੁਰਾਡੇ ਬੈਠੇ ਨਹੀਂ ਜਾ ਸਕਦੇ ਉਹ ਬਹੁਤ ਵਧੀਆ ਜਿਹੜੀ ਡਾਕੂਮੈਂਟਰੀ ਆ, ਜਿਹੜਾ ਸਾਡਾ ਇਤਿਹਾਸ ਆ 110 ਸਾਲ ਪੁਰਾਣਾ, ਉਹ ਜ਼ਰੂਰ ਦੇਖੋ। ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਦੇ ਉੱਤੇ ਉਹ ਜਿਹੜੀ ਵੀਡੀਓ ਆ ਡਾਕੂਮੈਂਟਰੀ ਉਹ 25-26 ਮਿੰਟ ਦੀ ਆ, ਉਹ ਪਈ ਆ। ਜੀ ਰਮਨ ਜੀ। ਜੀ ਬਿਲਕੁਲ ਜੀ, ਰਾਜਕਿਰਨ ਆਪਣੀ ਜਿਹੜੀ ਆ ਤਿਆਰੀ ਚੱਲ ਰਹੀ ਹੈ ਪੂਰੀ। ਮੈਂ ਇਸ ਵੇਲੇ ਜਿੱਦਾਂ ਮੈਂ ਨਾਲ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਹੈਗਾ ਤੇ ਨਾਲ ਮੈਂ ਜਿਹੜੇ ਰਜਿਸਟਰ ਕਰੀ ਜਾਂਦੇ ਉਹਨਾਂ ਦੇ ਨੇਮ ਟੈਗ ਵੀ ਪ੍ਰਿੰਟ ਕਰ ਰਿਹਾ ਸੀਗਾ। ਸੋ ਨਾਲ ਕੰਮ ਚੱਲ ਰਿਹਾ। ਸੋ ਜਿੰਨੇ ਵੀ ਬੰਦੇ ਇੱਥੇ ਸਾਡੇ ਹੈਗੇ ਆ, ਵਾਲੰਟੀਅਰ ਹੈਗੇ, ਕੰਮ ਕਰ ਰਹੇ ਹੈਗੇ, ਸਾਰੇ ਇਸ ਟਾਈਮ ਬਿਜ਼ੀ ਹੈਗੇ ਆ ਕਿ ਜਿਹੜੇ ਰਜਿਸਟਰ ਕਰੀ ਜਾ ਰਹੇ ਉਹਨਾਂ ਦੇ ਅਸੀਂ ਕਾਰਡ ਪ੍ਰਿੰਟ ਕਰਕੇ ਰੈਡੀ ਕਰਕੇ ਰੱਖ ਲਈਏ ਤਾਂ ਕਿ ਕੱਲ ਨੂੰ ਤੁਹਾਨੂੰ ਲਾਈਨ ਦੇ ਵਿੱਚ ਵੇਟ ਨਾ ਕਰਨੀ ਪਵੇ। ਤੇ ਬਾਕੀ ਦੂਸਰੀ ਗੱਲ ਹੈ ਜੀ, ਆਪਣੀ ਵੈਬਸਾਈਟ ਹੈਗੀ ਆ mytruckingshow.com ਜਾਂ americantruckingshow.com। ਕਿਸੇ ਵੀ ਤੁਸੀਂ ਸਾਈਟ ਤੇ ਜਾ ਕੇ ਉੱਤੇ ਫ੍ਰੀ ਰਜਿਸਟਰ ਜਾਂ ਫ੍ਰੀ ਐਂਟਰੀ ਦੀ ਟਿਕਟ ਦਾ ਟੈਬ ਹੈਗਾ ਰੈੱਡ ਕਲਰ ਦਾ, ਉਹਨੂੰ ਕਲਿੱਕ ਕਰੋ। 2 ਮਿੰਟ ਲੱਗਦੇ ਹੈਗੇ ਆ, ਭਰ ਕੇ ਤੇ ਸਾਨੂੰ ਭੇਜ ਦਿਓ ਤੇ ਤੁਹਾਨੂੰ ਈਮੇਲ ਵਾਪਸ ਆ ਜਾਏਗੀ ਬਾਰਕੋਡ ਦੇ ਨਾਲ। ਤੇ ਉਹ ਤੁਸੀਂ ਆਣ ਕੇ ਆਪਣਾ ਨਾਂ ਦੱਸ ਕੇ ਆਪਣਾ ਇੱਥੇ ਤੇ ਆਪਣਾ ਜਿਹੜਾ ਨੇਮ ਟੈਗ ਲੈ ਕੇ ਤੇ ਐਂਟਰ ਕਰ ਦੇਣਾ। ਤੇ ਬਾਕੀ ਜੀ ਜਿਹੜਾ ਸ਼ਹਿਰੀਮਾਨ ਹੁਣਾਂ ਦਾ ਪ੍ਰੋਗਰਾਮ ਆ ਉਹ ਸੈਟਰਡੇ ਨੂੰ ਹੋਊਗਾ। ਸੈਟਰਡੇ ਆਫਟਰਨੂਨ ਦੇ ਵਿੱਚ ਸ਼ੁਰੂ ਹੋਊਗਾ, ਦੁਪਹਿਰ ਜੀ ਨੂੰ ਸ਼ੁਰੂ ਹੋਊਗਾ। ਤੇ ਉਹਦੇ ਲਈ ਵੀ ਜ਼ਰੂਰ ਤੁਸੀਂ ਆਪਣਾ ਜਿਹੜਾ ਆ ਹੁਮ ਆ ਕੇ ਪਹੁੰਚੋ। ਤੇ ਬਾਕੀ ਅਗੇਨ ਰਾਜਕਿਰਨ ਉਹੀ ਗੱਲਾਂ ਆ ਕਿ ਇੱਥੇ ਆਉਣਾ ਆ ਤੁਸੀਂ ਤੇ ਆਣ ਕੇ ਤੁਹਾਨੂੰ ਵੱਧ ਤੋਂ ਵੱਧ ਤੁਸੀਂ ਜਿਹੜੀਆਂ ਇੱਥੇ ਜਾਣਕਾਰੀਆਂ ਉਹ ਲੈ ਸਕਦੇ ਆ, ਮਿਲ ਸਕਦੇ ਆ ਸਾਰਿਆਂ ਨੂੰ ਔਰ ਗੱਲਬਾਤ ਜਿਹੜੀ ਆਪਣੀ ਕਰ ਸਕਦੇ ਆ। ਜੀ ਬਿਲਕੁਲ। ਸੋ ਕਿਸੇ ਨੇ ਇਕਵਿਪਮੈਂਟ ਬਾਏ ਕਰਨਾ, ਕਿਸੇ ਨੇ ਸੌਫਟਵੇਅਰ ਨੂੰ ਦੇਖਣਾ ਆ ਕੀ ਕੁਝ ਹੈਗਾ, ਕਿਸੇ ਨੇ ਕਿਉਂਕਿ ਜੌਬਾਂ ਵੀ ਹੁੰਦੀਆਂ ਨਾਲ ਹੀ, ਸਾਰਾ ਕੁਝ ਹੀ ਉੱਥੇ ਚੱਲ ਰਿਹਾ ਹੁੰਦਾ ਆ। ਸੋ ਸਭ ਕੁਝ ਜਿਹੜਾ ਜੀ ਉਹ ਤੁਸੀਂ ਦੇਖੋ, ਨਾਲੇ ਦੇਖੋ ਟਰੱਕਿੰਗ ਇੰਡਸਟਰੀ 'ਚ ਕੀ ਲੇਟੈਸਟ ਆ, ਕੀ ਨਵਾਂ ਅਪਡੇਟਸ ਹੈਗੀਆਂ ਆ। ਸੋ ਜ਼ਰੂਰ ਪਹੁੰਚੋ ਜੀ। ਕੱਲ੍ਹ ਨੂੰ ਮਿਲਦੇ ਹਾਂ ਜੀ ਫਰੈਜ਼ਨੋ ਫੇਅਰ ਗਰਾਊਂਡਸ ਦੇ ਵਿੱਚ, ਤੇ 2 ਦਿਨ ਜਿਹੜਾ ਇਹ ਟਰੱਕਿੰਗ ਸ਼ੋਅ ਉੱਥੇ ਚੱਲਣਾ ਹੈ। ਸੋ ਰਮਨ ਜੀ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਬਾਕੀ ਜਿੱਦਾਂ ਹਰਜੋਤ ਜੀ ਨੇ ਦੱਸਿਆ, ਗਦਰੀ ਬਾਬਿਆਂ ਦੇ ਇਤਿਹਾਸ ਦੇ ਨਾਲ ਸਮਰਪਿਤ ਬਹੁਤ ਹੀ ਵਧੀਆ ਡਾਕੂਮੈਂਟਰੀ ਰੂਪੀ ਜਿਹੜੀ ਇੱਕ 25 ਮਿੰਟ ਦੀ ਵੀਡੀਓ ਆ, ਡਾਕੂਮੈਂਟਰੀ ਆ, ਉਹ ਵੀਡੀਓ ਦੇ ਵਿੱਚ ਤੁਹਾਡੇ ਲਈ ਪੇਸ਼ ਕੀਤੀ ਗਈ ਹੈਗੀ ਆਲਰੇਡੀ YouTube ਤੇ Facebook ਦੇ ਉੱਤੇ। ਸੋ ਕਾਫੀ ਇਸ ਨੂੰ ਬਣਾਉਣ ਦੇ ਵਿੱਚ ਮਿਹਨਤ ਲੱਗੀ ਆ ਪੂਰੀ ਟੀਮ ਦਾ। ਪੰਜਾਬੀ ਰੇਡੀਓ USA ਦੀ ਦਾ ਜਿਹੜਾ ਉਹ ਧੰਨਵਾਦ ਜਿਨ੍ਹਾਂ ਨੇ ਇਸ ਡਾਕੂਮੈਂਟਰੀ ਨੂੰ ਜਿਹੜਾ ਉਹ ਤਿਆਰ ਕੀਤਾ ਆ। ਤੇ ਤੁਸੀਂ ਵੀ ਵੱਧ ਤੋਂ ਵੱਧ ਇਸ ਨੂੰ ਦੇਖੋ, ਜਾਣਕਾਰੀਆਂ ਹਾਸਿਲ ਕਰੋ। ਕਿੱਦਾਂ ਜਿਹੜੇ ਉਹ ਆਏ ਸੀ ਗਦਰਲੈਦ, ਐਸਟੋਰੀਆ ਤੋਂ, ਓਰੇਗਨ ਤੋਂ, ਕਿੱਧਰ ਨੂੰ ਸਰਾਭਾ ਹੁਣਾਂ ਨੇ ਕੀ ਕੀਤਾ, ਵਿਸਾਖਾ ਸਿੰਘ ਹੁਣਾਂ ਨੇ, ਮੇਵਾ ਸਿੰਘ ਹੁਣਾਂ ਨੇ, ਸੌਂਦ ਹੁਣਾਂ ਨੇ। ਸੋ ਕਿੱਦਾਂ ਦਾ ਜਿਹੜਾ ਆ ਉਹ ਪੂਰਾ ਇਸ ਦੇ ਵਿੱਚ ਯੋਗਦਾਨ ਰਿਹਾ। ਜਿਹੜੀ ਭਾਰਤ ਨੂੰ ਜਦੋਂ ਆਜ਼ਾਦੀ ਦਿਵਾਉਣ ਦੇ ਲਈ ਇੱਥੋਂ ਗਦਰੀ ਬਾਬੇ ਉੱਠ ਕੇ ਗਏ, ਕੀ ਕਰਦੇ ਸੀਗੇ, ਕੀ ਉਹਨਾਂ ਨੇ ਬਾਅਦ ਦੇ ਵਿੱਚ ਕੀਤਾ, ਕਿੱਦਾਂ ਹੋਰ ਧਰਮਾਂ ਦੇ ਲੋਕ ਆ ਕੇ ਵੀ ਇੱਥੇ ਆਪਣਾ ਪੂਜਾ ਪਾਠ ਜਿਹੜਾ ਉਹ ਕਰਦੇ ਸੀ। ਸੋ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਡਾਕੂਮੈਂਟਰੀ ਦੇ ਵਿੱਚ, ਦਸਤਾਵੇਜ਼ੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਮਿਲਣਗੀਆਂ। ਸੋ ਅੱਜ ਹੀ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਤੁਸੀਂ ਇਸ ਨੂੰ ਜਿਹੜਾ ਉਹ ਸਰਚ ਕਰ ਸਕਦੇ ਹੋ, ਜਾਂ YouTube ਦੇ ਨਾਲ ਪੰਜਾਬੀ ਰੇਡੀਓ USA ਦੇ Facebook ਫੈਨ ਪੇਜ ਦੇ ਉੱਤੇ ਜਾ ਕੇ ਗਦਰੀ ਬਾਬਿਆਂ ਦੇ ਇਸ ਇਤਿਹਾਸ ਦੇ ਬਾਰੇ ਆ ਉਹ ਤੁਸੀਂ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ। ਤੇ ਜ਼ਰੂਰ ਦੇਖੋ ਵੱਧ ਤੋਂ ਵੱਧ ਜਿਹੜਾ ਉਹ ਜਾ ਕੇ। ਸੋ ਡਾਕੂਮੈਂਟਰੀ ਦਾ ਨਾਮ ਵੀ ਗਦਰੀ ਬਾਬੇ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਆ। ਤੇ ਲਈਏ ਜੀ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।